ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੇ ਜੀ। ਉਹਨਾਂ ਤੋਂ ਪੁੱਛਾਂਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ, ਖਬਰਾਂ ਤੇ ਨਜ਼ਰ ਮਾਰਾਂਗੇ। ਪਹਿਲਾਂ ਖਬਰਾਂ ਕਰਾਂਗੇ, ਉਸ ਤੋਂ ਬਾਅਦ ਜੇ ਤੁਹਾਡਾ ਵੀ ਕੋਈ ਸਵਾਲ ਆ ਤੁਸੀਂ ਕਾਲ ਕਰਕੇ ਪੁੱਛ ਸਕੋਗੇ। 4082725200 408 272 5200 ਸਟੂਡੀਓ ਦਾ ਫੋਨ ਨੰਬਰ ਹੈ। ਧੰਨਵਾਦ ਕਰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਜਗਤਾਰ ਸਿੰਘ ਅਨੰਦਪੁਰੀ, ਪ੍ਰੀਮਾਂਟ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਪੈਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿਲ, ਸਲਮਾ, ਹਰਮਿੰਦਰ ਸਮਰਾ, ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ, ਬਿਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੇ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਸਭ ਤੋਂ ਪਹਿਲਾਂ ਆਪਾਂ ਦਿੱਲੀ ਚੱਲਦੇ ਹਾਂ ਜੀ। ਉੱਥੇ ਜਿਹੜੀਆਂ ਜੋ ਕੁਛ ਹੋ ਰਿਹਾ ਉਸ ਦੀਆਂ ਸਰਗਰਮੀਆਂ ਦੇਖਦੇ ਹਾਂ। ਸਰਨਾ ਤੇ ਕੇ ਅਕਾਲੀ ਦਲ ਵਾਲਿਆਂ ਨੂੰ ਵੰਗਾਰ ਰਹੇ ਆ ਕਿ ਦਿੱਲੀ ਦੇ ਵਿੱਚ ਆ ਕੇ ਇਲੈਕਸ਼ਨ ਲੜੋ। ਬਿਲਕੁਲ ਜੀ, ਆਪਾਂ ਤਾਂ ਦਿੱਲੀ ਜਾ ਸਕਦੇ ਹਾਂ, ਪਰ ਕੁਝ ਲੋਕ ਦਿੱਲੀ ਜਾਣ ਜੋਗੇ ਰਹੇ ਨਹੀਂ। ਜੋ ਹਾਲਾਤ ਜਿਹੜੇ ਜੀ ਉਹ ਬਣਾ ਦਿੱਤੇ ਜਾਂ ਆਪ ਹੀ ਜਿਹੜਾ ਜੀ ਉਹ ਬਣ ਗਏ। ਪੰਜਾਬੀ ਦੀ ਕਹਾਵਤ ਹੈ ਕਿ ਆਪੇ ਫਾਥੜੀਏ ਤੈਨੂੰ ਕੌਣ ਛਡਾਵੇ। ਸਮੇਂ ਦੇ ਉੱਤੇ ਪੰਜਾਬ ਪ੍ਰਤੀ ਸਟੈਂਡ ਜਿਹੜਾ ਜੀ ਉਹ ਨਾ ਲੈ ਸਕਣਾ, ਸਾਰਾ ਕੁਝ ਜਿਹੜਾ ਜੀ ਉਹ ਭੁੱਲ ਜਾਣਾ। ਜਦੋਂ ਜੰਮੂ ਕਸ਼ਮੀਰ ਨੂੰ ਰਾਜ ਦੇ ਦਰਜੇ ਤੋਂ ਜਿਹੜਾ ਜੀ ਵਾਂਝਿਆ ਕੀਤਾ ਗਿਆ, ਇਹ ਹੁੱਬ ਕੇ ਪ੍ਰੈਸ ਕਾਨਫਰੰਸਾਂ ਕਰਦੇ ਸੀ ਵੀ ਅਜਿਹਾ ਜਿਹੜਾ ਜੀ ਉਹ ਦਲੇਰਾਨਾ ਫੈਸਲਾ ਕੋਈ ਪਹਿਲਾਂ ਲੈ ਹੀ ਨਹੀਂ ਸਕਿਆ। ਉਹ ਅਕਾਲੀ ਦਲ ਜਿਹੜਾ ਕਿ ਰਾਜਾਂ ਦੇ ਵੱਧ ਅਧਿਕਾਰਾਂ ਦੀ ਕਿਸੇ ਸਮੇਂ ਗੱਲ ਕਰਦਾ ਹੁੰਦਾ ਸੀ, ਕਿਸੇ ਸਮੇਂ ਉਹਨਾਂ ਅਧਿਕਾਰਾਂ ਦੇ ਵਾਸਤੇ ਲੜਦਾ ਹੁੰਦਾ ਸੀ, ਉਹ ਅਕਾਲੀ ਦਲ ਜਿਹੜਾ ਇਸ ਗੱਲ ਦੇ ਉੱਤੇ ਮੋਰਚੇ ਲਾਉਂਦਾ ਸੀ ਕਿ ਦਰਬਾਰ ਸਾਹਿਬ 'ਚੋਂ ਜਿਹੜੀ ਗੁਰਬਾਣੀ ਆ ਉਹ ਟੈਲੀਕਾਸਟ ਹੋਣੀ ਚਾਹੀਦੀ ਹੈ, ਉਹ ਹੁਕਮਨਾਮਿਆਂ ਦੇ ਉੱਤੇ ਪਾਬੰਦੀਆਂ ਲਾਉਣ ਲੱਗ ਗਿਆ ਕਿ ਇਸ ਹੁਕਮਨਾਮੇ ਨੂੰ ਕੌਣ ਅੱਗੇ ਸਾਂਝਾ ਕਰ ਸਕਦਾ, ਕੌਣ ਸਾਂਝਾ ਨਹੀਂ ਜਿਹੜਾ ਜੀ ਉਹ ਕਰ ਸਕਦਾ। ਜਦੋਂ CAA ਦੀ ਗੱਲ ਜਿਹੜੀ ਤੁਰੀ ਤੇ ਲੋਕ ਸਭਾ ਦੇ ਵਿੱਚ ਇਹਨਾਂ ਵੋਟਾਂ ਪਾਈਆਂ, ਰਾਜ ਸਭਾ ਦੇ ਵਿੱਚ ਉਹਦੇ ਹੱਕ ਦੇ ਵਿੱਚ ਵੋਟਾਂ ਪਾਈਆਂ, ਜਦੋਂ ਬਾਹਰ ਆ ਕੇ ਲੋਕਾਂ ਨੇ ਦੌੜਾਂ ਲਵਾਈਆਂ ਤੇ ਫਿਰ ਇਹਨਾਂ ਨੇ ਜਿਹੜਾ ਸੀਗਾ ਜੀ ਉਹ ਬਦਲਿਆ। ਇਹ ਕਿਹਾ ਕਿ ਇਹਦੇ ਵਿੱਚ ਜਿਹੜਾ ਜੀ ਉਹ ਮੁਸਲਿਮ ਭਾਈਚਾਰਾ ਸ਼ਾਮਲ ਕਰੋ। ਜਿਹੜੀ ਮੀਟਿੰਗ ਪਿਛਲੇ ਕਈ ਦਿਨਾਂ ਤੋਂ ਇਹ ਕਰਨੀ ਚਾਹੁੰਦੇ ਸੀਗੇ, ਕੱਲ ਹੋਈ ਔਰ ਅਖੀਰਲੇ ਦਿਨ ਤੁਸੀਂ ਕਹ ਲਓ, ਕਿਉਂਕਿ ਅੱਜ ਲਾਸਟ ਦਿਨ ਹੈ ਜਿਹੜਾ ਜੀ ਉਹ ਪੇਪਰ ਭਰਨ ਦਾ, ਅਖੀਰਲੇ ਦਿਨ ਲਿਆ ਕੇ ਭਾਰਤੀ ਜਨਤਾ ਪਾਰਟੀ ਨੇ ਉੱਥੇ ਜਿੱਥੇ ਸੁੱਟ ਦਿੱਤਾ ਅਕਾਲੀ ਦਲ ਨੂੰ ਕਿ ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ, ਨਾ ਇਧਰ ਕੇ ਰਹੇ ਨਾ ਉਧਰ ਕੇ। ਹਾਲਾਤ ਇਹੋ ਜਿਹੇ ਜਿਹੜੇ ਦੀ ਉਹ ਬਣਾ ਦਿੱਤੇ। ਬਾਹਰ ਆ ਕੇ ਜਿਹੜਾ ਦੀ ਬਹਾਨਾ ਇਹ ਲਾ ਰਹੇ ਆ ਜੀ ਅਸੀਂ ਤਾਂ CAA ਦੇ ਮਾਮਲੇ ਦੇ ਉੱਤੇ ਸਟੈਂਡ ਸਾਨੂੰ ਛੱਡਣ ਲਈ ਕਿਹਾ ਜਾ ਰਿਹਾ ਸੀਗਾ ਵੀ ਤੁਸੀਂ ਇਹ ਗੱਲ ਕਿਉਂ ਕਰਦੇ ਹੋ ਕਿ ਮੁਸਲਿਮ ਜਿਹੜਾ ਭਾਈਚਾਰਾ ਉਹਨੂੰ ਵੀ ਇਹਦੇ ਵਿੱਚ ਰੱਖਿਆ ਜਾਵੇ। ਜੇ ਅਸਲ 'ਚ ਅਜੇ ਵੀ ਜਿਹੜੀ ਜੀ ਉਹ ਅਕਾਲੀ ਦਲ ਨੂੰ ਸਮਝ ਨਹੀਂ ਆਈ ਕਿ ਜਾਂ ਫਿਰ ਲੋਕਾਂ ਨੂੰ ਮੂਰਖ ਜਿਹੜਾ ਦੀ ਉਹ ਬਣਾ ਰਿਹਾ, ਜੇ ਮੁਸਲਿਮ ਭਾਈਚਾਰੇ ਨੂੰ ਵਿੱਚ ਰੱਖਣਾ ਹੁੰਦਾ ਤੇ ਭਾਰਤੀ ਜਨਤਾ ਪਾਰਟੀ ਇਹ ਕਾਨੂੰਨ ਸੋਧ ਲੈ ਕੇ ਹੀ ਕਿਉਂ ਆਉਂਦੀ। ਕਾਨੂੰਨ ਤਾਂ ਪਹਿਲਾਂ ਹੀ ਹੈਗਾ ਜੀ। ਇਹਦੇ ਵਿੱਚ ਬੰਗਲਾਦੇਸ਼ੀ ਲੇਖਕਾ ਤਸਲੀਮਾ ਨਸਰੀਨ ਨੂੰ ਇੱਥੇ ਜਿਹੜੀ ਜੀ ਉਹ ਮਿਲੀ ਸੀ ਰਹਿਣ ਦੀ ਇਜਾਜ਼ਤ। ਇੱਥੇ ਜਿਹੜੇ ਪਾਕਿਸਤਾਨ ਤੋਂ ਗਾਇਕ ਨੇ ਉਹਨੇ ਉੱਥੋਂ ਦੀ ਨਾਗਰਿਕਤਾ ਛੱਡ ਕੇ ਇੱਥੇ ਅਦਨਾਨ ਸਾਮੀ ਨੇ ਨਾਗਰਿਕਤਾ ਜਿਹੜੀ ਹੈ ਜੀ ਉਹ ਮੁਲਕ ਦੀ ਲਈ ਆ। ਕਾਨੂੰਨ ਤਾਂ ਪਹਿਲਾਂ ਹੀ ਹੈਗਾ ਸੀਗਾ। ਜਿਨ੍ਹਾਂ ਦੇ ਵਿਰੋਧ ਦੇ ਵਿੱਚ ਸੀਗਾ ਰੌਲਾ ਤਾਂ ਇਹੀ ਸਾਰੇ ਪਾਉਂਦੇ ਸੀ ਨਾ ਵੀ ਇਹ ਇੱਕ ਘੱਟ ਗਿਣਤੀ ਦੇ ਉੱਤੇ ਇਹ ਹਮਲਾ ਹੈ, ਪਰ ਘੱਟ ਗਿਣਤੀਆਂ ਨੂੰ ਰਿਪਰੈਜ਼ੈਂਟ ਕਰਦੇ ਹੋਣ ਦੇ ਬਾਵਜੂਦ ਜਦੋਂ ਉਹਨੂੰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾ ਦਿੱਤਾ ਗਿਆ, ਜੋ ਪੰਜਾਬ ਦਾ ਖਜ਼ਾਨਾ ਸੀਗਾ ਉਹ ਲੁੱਟ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜਾ ਦੀ ਉਹ ਭਰ ਲਿਆ ਗਿਆ। ਬੱਸਾਂ ਵੀ ਸਾਡੀਆਂ, ਕੇਬਲ ਵੀ ਸਾਡੀ, ਰੇਤਾ ਵੀ ਸਾਡਾ, ਹਰ ਚੀਜ਼ ਜਿਹੜੀ ਸੀ ਉਹ ਸਾਡੀ ਇੱਥੋਂ ਤੱਕ ਕਿ ਗੁਰਬਾਣੀ ਦੇ ਕਾਪੀਰਾਈਟਸ ਵੀ ਜਿਹੜੇ ਜੀ ਉਹ ਇੱਕ ਕਿਸਮ ਦੇ ਨਾਲ ਲਿਖ ਕੇ ਜਿਹੜਾ ਉਹ ਦੇ ਦਿੱਤੇ। ਇਹ ਦੇਰ ਸਵੇਰ ਕਿਤੇ ਨਾ ਕਿਤੇ ਤਾਂ ਜਿਹੜਾ ਜੀ ਉਹ ਹੋਣਾ ਸੀਗਾ। ਹੁਣ ਮਨਜਿੰਦਰ ਸਿੰਘ ਸਰਸਾ ਹੋਰੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਸਟੈਂਡ ਤੋਂ ਜਿਹੜਾ ਜੀ ਪਾਸੇ ਨਹੀਂ ਹਟੇ। ਹੁਣ ਵੱਡੀ ਮੁਸ਼ਕਲ ਇਹ ਆਊਗੀ ਕਿ ਅਕਾਲੀ ਦਲ ਜਿਹੜਾ ਇਹ ਕਹਿੰਦਾ ਕਿ ਦਿੱਲੀ ਦੇ ਵਿੱਚ ਸਾਡੇ ਤਾਂ ਸਿੱਖਾਂ ਦੀ ਜਿਹੜੀ ਆਬਾਦੀ ਵਾਲੀਆਂ 12 ਦੇ ਕਰੀਬ ਸੀਟਾਂ ਨੇ ਜਿਨ੍ਹਾਂ ਦੇ ਉੱਤੇ ਸਾਡਾ ਬਹੁਤ ਵੱਡਾ ਪ੍ਰਭਾਵ ਆ ਤੇ ਅਸੀਂ ਪੰਥ ਦੀ ਨੁਮਾਇੰਦਾ ਜਥੇਬੰਦੀ ਆ। ਉੱਥੇ ਹੁਣ ਉਹ ਕੀ ਕਹਿਣਗੇ ਕਿ ਵੋਟਾਂ ਜਿਹੜੀਆਂ ਉਹ ਭਾਜਪਾ ਨੂੰ ਪਾਓ ਜਾਂ ਫਿਰ ਕਾਂਗਰਸ ਨੂੰ ਪਾਓ, ਕਿਹਨੂੰ ਵੋਟਾਂ ਜਿਹੜਾ ਜੀ ਉਹ ਪਾਉਣ ਦੇ ਵਾਸਤੇ ਕਹਿਣਗੇ। ਪਰਮਜੀਤ ਸਿੰਘ ਸਰਨਾ ਜਿਹੜੇ ਕਿ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਨੇ, ਉਹਨੇ ਇਹ ਕਿਹਾ
ਕਿ ਸ਼੍ਰੋਮਣੀ ਅਕਾਲੀ ਦਲ ਨੂੰ ਚੋਣਾਂ ਲੜਨ ਤੋਂ ਭੱਜਣਾ ਨਹੀਂ ਚਾਹੀਦਾ। ਉਹਨੂੰ ਰਜੌਰੀ ਗਾਰਡਨ, ਹਰੀਨਗਰ ਤੇ ਤਿਲਕ ਨਗਰ, ਜਿੱਥੇ 50-50 ਹਜ਼ਾਰ ਸਿੱਖ ਵੋਟਰ ਨੇ, ਉੱਥੇ ਉਮੀਦਵਾਰ ਉਤਾਰਨੇ ਜਿਹੜਾ ਦੀ ਉਹ ਚਾਹੀਦੇ ਨੇ। ਮਨਜੀਤ ਸਿੰਘ ਜੀਕੇ ਜਿਹਨਾਂ ਜਾਗੋ ਬਣਾਈ ਆ ਪਾਰਟੀ, ਉਹ ਵੀ ਕਹਿੰਦੇ ਕਿ ਅਕਾਲੀ ਆਗੂ ਆਪਣੀ ਪੂਰੀ ਗੱਲ ਦੇ ਉੱਤੇ ਪੂਰੇ ਨਹੀਂ ਉਤਰੇ, 8 ਸੀਟਾਂ ਤੇ ਉਹਨਾਂ ਨੂੰ ਲੜਨਾ ਚਾਹੀਦਾ। ਪਤਾ ਮਨਜਿੰਦਰ ਸਿੰਘ ਸਰਸਾ ਨੂੰ ਵੀ ਆ ਕਿ ਮਨਜੀਤ ਸਿੰਘ ਜੀਕੇ ਤੇ ਪਰਮਜੀਤ ਸਿੰਘ ਸਰਨਾ ਹੋਰੀ ਤਾਂ ਇਦਾਂ ਦੀ ਥਾਪੜਾ ਦੇ ਰਿਹਾ ਵੀ ਚੜ੍ਹ ਜਾ ਪੁੱਤ ਸੂਲੀ ਤੇ ਕਰਤਾਰ ਭਲੀ ਕਰੂਗਾ। ਤੋ ਸੂਲੀ ਦੇ ਉੱਤੇ ਚੜ੍ਹ ਕੇ ਤਾਂ ਭਲੀ ਜਿਹੜੀ ਉਹ ਹੋਣੀ ਨੀ ਗੀ। ਇਸ ਕਰਕੇ ਅਕਾਲੀ ਦਲ ਹੱਥ ਹੀ ਖੜੇ ਕਰ ਗਿਆ ਕਿ ਅਸੀਂ ਦਿੱਲੀ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਿਹੜੀਆਂ ਉਹ ਲੜਨੀਆਂ ਹੀ ਨਹੀਂ। ਇਹਦਾ ਪ੍ਰਭਾਵ ਜਿਹੜਾ ਜੀ ਉਹ ਪੰਜਾਬ ਦੀ ਰਾਜਨੀਤੀ ਦੇ ਉੱਤੇ ਵੱਡਾ ਜਿਹੜਾ ਉਹ ਪਊਗਾ, ਔਰ ਇਹ ਹੋਣਾ ਸੀਗਾ, ਇਹ ਕਿਸੇ ਨਾ ਕਿਸੇ ਦਿਨ ਜਿਹੜਾ ਜੀ ਉਹ ਹੋਣਾ ਹੀ ਸੀਗਾ। ਜਿਹੋ ਜਿਹੇ ਹਾਲਾਤ ਜਿਹੜੇ ਜੀ ਉਹ ਅਕਾਲੀ ਦਲ ਨੇ ਆਪਣੇ ਵਾਸਤੇ ਜਿਹੜਾ ਜੀ ਉਹ ਬਣਾ ਲਏ, ਉਹਨੇ ਆਪਣੇ ਮੂਹਰੇ ਜਿਹੜੇ ਸੀ ਉਹ ਟੋਏ ਪੁੱਟ ਲਏ। 10 ਸਾਲ ਜਦੋਂ ਸੱਤਾ ਬੀਜੇਪੀ ਨਾਲ ਹੰਡਾਉਂਦੀ ਰਹੀ, ਉਹ ਚੁੱਪ ਰਹੀ। ਸੱਤਾ ਚੋਂ ਲਾਂਭੇ ਹੋਏ, ਅਕਲ ਤਾਂ ਬੀਜੇਪੀ ਨੂੰ ਵੀ ਆ ਗਈ, ਪਰ ਬੀਜੇਪੀ ਨੂੰ ਇੱਕ ਡਰ ਬਣਿਆ ਰਿਹਾ, ਜਿਹੜਾ ਡਰ ਉਹਨੂੰ ਦਿੱਤਾ ਜਾਂਦਾ, ਜਿਹੜਾ ਡਰ ਇੱਥੇ ਕਾਂਗਰਸ ਜਿਹੜੀ ਆ ਪੰਜਾਬ ਦੇ ਵਿੱਚ ਉਹ ਇੱਕ ਭਾਈਚਾਰੇ ਨੂੰ ਦਿੰਦੀ ਆ। ਜਿਹੜਾ ਆਪਾਂ ਮੌੜ ਬੰਬ ਧਮਾਕੇ ਦੀ ਬਾਰ-ਬਾਰ ਗੱਲ ਕਰਦੇ ਆ, ਮੌੜ ਧਮਾਕੇ ਦੇ ਪਿੱਛੇ ਕੌਣ ਹੈ, ਉਹਦੇ ਵਾਸਤੇ ਡਰਾਇਆ ਕਿਹਨੂੰ ਗਿਆ ਸੀਗਾ? ਉਹੋ ਜਿਹਾ ਡਰ ਅਕਾਲੀ ਦਲ ਵਾਲੇ ਅਕਾਲ ਤਖਤ ਤੋਂ ਬੀਜੇਪੀ ਨੂੰ ਦਿਵਾਉਂਦੇ ਆ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਜੇ ਬਿਆਨ ਤੁਸੀਂ ਪਿਛਲੇ ਦਿਨਾਂ ਤੋਂ ਜਿਹੜੇ ਉਹ ਪੜ੍ਹੋ ਤਾਂ ਉਹ ਵੀ ਲਿਖੇ ਹੋਏ ਬਿਆਨ ਨੇ ਕਿ RSS ਬਹੁਤ ਖਤਰਨਾਕ ਹੈ, ਇਹਦੇ ਉੱਤੇ ਜਿਹੜਾ ਜੀ ਉਹ ਰੋਕ ਲਾਉਣ ਦੀ ਜ਼ਰੂਰਤ ਹੈ। ਉਹ ਇਹ ਵੀ ਜਿਹੜਾ ਜੀ ਕਹਿੰਦੇ ਆ ਕਿ ਸਿੱਖ ਇੱਕ ਵੱਖਰੀ ਕੌਮ ਹੈ, ਜਿਹੜਾ ਕਿ ਪਹਿਲਾਂ ਨਹੀਂ ਕਹਿੰਦੇ ਰਹੇ। ਜੋ ਹਸ਼ਰ ਅਕਾਲ ਤਖਤ ਦਾ ਅਕਾਲੀ ਦਲ ਨੇ ਕੀਤਾ, ਜੋ ਹਸ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਕਾਲੀ ਦਲ ਨੇ ਕੀਤਾ, ਜੋ ਹਸ਼ਰ ਪੰਜਾਬ ਦਾ ਜਿਹੜਾ ਜੀ ਉਹ ਅਕਾਲੀ ਦਲ ਨੇ ਕੀਤਾ, ਉਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ। ਹੁਣ ਇਹ ਜਿਹੜਾ ਜੀ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਅਕਾਲੀ ਦਲ ਬਾਦਲ, ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਜਿਹੜਾ ਜੀ ਉਹਦੀ ਪੁੱਠੀ ਗਿਣਤੀ ਜਿਹੜੀ ਹੈ ਜੀ ਉਹ ਸ਼ੁਰੂ ਹੋਣ ਵਾਲੀ ਆ, ਕਿਉਂਕਿ ਬੀਜੇਪੀ ਨੂੰ ਉਹ ਢਾਲ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਵਰਤਦਾ ਰਿਹਾ ਇੱਥੇ ਪੰਜਾਬ ਦੇ ਵਿੱਚ ਵੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਉਹ ਇੱਕ ਘੱਟ ਗਿਣਤੀ ਜਿਹਨੂੰ ਕਾਂਗਰਸ ਕਿਸੇ ਸਮੇਂ ਡਰਾਉਂਦੀ ਹੁੰਦੀ ਸੀ, ਉਹਨੂੰ ਆਪਣੇ ਹੱਕ ਦੇ ਵਿੱਚ ਜਿਹੜਾ ਜੀ ਉਹ ਵਰਤਿਆ, ਕਿਉਂਕਿ ਤਿਗੜਮਬਾਜ਼ ਪ੍ਰਕਾਸ਼ ਸਿੰਘ ਬਾਦਲ ਹੋਰੀ ਸਨ। ਇਹ ਚੀਜ਼ਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਨਹੀਂ ਆ ਸਕੀਆਂ। ਸੁਖਬੀਰ ਸਿੰਘ ਬਾਦਲ ਹੋਰੀ ਇੱਕ ਵਹਿਮ ਦੇ ਵਿੱਚ ਤੁਰੇ ਫਿਰਦੇ ਰਹੇ ਕਿ ਰਾਜ ਕਰਾਂਗੇ 25 ਸਾਲ, ਔਰ ਜੋ ਦੌਲਤ ਜਿਹੜੀ ਜੀ ਉਹ ਇਕੱਠੀ ਕਿੰਨੀ ਕਰ ਲਈ ਇਹ ਕਿਸੇ ਤੋਂ ਲੁਕਿਆ ਛਿਪਿਆ ਜਿਹੜਾ ਜੀ ਉਹ ਨਹੀਂ। ਭਾਰਤੀ ਜਨਤਾ ਪਾਰਟੀ ਨੇ ਜਿਸ ਤਰੀਕੇ ਦੇ ਨਾਲ ਉੱਥੋਂ ਜਿਹੜਾ ਜੀ ਦਿੱਲੀ ਤੋਂ ਇਹਨਾਂ ਨੂੰ ਤੋਰਿਆ, ਸ਼ਾਇਦ ਇਦਾਂ ਦੀ ਐਕਸਪੈਕਟੇਸ਼ਨ ਜਿਹੜੀ ਆ ਜੀ ਉਹ ਅਕਾਲੀ ਦਲ ਨੇ ਮਹਿਸੂਸ ਨਹੀਂ ਕੀਤੀ ਹੋਣੀ। ਅਜੇ ਵੀ ਜਦੋਂ ਇਹ ਬਾਰ-ਬਾਰ ਪੁੱਛਿਆ ਗਿਆ ਕਿ ਹਰਸਿਮਰਤ ਕੌਰ ਬਾਦਲ ਜਿਹੜਾ ਜੀ ਉਹ ਅਸਤੀਫਾ ਦੇਣਗੇ, ਤਾਂ ਉਹ ਕਹਿੰਦੇ ਨਹੀਂ, ਗੱਠਜੋੜ ਦਿੱਲੀ ਵਾਲਾ ਟੁੱਟਿਆ, ਅਜੇ ਸਾਡਾ ਦੂਜਾ ਗੱਠਜੋੜ ਤਾਂ ਜਿਹੜਾ ਜੀ ਉਹ ਕਾਇਮ ਹੈ। ਉਹ ਕਿਹੜਾ ਗੱਠਜੋੜ ਹੈ ਜਿਹੜਾ ਅਜੇ ਵੀ ਇਹਨੂੰ ਇਹ ਜਿਹੜਾ ਕਾਇਮ ਦੱਸ ਰਹੇ ਆ? ਹੁਣ ਤੋਂ ਕੁਝ ਸਮਾਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਜਿਹੜੀਆਂ 10 ਸੀਟਾਂ ਸੀਗੀਆਂ ਰਹਿੰਦੀਆਂ, ਉਹਦੀ ਜਿਹੜੀ ਜੀ ਉਹ ਲਿਸਟ ਜਾਰੀ ਜਿਹੜੀ ਆ ਉਹ ਕਰ ਦਿੱਤੀ ਆ, ਭਾਵ ਕਿ ਕਿਸੇ ਕਿਸਮ ਦਾ ਕੋਈ ਉਹਦੇ ਵਿੱਚ ਨਹੀਂ ਦਿਸ ਰਿਹਾ ਕਿ ਕੋਈ ਗਾਂ ਸਮਝੌਤੇ ਦੇ ਉੱਤੇ ਜਿਹੜੀ ਜੀ ਉਹ ਵਿਚਾਰਧਾਰਾ ਕਿਸੇ ਕਿਸਮ ਦੀ ਜਿਹੜੀ ਹੋ ਸਕਦੀ ਆ। ਇਹ ਜਿਹੜੀ ਲਿਸਟ ਭਾਰਤੀ ਜਨਤਾ ਪਾਰਟੀ ਨੇ ਜਾਰੀ ਕੀਤੀ ਆ, ਇਹਦੇ ਵਿੱਚ ਜਿਹੜੀ ਉਹ ਨੰਗਲੋਈ ਜਾਟ, ਰਜੌਰੀ ਗਾਰਡਨ, ਹਰੀਨਗਰ, ਦਿੱਲੀ ਕੈਂਟ, ਨਵੀਂ ਦਿੱਲੀ, ਕਸਤੂਰਬਾ ਨਗਰ, ਮਹਿਰੌਲੀ, ਕਾਲਕਾ ਜੀ, ਕ੍ਰਿਸ਼ਨ ਨਗਰ ਤੇ ਸ਼ਾਹਦਰਾ ਵਾਲੀਆਂ ਜਿਹੜੀਆਂ ਜੀ ਉਹ ਸੀਟਾਂ ਨੇ। ਤੋ ਜਿਹੜਾ ਜੀ ਅਕਾਲੀ ਦਲ ਨੇ ਹੁਣ ਜਿਹੜਾ ਜੀ ਉਹ ਕੀ ਕਰਨਾ, ਅਜੇ ਇਹਦੇ ਉੱਤੇ ਪ੍ਰਧਾਨ ਹੋਰਾਂ ਦਾ ਕੋਈ ਬਿਆਨ ਆਪਣਾ ਨਹੀਂ ਆਇਆ, ਅਜੇ ਸਰਸਾ ਹੀ ਮੂਹਰੇ ਲਾਏ ਹੋਏ ਨੇ। ਬਿਲਕੁਲ ਜੀ, ਇਹ ਤਾਂ ਉਹ ਗੱਲ ਹੋਏਗੀ ਟੁੱਟ ਕੇ ਧੜਕ ਕਰਕੇ, ਬੜਾ ਕੁਛ ਇਹ ਨਹੀਂ ਸੋਚਿਆ ਸੀ। ਅੱਗੇ ਗੱਲ ਕਰਦੇ ਹਾਂ, ਕੈਪਟਨ ਤੇ ਸੋਨੀਆ ਗਾਂਧੀ ਦੀ ਜੋ ਮੁਲਾਕਾਤ ਹੋਈ ਆ ਉਸ ਦੀ ਕੋਈ ਉਗ ਸੁਗ? ਇਹ ਮੁਲਾਕਾਤ ਜਿਹੜੀ ਹੋਈ ਆ ਕੈਪਟਨ ਤੇ ਸੋਨੀਆ ਗਾਂਧੀ ਹੋਰਾਂ ਦੀ, ਡਿਊ ਤਾਂ ਇਹ ਦੇਰ ਤੋਂ ਸੀਗੀ ਜੀ, ਪਰ ਕੈਪਟਨ ਅਮਰਿੰਦਰ ਸਿੰਘ ਹੋਰੀ ਜਾ ਨਹੀਂ ਸਨ ਜਿਹੜਾ ਜੀ ਉਹ ਰਹੇ। ਇਸ ਮੁਲਾਕਾਤ ਦੇ ਵਿੱਚ ਜਿਹੜਾ ਜੀ ਸੋਨੀਆ ਗਾਂਧੀ ਹੋਰਾਂ ਨੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਪੁੱਛਿਆ ਕਿ ਬਿਜਲੀ ਇੰਨੀ ਮਹਿੰਗੀ ਪੰਜਾਬ ਦੇ ਵਿੱਚ ਕਿਉਂ ਆ। ਇਹਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਹੋਰੀ ਵੀ ਸ਼ਾਮਲ ਸਨ, ਇਹਦੇ ਵਿੱਚ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਹੋਰੀ ਵੀ ਸ਼ਾਮਲ ਸਨ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਜੀ ਅਕਾਲੀ ਬਿਜਲੀ ਮਹਿੰਗੀ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ, 3 ਸਾਲ ਤੋਂ ਲਗਾਤਾਰ ਜਿਹੜੀ ਜੀ ਉਹ ਵਧਾਈ ਜਾ ਰਿਹਾ, ਕੋਸ਼ਿਸ਼ ਪਤਾ ਨਹੀਂ ਕਿਹੋ ਜੀ ਜਿਹੜੀ ਉਹ ਹੋ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਸ਼ਿਕਾਇਤ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸੋਨੀਆ ਗਾਂਧੀ ਹੋਰਾਂ ਦੇ ਕੋਲੇ ਲਾਈ ਆ। ਇਹਦੇ ਉੱਤੇ ਤੁਰੰਤ ਕਿਸੇ ਕਿਸਮ ਦਾ ਕੋਈ ਰਿਐਕਸ਼ਨ ਅਜੇ ਜਿਹੜਾ ਜੀ ਉਹ ਸਾਹਮਣੇ
ਨਹੀਂ ਆਇਆ। ਅਹਿਮ ਗੱਲ ਇਹਦੇ ਵਿੱਚ ਇੱਕ ਇਹ ਆ ਜੀ ਕਿ ਜਿਹੜੀ ਮੰਤਰੀ ਮੰਡਲ ਦੇ ਵਿੱਚ ਕੁਝ ਰੀਸ਼ਫਲਿੰਗ ਕਰਨੀ ਆ, ਉਸ ਮਾਮਲੇ ਦੇ ਉੱਤੇ ਸੋਨੀਆ ਗਾਂਧੀ ਹੋਰਾਂ ਦੇ ਨਾਲ 10 ਮਿੰਟ ਦੀ ਇੱਕ ਸੈਪਰੇਟ ਮੀਟਿੰਗ ਵੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੀਤੀ ਆ। ਕੈਪਟਨ ਅਮਰਿੰਦਰ ਸਿੰਘ ਹੋਰੀ ਕੋਸ਼ਿਸ਼ ਕਰ ਰਹੇ ਆ ਕਿ ਕਿਸੇ ਤਰੀਕੇ ਦੇ ਨਾਲ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਮੁੜ ਕੇ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਕੀਤਾ ਜਾ ਸਕੇ। ਜਿਹੜੇ ਪੰਜਾਬ ਰਾਜਪਾਲ ਨੇ ਉਹ ਇੱਕ ਉਸ ਫਾਈਲ ਦੇ ਉੱਤੇ ਸਾਈਨ ਨਹੀਂ ਕਰ ਰਹੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਆਪਣੇ ਸਲਾਹਕਾਰ ਲਾਏ ਸੀ 6, ਉਹਨਾਂ ਦੇ ਵਿੱਚੋਂ ਇੱਕ ਤਾਂ ਅਸਤੀਫਾ ਦੇ ਗਿਆ ਜੀ ਰਾਜਾ ਵੜਿੰਗ ਚ। ਉਹ ਫਾਈਲ ਦੇ ਉੱਤੇ ਸਾਈਨ ਨਾ ਕਰਨ ਦਾ ਕਾਰਨ ਜਿਹੜਾ ਜੀ ਇਹ ਕਿਹਾ ਜਾ ਰਿਹਾ ਹੈ ਕਿ ਰਾਜਪਾਲ ਚਾਹੁੰਦੇ ਆ ਕਿ ਉਹਨਾਂ ਦੇ ਨੇੜਲੇ ਮਿੱਤਰ ਵਿਧਾਨ ਸਭਾ ਦੇ ਸਪੀਕਰ ਰਾਣਾ KP ਨੂੰ ਮੰਤਰੀ ਮੰਡਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਜਾਵੇ। ਰਾਜਾ ਵੜਿੰਗ ਦੇ ਅਸਤੀਫਾ ਦੇਣ ਦਾ ਕਾਰਨ ਇਹ ਆ ਕਿ ਉਹ ਇਹ ਕਹਿੰਦੇ ਆ ਕਿ ਮੈਨੂੰ ਮੰਤਰੀ ਮੰਡਲ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਕੀਤਾ ਜਾਵੇ ਅਜੇ। ਔਰ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹ ਕੁਝ ਰੀਸ਼ਫਲਿੰਗ ਵੀ ਕਰਨੀ ਚਾਹੁੰਦੇ ਆ ਇਸ ਸਾਰੇ ਮਾਮਲੇ ਦੇ ਉੱਤੇ। ਔਰ ਰੀਸ਼ਫਲਿੰਗ ਦੇ ਵਿੱਚ ਉਹ ਸੁਖਜਿੰਦਰ ਸਿੰਘ ਰੰਧਾਵਾ ਹੋਰਾਂ ਦਾ ਮਹਿਕਮਾ ਬਦਲਣਾ ਚਾਹੁੰਦੇ ਆ, ਚਰਨਜੀਤ ਸਿੰਘ ਚੰਨੀ ਹੋਰਾਂ ਦਾ ਮਹਿਕਮਾ ਬਦਲਣਾ ਚਾਹੁੰਦੇ ਆ, ਭਾਰਤ ਭੂਸ਼ਣ ਆਸ਼ੂ ਦਾ ਮਹਿਕਮਾ ਬਦਲਣਾ ਚਾਹੁੰਦੇ ਆ। ਇਹਦੀ ਪਰਮਿਸ਼ਨ ਜਿਹੜੀ ਖਾਸ ਤੌਰ ਦੇ ਉੱਤੇ ਰਾਣਾ ਗੁਰਜੀਤ ਸਿੰਘ ਹੋਰਾਂ ਨੂੰ ਮੰਤਰੀ ਮੰਡਲ ਚ ਲਿਆਉਣ ਦੀ ਮਿਲਣ ਦੀ ਜਿਹੜੀ ਦੀ ਉਹ ਸੰਭਾਵਨਾ ਘੱਟ ਜਿਹੜੀ ਉਹ ਜਾਪਦੀ ਆ। ਇਹ ਕਿਹਾ ਜਾ ਰਿਹਾ ਕਿ ਸੋਨੀਆ ਗਾਂਧੀ ਨੇ ਇਹ ਗੱਲ ਕਹੀ ਆ ਕਿ CAA ਦੇ ਵਿਰੋਧ ਦੇ ਵਿੱਚ ਲੋਕਾਂ ਨੂੰ ਲਾਮਬੰਦ ਜਿਹੜਾ ਦੀ ਉਹ ਕੀਤਾ ਜਾਵੇ। ਬਾਕੀ ਅਜੇ ਕੁਝ ਅੰਦਰੂਨੀ ਗੱਲਾਂ ਜਿਹੜੀਆਂ ਦੀ ਉਹ ਬਾਹਰ ਆਉਣੀਆਂ ਬਾਕੀ ਨੇ, ਕਿਉਂਕਿ ਸੁਨੀਲ ਜਾਖੜ ਹੋਰਾਂ ਦਾ ਜਿਹੜਾ ਪਾਰਾ ਹੈ ਉਂਝ ਤਾਂ ਉਹ ਸ਼ਾਂਤ ਸੁਭਾਅ ਦੇ ਆ, ਘੱਟ ਬੋਲਦੇ ਆ, ਪਰ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹ ਪਾਰਾ ਸੀਗਾ ਜੀ ਉਹ ਐਡਵੋਕੇਟ ਜਨਰਲ ਦੇ ਉੱਤੇ ਵੀ ਫੁੱਟਿਆ ਤੇ ਇਹ ਚੀਫ ਸੈਕਟਰੀ ਦੇ ਉੱਤੇ ਵੀ ਜਿਹੜਾ ਜੀ ਉਹ ਫੁੱਟਿਆ। ਤੋ ਆਪਣੇ ਤੌਰ ਦੇ ਉੱਤੇ ਹਾਈ ਕਮਾਂਡ ਨੂੰ ਜਿਹੜੀਆਂ ਸ਼ਿਕਾਇਤਾਂ ਨੇ ਉਹ ਵੱਖਰੇ ਤੌਰ ਦੇ ਉੱਤੇ ਵੀ ਜਿਹੜੀਆਂ ਉਹ ਗਈਆਂ ਨੇ। ਹਾਂ, ਪੰਜਾਬ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਹੋਰੀ ਤਾਂ ਨਹੀਂ ਬੋਲਦੇ ਕੁਝ ਵੀ ਕਿਸੇ ਵੀ ਗੱਲ ਦੇ ਉੱਤੇ, ਨਾ ਚੰਗਾ ਨਾ ਜਿਹੜਾ ਜੀ ਉਹ ਮਾੜਾ, ਪਰ ਸੁਨੀਲ ਜਾਖੜ ਹੋਰੀ ਜਿਹੜੇ ਨੇ ਜੀ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਹੋ ਸਕਦੀਆਂ ਨੇ। ਅਜੇ ਤੱਕ ਹਾਈ ਕਮਾਂਡ ਦੇ ਵੱਲੋਂ ਜਿਹੜਾ ਜੀ ਇਹਦੇ ਉੱਤੇ ਕਿਸੇ ਕਿਸਮ ਦਾ ਕੋਈ ਜਿਹੜਾ ਜੀ ਬਿਆਨ ਨਹੀਂ ਆਇਆ। ਇੱਕ ਅਹਿਮ ਜ਼ਰੂਰ ਹੋਇਆ ਕਿ ਇੱਕ ਫੇਰੀ ਜਿਹੜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਵਿਦੇਸ਼ ਦੀ ਸੀ ਉਹ ਐਨ ਲਾਸਟ ਮੌਕੇ ਦੇ ਉੱਤੇ ਰੱਦ ਕੀਤੀ ਗਈ ਆ, ਜਿਹੜੀਆਂ ਕਿ ਟਿਕਟਾਂ ਤੱਕ ਬੁੱਕ ਸੀਗੀਆਂ, ਉਹਨੂੰ ਵੀ ਕਿਤੇ ਨਾ ਕਿਤੇ ਇਸ ਸਾਰੀ ਮੀਟਿੰਗ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਚਲੋ ਜੀ, ਖਜ਼ਾਨੇ 'ਚ ਜਾਣਾ ਟਿਕਟਾਂ ਫਿਰ ਲੈ ਲਓ। ਤੇ ਅੱਗੇ ਗੱਲ ਕਰਦੇ ਆ ਜਿਹੜਾ DGP ਦੀ ਨਿਯੁਕਤੀ ਬਾਰੇ ਮਾਮਲਾ ਆ, ਉਸ ਦੀ ਵੀ ਸੁਣਵਾਈ ਅੱਜ ਹੋ ਰਹੀ ਹੈ। ਬਿਲਕੁਲ ਜੀ, ਅੱਜ ਦਾ ਬੜਾ ਇਹ ਅਹਿਮ ਦਿਨ ਹੈ ਕਿ ਜਿਹੜੇ DGP ਨੇ ਮੌਜੂਦਾ ਦਿਨਕਰ ਗੁਪਤਾ ਹੋਰੀ, ਜਿਨ੍ਹਾਂ ਦੀ ਨਿਯੁਕਤੀ ਕੈਟ ਜਿਹੜੀ ਸੈਂਟਰਲ ਐਡਮਿਨਿਸਟ੍ਰੇਸ਼ਨ ਟ੍ਰਿਬਿਊਨਲ ਹੈ ਉਹਦੇ ਵੱਲੋਂ ਰੱਦ ਕਰ ਦਿੱਤੀ ਗਈ ਸੀ। ਇਹਨੂੰ ਚੈਲੰਜ ਜਿਹੜਾ ਜੀ ਉਹ ਕੀਤਾ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ, ਔਰ ਅੱਜ ਇਹਦੇ ਉੱਤੇ ਅਹਿਮ ਸੁਣਵਾਈ ਜਿਹੜੀ ਹੈ ਜੀ ਉਹ ਹੋ ਸਕਦੀ ਹੈ। ਇਸ ਮਾਮਲੇ ਦੇ ਉੱਤੇ ਜਿਹੜੇ ਸੀਨੀਅਰ ਇੱਕ ਆਫੀਸਰ ਨੇ ਮੁਹੰਮਦ ਮੁਸਤਫਾ, ਉਹ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਚਲੇ ਗਏ ਸੀਗੇ ਸ਼ਨੀਚਰਵਾਰ ਨੂੰ। ਉਹਨਾਂ ਨੇ ਇਹ ਗੱਲ ਆਖੀ ਸੀ ਹਾਈ ਕੋਰਟ ਦੇ ਵਿੱਚ ਵੀ ਜੇ ਦੂਜੀ ਧਿਰ ਆਉਂਦੀ ਆ ਉਹਨੇ ਆਉਣਾ ਹੀ ਸੀਗਾ ਤੇ ਮੈਨੂੰ ਵੀ ਉਹਦੇ ਵਿੱਚ ਜਿਹੜਾ ਜੀ ਨੋਟਿਸ ਦਿੱਤਾ ਜਾਵੇ ਉਹਨਾਂ ਦੀ ਕੋਈ ਗੱਲ ਸੁਣਨ ਤੋਂ ਪਹਿਲਾਂ। ਇਹ ਬੜਾ ਅਹਿਮ ਰਹੂਗਾ ਕਿ ਕੀ ਮੁਹੰਮਦ ਮੁਸਤਫਾ ਹੋਰਾਂ ਨੂੰ ਵੀ ਇਹਦੇ ਵਿੱਚ ਮੌਕਾ ਜਿਹੜਾ ਜੀ ਉਹ ਦਿੱਤਾ ਜਾਂਦਾ ਆਪਣੀ ਗੱਲ ਕਹਿਣ ਦਾ। ਟੈਕਨੀਕਲੀ ਵੇਖਿਆ ਜਾਵੇ ਤਾਂ ਅੱਜ ਦਾ ਦਿਨ ਜਿਹੜਾ ਜੀ ਉਹ ਇਸ ਪੱਖੋਂ ਬੜਾ ਅਹਿਮ ਰਹੂਗਾ ਕਿ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਆ ਉਹ ਕੈਟ ਦੇ ਵੱਲੋਂ ਦਿਨਕਰ ਗੁਪਤਾ ਹੋਰਾਂ ਦੀ ਰੱਦ ਕੀਤੀ ਗਈ ਨਿਯੁਕਤੀ ਦੇ ਮਾਮਲੇ ਦੇ ਉੱਤੇ ਕੀ ਫੈਸਲਾ ਲੈਂਦੀ ਆ। ਜੇ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਦੀ ਉਹ ਸਟੇ ਦਿੰਦੀ ਆ ਇਹ ਦਿਨਕਰ ਗੁਪਤਾ ਹੋਰਾਂ ਨੂੰ ਕਿ ਇਹ ਅਜੇ ਜਿਹੜੀ ਦੀ ਸਟੇਟਸ ਕੋ ਰੱਖਿਆ ਜਾਵੇ, ਇਹਦੇ ਵਿੱਚ ਕੋਈ ਤਬਦੀਲੀ ਨਾ ਕੀਤੀ ਜਾਵੇ, ਤਾਂ ਦਿਨਕਰ ਗੁਪਤਾ ਹੋਰੀ ਜਿਹੜੇ ਦੀ ਉਹ DGP ਦੇ ਵਜੋਂ ਵਿਚਰਦੇ ਰਹਿਣਗੇ ਜਦੋਂ ਤੱਕ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਹ ਸੁਣਵਾਈ ਮੁਕੰਮਲ ਨਹੀਂ ਹੁੰਦੀ। ਜੇ ਇਸ ਮਾਮਲੇ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਜਿਹੜੀ ਉਹ ਸਟੇ ਨਹੀਂ ਦਿੰਦੀ, ਉਹ ਉਂਝ ਹੀ ਇਹਦੀ ਸੁਣਵਾਈ ਜਾਰੀ ਰੱਖਦੀ ਹੈ ਤੇ ਸੁਣਵਾਈ ਕੋਈ ਇੱਕ ਅੱਧੇ ਦਿਨ ਜਾਂ ਇੱਕ ਅੱਧੇ ਹਫ਼ਤੇ ਦੇ ਵਿੱਚ ਖਤਮ ਹੋਣ ਵਾਲੀ ਨਹੀਂ ਗੀ। ਜਿਹੋ ਜਿਹੇ ਹਾਲਾਤ ਨੇ ਫਿਰ ਉਹਨਾਂ ਹਾਲਾਤਾਂ ਦੇ ਵਿੱਚ ਮੁਸ਼ਕਲ ਜਿਹੜੀ ਦੀ ਉਹ ਖੜੀ ਹੋ ਜਾਣੀ ਆ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਦੇ ਵਾਸਤੇ, ਜਿਨ੍ਹਾਂ ਨੇ ਕਈ ਜਿਹੜੇ ਸੀਨੀਅਰ ਆਫੀਸਰ ਨੇ ਉਹਨਾਂ ਨੂੰ ਪਛਾਣ ਤੱਕ ਕੇ ਦਿਨਕਰ ਗੁਪਤਾ ਹੋਰਾਂ ਨੂੰ ਜਿਹੜਾ ਜੀ ਉਹ DGP ਲਾਇਆ ਸੀ। ਕਿਉਂਕਿ ਜਿਹੜਾ ਕੈਟ ਦਾ ਫੈਸਲਾ ਉਹਦੇ ਵਿੱਚ ਬਹੁਤ ਸਪਸ਼ਟ ਲਿਖਿਆ ਹੋਇਆ ਕਿ 4 ਹਫ਼ਤਿਆਂ ਦੇ ਵਿੱਚ ਪੰਜਾਬ ਸਰਕਾਰ ਜਿਹੜੇ ਆਫੀਸਰ ਨੇ ਉਹਨਾਂ ਦਾ ਨਵਾਂ ਪੈਨਲ ਬਣਾਵੇ ਔਰ ਉਸ ਪੈਨਲ ਨੂੰ ਜਿਹੜਾ ਜੀ UPSC ਦੇ ਕੋਲੇ ਭੇਜ ਕੇ ਨਵਾਂ DGP ਜਿਹੜਾ ਦੀ ਉਹ ਚੁਣਿਆ ਜਾਵੇ।
ਜੇ ਪੈਨਲ ਦੁਬਾਰਾ ਜਿਹੜਾ ਜੀ ਉਹ ਬਣਦਾ, ਨਵੇਂ ਸਿਰਿਓਂ ਬਣਦਾ, ਤਾਂ ਉਹਦੀ ਜਿਹੜੀ ਜੀ ਅਹਿਮ ਗੱਲ ਇਹ ਹੋਗੀ ਕਿ ਫਿਰ ਉਹਦੇ ਵਿੱਚੋਂ ਇਹ ਸੀਨੀਅਰ ਆਫੀਸਰ ਜਿਹੜੇ ਨੇ ਉਹਨਾਂ ਨੂੰ ਲਾਂਭੇ ਨਹੀਂ ਕੀਤਾ ਜਾ ਸਕਦਾ। ਇਹਦਾ ਇੱਕ ਟੈਕਨੀਕਲ ਪੱਖ ਇਹ ਵੀ ਆ ਕਿ ਜੇ ਮੰਨ ਲਓ ਮੁਹੰਮਦ ਮੁਸਤਫਾ ਹੋਰਾਂ ਨੂੰ ਪਾਸੇ ਕਰਨਾ ਹੋਵੇ ਇਹ ਕਹਿ ਕੇ ਕਿ ਉਹਨਾਂ ਦੀ ਪਤਨੀ MLA ਨੇ ਤੇ ਪੰਜਾਬ ਦੇ ਵਿੱਚ ਉਹ ਕੈਬਨਿਟ ਮੰਤਰੀ ਨੇ, ਉਹ ਪਾਸੇ ਹੋ ਸਕਦੇ ਨੇ। ਫਿਰ ਤੁਸੀਂ ਸਿਧਾਰਥ ਚਟੋਪਾਧਿਆਏ ਜਿਹੜੇ ਕਿ 1986 ਬੈਚ ਦੇ ਨੇ, 1985 ਬੈਚ ਦੇ ਨੇ ਮੁਹੰਮਦ ਮੁਸਤਫਾ, ਉਹਨਾਂ ਨੂੰ ਤਾਂ ਪਾਸੇ ਜਿਹੜਾ ਜੀ ਕਰ ਸਕਦੇ ਹੋ। ਚਟੋਪਾਧਿਆਏ ਸਾਹਿਬ ਨੂੰ ਜਿਹੜਾ ਜੀ ਉਹ ਪਾਸੇ ਨਹੀਂ ਤੁਸੀਂ ਜਿਹੜਾ ਜੀ ਉਹ ਕਰ ਸਕਦੇ। ਸੋ ਇਹ ਅੱਜ ਦਾ ਦਿਨ ਜਿਹੜਾ ਜੀ ਬੜਾ ਅਹਿਮ ਦਿਨ ਹੈ ਔਰ ਇਹ ਪੰਜਾਬ ਸਰਕਾਰ ਦੇ ਜਿਹੜਾ ਜੀ ਉਹ ਵਾਸਤੇ ਜੇ ਡਿਊਰਿੰਗ ਪ੍ਰੋਗਰਾਮ ਇਹਦੇ ਸੰਬੰਧੀ ਕੋਈ ਜਿਹੜੀ ਸਟੇ ਵਗੈਰਾ ਦੀ ਖਬਰ ਆਈ ਤਾਂ ਮੈਂ ਉਹ ਤੁਹਾਡੇ ਨਾਲ ਸਾਂਝੀ ਜਿਹੜੀ ਜੀ ਉਹ ਕਰੂੰਗਾ। ਤੋ ਦੇਖਦੇ ਹਾਂ ਜੀ ਕਿ ਕਿਸ ਪਾਸੇ ਵੱਲ ਨੂੰ ਇਹ ਕਹਾਣੀ ਜਿਹੜੀ ਉਹ ਜਾਂਦੀ। ਵੈਸੇ ਇਹ ਪਹਿਲੀ ਵਾਰੀ ਨਹੀਂ ਆ ਕਿ ਜਦੋਂ ਕਿਸੇ ਸਰਕਾਰ ਨੇ ਜਿਹੜਾ ਜੀ ਅਜਿਹਾ ਫੈਸਲਾ ਲੈ ਲਿਆ ਹੋਵੇ। ਪਿਛਲੀ ਜਿਹੜੀ ਸਰਕਾਰ ਸੀ ਅਕਾਲੀ BJP, ਉਹਨਾਂ ਨੇ ਵੀ ਇਸੇ ਤਰ੍ਹਾਂ ਦਾ ਕੰਮ ਜਿਹੜਾ ਕੀਤਾ ਸੀ ਜਦੋਂ ਉਹਨਾਂ ਨੇ ਸੁਮੇਧ ਸੈਣੀ ਹੋਰਾਂ ਨੂੰ ਲਿਆਂਦਾ ਸੀਗਾ ਐਜ਼ ਏ ਜਿਹੜਾ ਜੀ DGP ਦੇ ਵਜੋਂ। ਉਦੋਂ ਉਹਨਾਂ ਨੇ ਕਈ ਅਫਸਰ ਜਿਹੜੇ ਸੀਗੇ ਜੀ ਉਹਨਾਂ ਨੂੰ ਲਾਂਭੇ ਕਰ ਦਿੱਤਾ ਸੀਗਾ ਕਿਉਂਕਿ ਉਹ ਆਪਣੇ ਖਾਸਮ ਖਾਸ ਸੁਮੇਧ ਸੈਣੀ ਹੋਰਾਂ ਨੂੰ ਬਾਦਲ ਪਰਿਵਾਰ ਜਿਹੜਾ ਜੀ ਉਹ ਮੂਹਰੇ ਲਿਆਉਣਾ ਚਾਹੁੰਦਾ ਸੀ। ਜੀ ਇੱਦਾਂ ਦਾ ਤਾਂ ਬੜਾ ਕੁਝ ਕਰਦੇ ਜੀ। ਅੱਗੇ ਹੁਣ ਗੱਲ ਕਰਦੇ ਹਾਂ ਜਿਹੜੇ ਵਿਧਾਇਕ ਆ, ਚੁਣੇ ਹੋਏ ਨੁਮਾਇੰਦੇ ਆ, ਉਹਨਾਂ ਦੇ ਗੁੰਮਸ਼ੁਦਗੀ ਦੇ ਪੋਸਟਰ ਲੱਗ ਰਹੇ ਆ। ਪਿਛਲੀ ਵਾਰੀ ਵੀ ਆਪਾਂ ਗੱਲ ਕੀਤੀ ਸੀ, ਕਈਆਂ ਦੇ ਲੱਗੇ ਆ, ਤੇ ਹੁਣ ਰਮਨਜੀਤ ਸਿੱਕੀ ਦਾ ਵੀ ਪੋਸਟਰ ਚੱਲ ਰਿਹਾ। ਬਿਲਕੁਲ ਜੀ, ਪੋਸਟਰ ਕਈਆਂ ਦੇ ਜਿਹੜੀ ਉਹ ਲੱਗ ਰਹੇ ਆ। ਵੈਸੇ ਮੈਂਬਰ ਪਾਰਲੀਮੈਂਟ ਦੇ ਸਨੀ ਦਿਓਲ ਵਾਲੇ ਜ਼ਿਆਦਾ ਚਰਚਾ ਦੇ ਵਿੱਚ ਪਿਛਲੇ ਦਿਨਾਂ ਤੋਂ ਜਿਹੜੇ ਦੀ ਉਹ ਰਹੇ ਆ ਕਿ ਸਨੀ ਦਿਓਲ ਨਹੀਂ ਲੱਭ ਰਿਹਾ। ਇਹ ਗੁਰਦਾਸਪੁਰ ਲੋਕ ਸਭਾ ਹਲਕੇ ਵਾਲਿਆਂ ਦੀ ਜਿਹੜੀਆਂ ਦੀ ਉਹ ਪਹਿਲਾਂ ਉਹ ਵਿਨੋਦ ਖੰਨਾ ਦੇ ਪੋਸਟਰ ਲਾਉਂਦੇ ਰਹੇ, ਹੁਣ ਉਹ ਸਨੀ ਦਿਓਲ ਦੇ ਪੋਸਟਰ ਲਾਈ ਜਾਂਦੇ ਆ। ਜਿਹਨੇ ਜਿੱਤਣ ਤੋਂ ਬਾਅਦ ਅਧਿਆਰੇ ਦੇ ਦਿੱਤਾ ਸੀਗਾ ਇਸ ਲੋਕ ਸਭਾ ਹਲਕੇ ਨੂੰ, ਇੱਕ ਬੰਦੇ ਦੇ ਨਾਂ ਚਿੱਠੀ ਜਾਰੀ ਕਰਕੇ ਵੀ ਮੇਰੇ ਵਾਸਤੇ ਸਾਰਾ ਕੁਝ ਇਹੀ ਕਰੂਗਾ। ਮੁੜ ਕੇ ਸਨੀ ਦਿਓਲ ਹੋਰਾਂ ਨੇ ਉੱਥੇ ਕਿੱਥੇ ਜਿਹੜਾ ਜੀ ਉਹ ਆਉਣਾ ਸੀਗਾ, ਪਤਾ ਹੀ ਸੀਗਾ। ਪਰ ਜਿਹੜੇ ਹੁਣ ਪੋਸਟਰ ਲੱਗੇ ਆ ਇਹ ਹਲਕਾ ਜਿਹੜਾ ਜੀ ਇੱਥੇ ਖਡੂਰ ਸਾਹਿਬ ਆ ਜੀ, ਉੱਥੋਂ ਦੇ ਰਹਿਣ ਵਾਲੇ ਜਿਹੜਾ ਜੀ ਉਹਨਾਂ ਦੇ ਲੱਗੇ ਰਮਨਜੀਤ ਸਿੰਘ ਸਿੱਕੀ ਦੇ। ਇਹ ਗੋਇੰਦਵਾਲ ਸਾਹਿਬ ਦੀਆਂ ਜਿਹੜੀਆਂ ਕੰਧਾਂ ਨੇ ਉਹਨਾਂ ਦੇ ਉੱਤੇ ਲੱਗੇ ਆ। ਇਹਨਾਂ ਦੇ ਵਿੱਚ ਜਿਹੜਾ ਰਮਨਜੀਤ ਸਿੰਘ ਸਿੱਕੀ ਹੋਰਾਂ ਦੀ ਹਲਕੇ ਤੋਂ ਲਗਾਤਾਰ ਚੱਲਦੀ ਆ ਰਹੀ ਗੈਰ ਹਾਜ਼ਰੀ ਦੇ ਰੋਸ ਦੇ ਵਜੋਂ ਜਿਹੜਾ ਜੀ ਗੋਇੰਦਵਾਲ ਸਾਹਿਬ, ਫਤਿਆਬਾਦ ਤੇ ਖਡੂਰ ਸਾਹਿਬ ਦੇ ਪਿੰਡਾਂ ਦੇ ਵਿੱਚ ਇਹ ਗੁੰਮਸ਼ੁਦਗੀ ਦੇ ਪੋਸਟਰ ਵੱਡੀ ਗਿਣਤੀ ਦੇ ਵਿੱਚ ਲੱਗ ਗਏ ਆ। ਇਹਨਾਂ ਪੋਸਟਰਾਂ ਦੇ ਉੱਤੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੇ ਵੱਲੋਂ ਹਲਕੇ ਦੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੂਚੀ ਬਣਾ ਕੇ ਤੰਜ਼ ਜਿਹੜਾ ਜੀ ਉਹ ਕੱਸਿਆ ਗਿਆ। ਵਿਧਾਇਕ ਦੀ ਕਾਰਗੁਜ਼ਾਰੀ ਦੇ ਵਜੋਂ ਪਹਿਲੇ ਨੰਬਰ ਦੇ ਉੱਤੇ ਹਲਕਾ ਖਡੂਰ ਸਾਹਿਬ ਦੀਆਂ ਟੁੱਟੀਆਂ ਸੜਕਾਂ, ਦੂਜੇ ਨੰਬਰ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਲਾਰੇ, ਤੀਜੇ ਨੰਬਰ ਤੇ ਰੇਤ ਮਾਫੀਏ ਨੂੰ ਸ਼ਹਿ ਦੇਣਾ, ਚੌਥੇ ਨੰਬਰ ਤੇ ਝੂਠੇ ਕੇਸ ਦਰਜ ਕਰਵਾਉਣਾ, ਤੇ ਪੰਜਵੇਂ ਨੰਬਰ ਤੇ ਥਾਣਿਆਂ ਤੇ ਸਰਕਾਰੀ ਦਫ਼ਤਰਾਂ ਦੇ ਵਿੱਚ ਆਮ ਲੋਕਾਂ ਦੀ ਹੁੰਦੀ ਲੁੱਟ ਜਿਹੜੀ ਆ ਜੀ ਉਹਨੂੰ ਦਰਸਾਇਆ ਗਿਆ। ਪੋਸਟਰ ਦੇ ਉੱਤੇ ਰਮਨਜੀਤ ਸਿੰਘ ਦੀ ਫੋਟੋ ਦੇ ਉੱਤੇ ਦਰਸ਼ਨਾਂ ਨੂੰ ਤਰਸੇ ਲੋਕ, ਇਹ ਜਿਹੜਾ ਜੀ ਉਹ ਲਿਖਿਆ ਗਿਆ। ਰਮਨਜੀਤ ਸਿੰਘ ਸਿੱਕੀ ਆਪਣੀ ਰੂਟੀਨ ਦੇ ਅਨੁਸਾਰ ਭਾਵੇਂ ਹਰਿਮੰਦਰ ਸਾਹਿਬ ਦੇ ਵਿੱਚ 1 ਮਹੀਨੇ ਦੀ ਸੇਵਾ ਲਈ ਗਏ ਹੋਏ ਆ, ਪਰ ਉਹਨਾਂ ਦੇ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਲਕੇ ਦੇ ਲੋਕਾਂ ਦੇ ਨਾਲ ਬਣਾਈ ਹੋਈ ਜਿਹੜੀ ਦੂਰੀ ਆ ਉਹ ਇਸ ਵੇਲੇ ਚਰਚਾ ਦਾ ਵਿਸ਼ਾ ਜਿਹੜੀ ਜੀ ਉਹ ਬਣੀ ਹੋਈ ਆ। ਜਿਹੜੇ ਉਹਨਾਂ ਦੇ ਮੀਡੀਆ ਇੰਚਾਰਜ ਆ ਉਹ ਆਪ ਤਾਂ ਕਿਸੇ ਨੂੰ ਮਿਲਦੇ ਨਹੀਂ ਗੇ। ਰਮਨਜੀਤ ਸਿੱਕੀ ਉਹਦੇ ਮੀਡੀਆ ਇੰਚਾਰਜ ਜਿਹੜੇ ਆ ਜੀ ਉਹ ਇਹ ਕਹਿੰਦੇ ਆ ਕਿ ਇਹ ਪੋਸਟਰ ਗਲਤ ਹੈ। ਉਹ ਤਾਂ ਲਗਾਤਾਰ ਜਿਹੜੇ ਜੀ ਲੋਕਾਂ ਦੇ ਸੰਪਰਕ ਦੇ ਵਿੱਚ ਨੇ। ਕਿਹਨਾਂ ਦੇ ਸੰਪਰਕ ਦੇ ਵਿੱਚ ਨੇ ਕੁਛ ਨਹੀਂ ਜਿਹੜਾ ਜੀ ਉਹ ਪਤਾ, ਔਰ ਕੁਛ ਥਾਵਾਂ ਦੇ ਉੱਤੇ ਇਹ ਪੋਸਟਰ ਜਿਹੜੇ ਆ ਜੀ ਉਹ ਪਾੜੇ ਗਏ ਆ। ਔਰ ਇਹ ਜਿਹੜੇ ਆ ਰਮਨਜੀਤ ਸਿੰਘ ਸਿੱਕੀ ਦੇ ਜਿਹੜੇ ਬੰਦੇ ਨੇ ਜੀ ਉਹ ਇਹ ਗੱਲ ਕਹਿੰਦੇ ਆ ਕਿ ਇਹ ਵਿਰੋਧੀਆਂ ਨੇ ਜਿਹੜੇ ਜੀ ਉਹ ਲਵਾਏ ਆ। ਜੇ ਵਿਰੋਧੀਆਂ ਨੇ ਲਵਾਏ ਆ ਤੇ ਉਹ ਇਹ ਨਹੀਂ ਕੁਝ ਵੀ ਦੱਸ ਰਹੇ ਕਿ ਰਮਨਜੀਤ ਸਿੰਘ ਸਿੱਕੀ ਹੋਰੀ ਲੋਕਾਂ ਨੂੰ ਕਿੱਥੇ ਮਿਲਦੇ ਆ, ਕਦੋਂ ਮਿਲਦੇ ਆ, ਤੇ ਹੁਣ ਤੱਕ ਉਹਨਾਂ ਨੇ ਹਲਕੇ ਦੇ ਵਿੱਚ ਜਿਹੜੇ ਜੀ ਉਹ ਕਿਹੜੇ ਕੰਮ ਕਰਵਾਏ ਆ। ਲੋਕਾਂ ਦੇ ਵੱਲੋਂ ਇਹ ਇੱਕ ਨਵਾਂ ਜਿਹੜਾ ਜੀ ਤੁਸੀਂ ਕਹਿ ਲਓ ਕਿ ਸਟਾਈਲ ਹੈ ਜਿਹਦੇ ਤਹਿਤ ਉਹ ਸਟਾਇਰ ਦੇ ਰੂਪ ਦੇ ਵਿੱਚ ਆਪਣੇ ਚੁਣੇ ਹੋਏ ਨੁਮਾਇੰਦਿਆਂ ਨੂੰ, ਚਾਹੇ ਉਹ MLA ਆ ਤੇ ਚਾਹੇ ਉਹ MP ਆ, ਉਹਨਾਂ ਨੂੰ ਪੋਸਟਰਾਂ ਦੇ ਰਾਹੀਂ ਲੱਭ ਰਹੇ। ਹੁਣ ਇਹ ਲੱਭ ਰਹੇ ਨਾ, ਪਰ ਜਦੋਂ ਫਿਰ ਦੁਬਾਰਾ ਵੋਟਾਂ ਆਉਣੀਆਂ 5 ਸਾਲਾਂ ਬਾਅਦ ਤੇ ਵੋਟਾਂ ਫਿਰ ਉਹਨਾਂ ਨੂੰ ਪਾ ਦੇਣੀਆਂ ਇਹਨਾਂ ਨੇ। ਤੇ ਅੱਗੇ ਦੇਸ਼ ਭਗਤ ਯਾਦਗਾਰ ਹਾਲ ਹੈ ਜਲੰਧਰ ਦੇ ਵਿੱਚ, ਉਹ ਸਵਾਲ ਉੱਠ ਰਿਹਾ ਕਿ ਭਾਜਪਾ ਵਾਲੇ ਉਹਦੇ ਵਿੱਚ ਆਪਣਾ ਫੰਕਸ਼ਨ ਕਿਵੇਂ ਕਰ ਗਏ।
ਐਕਚੁਅਲੀ ਜੀ ਇਹ ਮਾਮਲਾ ਹੈ ਤਾਂ ਪਿਛਲੇ ਦਿਨਾਂ ਤੋਂ ਜਿਹੜਾ ਜੀ ਉਹ ਕਾਫੀ ਗਰਮਾਇਆ ਹੋਇਆ, ਔਰ ਹੁਣ ਇੰਨਾ ਆ ਕਿ ਇਹ ਕੁਝ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣ ਗਿਆ। ਭਾਰਤੀ ਜਨਤਾ ਪਾਰਟੀ ਨੂੰ ਉਹਦੇ ਸਮਾਗਮ ਦੇ ਵਾਸਤੇ ਦੇਸ਼ ਭਗਤ ਯਾਦਗਾਰ ਹਾਲ ਦੇਣ ਸੰਬੰਧੀ ਜਿਹੜਾ ਵਿਵਾਦ ਆ ਇਹ ਵੱਡਾ ਰੂਪ ਧਾਰਨ ਜਿਹੜਾ ਜੀ ਉਹ ਕਰ ਰਿਹਾ। ਭਾਜਪਾ ਦੇ ਪੰਜਾਬ ਤੋਂ ਆਗੂ ਮਨੋਰੰਜਨ ਕਾਲੀਆ ਨੇ ਟਿੱਪਣੀ ਕਰਦਿਆਂ ਕਿਹਾ ਕਿ ਦੇਸ਼ ਭਗਤ ਯਾਦਗਾਰ ਕਮੇਟੀ ਜੇ ਕਾਂਗਰਸ ਨੂੰ ਆਪਣਾ ਇਹ ਜਿਹੜਾ ਦੀ ਹਾਲ ਸਮਾਗਮ ਕਰਨ ਦੇ ਵਾਸਤੇ ਦੇ ਸਕਦੀ ਹੈ ਤੇ ਭਾਜਪਾ ਦੇ ਵਾਸਤੇ ਇਤਰਾਜ਼ ਕਿਉਂ ਪ੍ਰਗਟ ਜਿਹੜਾ ਦੀ ਉਹ ਕੀਤਾ ਜਾ ਰਿਹਾ। ਮਨੋਰੰਜਨ ਕਾਲੀਆ ਕਹਿੰਦਾ ਕਿ ਇਸ ਮਾਮਲੇ ਨੂੰ ਐਵੇਂ ਬਿਨਾਂ ਮਤਲਬ ਤੋਂ ਜਿਹੜਾ ਦੀ ਉਹ ਵਧਾਇਆ ਜਾ ਰਿਹਾ। ਇਹ ਵੀ ਕਿਹਾ ਕਿ ਪ੍ਰਬੰਧਕੀ ਕਮੇਟੀ ਨੂੰ ਫੀਸ ਦੇਣ ਤੋਂ ਬਾਅਦ ਇਹ ਹਾਲ ਜਿਹੜਾ ਉਹ ਵਰਤਿਆ ਗਿਆ ਸੀਗਾ, ਜਿਵੇਂ ਹੋਰ ਸਿਆਸੀ ਪਾਰਟੀਆਂ ਜਿਹੜਾ ਦੀ ਉਹ ਇਸ ਹਾਲ ਨੂੰ ਵਰਤਦੀਆਂ ਨੇ, ਉੱਦਾਂ ਹੀ ਉਹ ਕਹਿੰਦੇ ਅਸੀਂ ਜਿਹੜਾ ਦੀ ਉਹ ਵਰਤਿਆ। ਪੰਜਾਬ ਮਨੁੱਖੀ ਅਧਿਕਾਰ ਸੰਗਠਨ ਤੋਂ ਹੈਗੇ ਨੇ ਗੁਰਬਚਨ ਸਿੰਘ ਬਚਨ, ਉਹ ਇਹ ਕਹਿੰਦੇ ਆ ਕਿ ਜਦੋਂ ਸਾਲ 2000 ਦੇ ਵਿੱਚ ਉਹ ਜਸਟਿਸ ਕੁਲਦੀਪ ਸਿੰਘ ਦੇ ਕਹਿਣ ਦੇ ਉੱਤੇ ਪੀਪਲਜ਼ ਕਮਿਸ਼ਨ ਦਾ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਕਰਵਾਉਣ ਲਈ ਗਏ ਤਾਂ ਉਹਨਾਂ ਨੂੰ ਹਾਲ ਤੋਂ ਮਨਾ ਕਰ ਦਿੱਤਾ ਗਿਆ ਸੀਗਾ। ਪਹਿਲਾਂ 3000 ਰੁਪਈਆ ਜਮ੍ਹਾਂ ਵੀ ਜਿਹੜਾ ਜੀ ਉਹ ਕਰਵਾ ਲਿਆ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਹਾਲ ਦੇਣ ਤੋਂ ਜਿਹੜੀ ਦੀ ਉਹ ਨਾ ਕਰ ਦਿੱਤੀ ਗਈ। ਇਹ ਕਿਹਾ ਗਿਆ ਕਿ ਪੀਪਲਜ਼ ਕਮਿਸ਼ਨ ਖਾਲਿਸਤਾਨੀਆਂ ਨੇ ਬਣਾਇਆ ਹੋਇਆ। ਉਹ ਇਹ ਵੀ ਕਹਿੰਦੇ ਆ ਕਿ ਜਦੋਂ ਉਹਨਾਂ ਨੇ ਕਿਹਾ ਕਿ ਕਮਿਸ਼ਨ ਤਾਂ ਜਸਟਿਸ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਤਾਲਮੇਲ ਕਮੇਟੀ ਨੇ ਬਣਾਇਆ, ਤਾਂ ਉਹਦੇ ਜਿਹੜਾ ਜੀ ਰਾਮ ਨਾਰਾਇਣ ਵਰਗੇ ਜਿਹੜੇ ਹਿੰਦੂ ਭਾਈਚਾਰੇ ਨੂੰ ਉਹ ਵੀ ਮੈਂਬਰ ਨੇ। ਉਦੋਂ ਵੀ ਇਹ ਕਿਹਾ ਗਿਆ ਕਿ ਨਹੀਂ, ਇਹ ਹਾਲ ਤੁਹਾਨੂੰ ਕਿਰਾਏ ਦੇ ਉੱਤੇ ਨਹੀਂ ਦਿੱਤਾ ਜਾਊਗਾ। ਪੰਜਾਬੀ ਦੇ ਪ੍ਰਸਿੱਧ ਲੇਖਕ ਵਰਿਆਮ ਸਿੰਘ ਸੰਧੂ ਹੋਰਾਂ ਨੇ ਵੀ ਜਿਹੜਾ ਦੀ ਇਸ ਮਾਮਲੇ ਤੇ ਲਿਖਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਦੇ ਨਾਲ ਜੁੜਿਆ ਹੋਣ ਕਰਕੇ ਉਹ ਇਸ ਪੱਖੋਂ ਸ਼ਰਮਸਾਰ ਨੇ ਕਿ ਇਹ ਬੀਜੇਪੀ ਨੂੰ ਕਿਉਂ ਦਿੱਤਾ ਗਿਆ। ਕਈ ਲੇਖਕ ਤੇ ਬੁੱਧੀਜੀਵੀ ਜਿਹੜੇ ਦੀ ਉਹ ਵੀ ਇਸ ਮਾਮਲੇ ਦੇ ਵਿੱਚ ਜਿਹੜਾ ਦੀ ਉਹ ਅੱਗੇ ਕੁੱਦੇ ਆ ਕਿ ਜਿਹੜੀ ਇੱਕ ਭਾਜਪਾ ਜਿਹੜੀ ਹੈ ਜੀ ਉਹਦੇ ਵੱਲੋਂ CAA ਦੇ ਹੱਕ ਦੇ ਵਿੱਚ ਜਿਹੜੀ ਦੀ ਉਹ ਮੀਟਿੰਗ ਕਰਨ ਦੇ ਵਾਸਤੇ ਇਸ ਹਾਲ ਦੀ ਵਰਤੋਂ ਕਿਉਂ ਕੀਤੀ ਗਈ। ਇਹਦੇ 'ਚ ਇੱਕ ਡਾਕਟਰ ਸੇਵਾ ਸਿੰਘ ਨੇ ਜੀ ਉਹ ਕਹਿੰਦੇ ਨੇ ਕਿ RSS ਪਿਛਲੇ 100 ਸਾਲਾਂ ਤੋਂ ਆਪਣੇ ਹਿੰਦੂ ਤਵੀ ਏਜੰਡੇ ਦੇ ਉੱਤੇ ਕੰਮ ਜਿਹੜਾ ਜੀ ਉਹ ਕਰ ਰਹੀ ਆ। ਉਹ ਕਹਿ ਰਿਹਾ ਕਿ ਅਜਿਹੀਆਂ ਜਿਹੜੀਆਂ ਸੰਸਥਾਵਾਂ ਦੇਸ਼ ਭਗਤ ਯਾਦਗਾਰ ਹਾਲ ਵਰਗੀਆਂ, ਉਹਨਾਂ ਨੂੰ ਇਹ ਗੱਲ ਸਮਝ ਨਾ ਆਉਣੀ ਔਰ ਸਮਝ ਤੋਂ ਜਿਹੜਾ ਦੀ ਪਰੇ ਹੋ ਕੇ ਇਹ ਹਾਲ ਜਿਹੜਾ ਉਹਨਾਂ ਦੇ ਫੰਕਸ਼ਨ ਦੇ ਵਾਸਤੇ ਦੇ ਦੇਣਾ ਬਦਕਿਸਮਤੀ ਵਾਲੀ ਜਿਹੜੀ ਦੀ ਉਹ ਗੱਲ ਹੈ। ਸਵਾਲ ਇਹ ਆ ਕਿ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਹੈ ਕਿ ਜਿਹੜੀ ਘੁਸਪੈਠ ਹੈ ਨਾ ਜੀ ਉਹ ਹਰੇਕ ਜਗ੍ਹਾ ਦੇ ਉੱਤੇ ਹੋ ਗਈ ਹੋਈ ਆ। ਔਰ ਵੈਸੇ ਤਾਂ ਪਤਾ ਨਹੀਂ ਹੁਣ ਅੱਗੋਂ ਜਿਹੜਾ ਜੀ ਆਹ ਨੂੰਹ ਮਾਸ ਦਾ ਰਿਸ਼ਤਾ ਜਿਹੜਾ ਜੀ ਉਹ ਕਿੱਧਰ ਨੂੰ ਜਾਂਦਾ, ਨਹੀਂ ਤਾਂ CAA ਦੇ ਹੱਕ ਦੇ ਵਿੱਚ ਇਹ ਨਹੀਂ ਸੀ ਪਤਾ ਵੀ ਤੇਜਾ ਸਿੰਘ ਸਮੁੰਦਰੀ ਹਾਲ ਹੀ ਦੇ ਦਿੰਦੇ ਜੀ। ਬਿਲਕੁਲ ਜੀ, ਪਤਾ ਨਹੀਂ ਕੀ ਕੁਛ ਦਿੱਤਾ ਹੈ ਵੀ ਹੋਣਾ ਇਹਨਾਂ ਨੇ। ਅੱਗੇ ਟਕਸਾਲੀਆਂ ਦੀ ਜੇ ਗੱਲ ਕਰੀਏ ਜੋ ਅਕਾਲੀ ਦਲ ਦੇ ਨਾਲੋਂ ਤੋੜ ਵਿਛੋੜਾ ਹੋਏ ਆ, ਨਵਜੋਤ ਸਿੰਘ ਸਿੱਧੂ ਨੂੰ ਵੀ ਇਸ਼ਾਰਾ ਕਰ ਰਿਹਾ ਕਿ ਆ ਜਾਓ ਸਾਡੇ ਨਾਲ। ਦੇਖੋ ਇਸ਼ਾਰੇ ਤਾਂ ਜਿਹੜਾ ਜੀ ਉਹ ਹੋ ਰਹੇ ਆ, ਕਈ ਪਾਸਿਆਂ ਤੋਂ ਜਿਹੜੇ ਜੀ ਹੋ ਰਹੇ ਆ, ਪਰ ਨਵਜੋਤ ਸਿੰਘ ਸਿੱਧੂ ਦੀ ਜਿਹੜੀ ਚੁੱਪ ਹੈ ਉਹ ਤਾਂ ਅਜੇ ਨਿਰੰਤਰ ਜਿਹੜਾ ਜੀ ਉਹ ਜਾਰੀ ਆ। ਬਲਕਿ ਜੇ ਇਹ ਕਹਿ ਲਿਆ ਜਾਵੇ ਕਿ ਇਹ ਤਾਂ ਖਤਰਨਾਕ ਹੈ, ਹੁਣ ਏਡੀ ਲੰਬੀ ਜਿਹੜੀ ਸਿਆਸਤ ਦੇ ਵਿੱਚ ਚੁੱਪ ਹੋਣੀ, ਪਤਾ ਨਹੀਂ ਨਵਜੋਤ ਸਿੰਘ ਸਿੱਧੂ ਹੋਰੀ ਕਿਸ ਜਿਹੜਾ ਜੀ ਉਹ ਇਹ ਜੋੜ ਤੋੜ ਦੇ ਹਿਸਾਬ ਦੇ ਨਾਲ ਜਿਹੜਾ ਜੀ ਉਹ ਬੈਠੇ ਹੋਏ ਆ। ਜਿਹੜੀ ਕੱਲ ਮੀਟਿੰਗ ਹੋਈ ਆ ਸੋਨੀਆ ਗਾਂਧੀ ਹੋਰਾਂ ਦੇ ਨਾਲ, ਉਹਦੇ ਚੋਂ ਅਜੇ ਕੁਝ ਚੀਜ਼ਾਂ ਸਾਹਮਣੇ ਆਉਣੀਆਂ ਬਾਕੀ, ਕਿਉਂਕਿ ਇਹ ਕਿਹਾ ਜਾਂਦਾ ਕਿ ਜਿਹੜੀ ਕਾਂਗਰਸ ਹਾਈ ਕਮਾਂਡ ਹੈ ਉਹ ਅਜੇ ਵੀ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜੀ ਕੋਸ਼ਿਸ਼ ਕਰ ਰਹੀ ਹੈ ਕਿ ਉਹਨੂੰ ਲਿਆਂਦਾ ਜਾਵੇ ਦੁਬਾਰਾ ਇੱਥੇ ਮੰਤਰੀ ਮੰਡਲ ਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਹੋਰੀ ਮੰਨਣਗੇ ਜਾਂ ਨਹੀਂ ਉਹ ਆਪਣੀ ਜਗ੍ਹਾ ਦੇ ਉੱਤੇ ਹੈ, ਪਰ ਜਿਹੜਾ ਜੀ ਹੁਣ ਟਕਸਾਲੀ ਅਕਾਲੀ ਦਲ ਜਿਹੜਾ ਜੀ ਉਹਨੇ ਇਸ਼ਾਰਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਹੋਰੀ ਸਾਡੇ ਨਾਲ ਜਿਹੜਾ ਜੀ ਉਹ ਤੁਰਨ। ਇਹ ਵੀ ਕਿਹਾ ਜਾ ਰਿਹਾ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਸੰਪਰਕ ਕਰਨ ਦਾ ਯਤਨ ਜਿਹੜਾ ਜੀ ਉਹ ਕੀਤਾ ਜਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਟਕਸਾਲੀ ਅਕਾਲੀ ਦਲ ਹੈ ਉਹ ਬਾਦਲ ਵਿਚਲੇ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਇਕਜੁੱਟ ਕਰਨ ਦੀ ਮੁਹਿੰਮ ਜਿਹੜੀ ਜੀ ਉਹ ਚਲਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਕਿ ਕਈ ਆਗੂਆਂ ਨੇ ਇੱਕ ਸਟੇਜ ਦੇ ਉੱਤੇ ਇਕੱਠੇ ਕੀਤੇ ਆ ਤੇ ਅੱਗੋਂ ਜਿਹੜੇ ਬਾਕੀ ਆਗੂ ਨੇ ਉਹਨਾਂ ਦੇ ਨਾਲ ਵੀ ਸੰਪਰਕ ਜਿਹੜਾ ਜੀ ਉਹ ਸਾਧਿਆ ਜਾ ਰਿਹਾ। ਸਫਰੇ ਅਕਾਲੀ ਲਹਿਰ ਦੇ ਵਿੱਚ ਇਹ ਕਿਹਾ ਗਿਆ ਜੀ ਕਿ ਸਾਰੇ ਆਗੂ ਇਕੱਠੇ ਹੋਏ ਨੇ। ਹੁਣ ਜਿਹੜੇ ਅਕਾਲੀ ਦਲ ਟਕਸਾਲੀ ਦੇ ਸਕੱਤਰ ਨੇ ਉਹਨੇ ਇਹ ਗੱਲ ਕਹੀ ਆ, ਸੇਵਾ ਸਿੰਘ ਸੇਖਵਾਂ ਨੇ, ਕਿ ਅਸੀਂ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਜੀ ਬੇਨਤੀ ਕਰਾਂਗੇ ਕਿ ਉਹ ਸਾਡੇ ਨਾਲ ਤੁਰਨ ਤੇ ਉਹਨਾਂ ਨੂੰ ਸੱਦਾ ਦਿੱਤਾ ਜਾ ਰਿਹਾ।
ਇਹ ਵੀ ਕਿਹਾ ਜਾ ਰਿਹਾ ਕਿ ਜੇ ਉਹ ਸ਼ਮੂਲੀਅਤ ਦੀ ਮੰਨਦੇ ਆ ਤੇ ਪਾਰਟੀ ਦੇ ਆਗੂ ਨੰਗੇ ਪੈਰੀ ਉਹਨਾਂ ਨੂੰ ਲੈਣ ਜਾਣਗੇ, ਨਵਜੋਤ ਸਿੰਘ ਸਿੱਧੂ ਹੋਰਾਂ ਨੂੰ। ਔਰ ਉਹ ਇਹ ਵੀ ਕਹਿੰਦੇ ਆ ਕਿ ਜੇ ਨਵਜੋਤ ਸਿੰਘ ਸਿੱਧੂ ਉਹਨਾਂ ਨਾਲ ਤੁਰਦੇ ਆ ਤੇ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਦੇ ਵਜੋਂ ਉਹਨੂੰ ਸੱਦਾ ਦਿੱਤਾ ਜਾਊਗਾ। ਇਹ ਵੀ ਕਿਹਾ ਜਾ ਰਿਹਾ ਕਿ ਸਾਬਕਾ ਸੰਸਦ ਮੈਂਬਰ ਨੇ ਰਤਨ ਸਿੰਘ ਅਜਨਾਲਾ, ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਦੀ ਉਹ ਸੌਂਪੀ ਗਈ ਆ ਕਿ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਸੰਪਰਕ ਕਰਨ ਤੇ ਉੱਥੋਂ ਜਿਹੜਾ ਜੀ ਉਹਨਾਂ ਨੂੰ ਪਾਰਟੀ ਦੇ ਨਾਲ ਤੋਰਨ, ਇਹ ਕਹਿ ਕੇ ਕਿ ਅਕਾਲੀ ਦਲ ਟਕਸਾਲੀ ਉਹਨਾਂ ਨੂੰ ਜਿਹੜਾ ਜੀ ਮੁੱਖ ਮੰਤਰੀ ਦੇ ਅਹੁਦੇਦਾਰ ਦੇ ਵਜੋਂ ਪ੍ਰਚਾਰੂਗਾ ਜੀ। ਹੁਣ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਨਾਲ ਸੰਪਰਕ ਹੁੰਦਾ ਜਾਂ ਨਹੀਂ, ਉਹ ਕੀ ਕਹਿੰਦੇ ਆ ਜੀ, ਇਹ ਬਾਅਦ ਵਾਲੀ ਜਿਹੜੀ ਦੀ ਉਹ ਗੱਲ ਹੈ। ਪਰ ਇੰਨਾ ਜ਼ਰੂਰ ਹੈ ਕਿ ਇਸ਼ਾਰਾ ਟਕਸਾਲੀ ਅਕਾਲੀ ਦਲ ਨੇ ਜ਼ਰੂਰ ਜਿਹੜਾ ਜੀ ਉਹ ਕੀਤਾ। ਇਹ ਕਿਹਾ ਜਾ ਸਕਦਾ ਜੀ ਕਿ ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਪੰਜਾਬ ਦੇ ਵਿੱਚ ਕੁਝ ਨਵੀਆਂ ਸਫਬੰਦੀਆਂ ਜਿਹੜੀਆਂ ਜੀ ਉਹ ਪੈਦਾ ਹੋ ਸਕਦੀਆਂ ਨੇ, ਨਾ ਸਿਰਫ ਟਕਸਾਲੀ ਅਕਾਲੀ ਦਲ ਦੇ ਵੱਲੋਂ ਬਲਕਿ ਸੁਖਦੇਵ ਸਿੰਘ ਢੀਂਡਸਾ ਦੀ ਜਿਹੜੀ ਸਰਗਰਮੀ ਆ ਉਹ ਵੀ ਇਹਨਾਂ ਦਿਨਾਂ 'ਚ ਕਾਫੀ ਆ। ਔਰ ਇਹ ਵੀ ਸਮਝਿਆ ਜਾ ਰਿਹਾ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਜੀ ਉਹ ਹੁਣ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਜੀ ਉਹਦੀਆਂ ਚੋਣਾਂ ਵੀ ਕਰਵਾਉਣੀਆਂ ਚਾਹੂਗੀ। ਇਹ ਚੋਣਾਂ ਸੰਭਾਵੀ ਰੂਪ ਦੇ ਵਿੱਚ ਸੂਤਰਾਂ ਦੇ ਮੁਤਾਬਕ ਜੂਨ ਜੁਲਾਈ ਦੇ ਵਿੱਚ ਹੋ ਸਕਦੀਆਂ ਜੀ। ਤੇ ਅੱਗੇ ਕਰਦੇ ਆ ਗੱਲ ਦਿੱਲੀ ਦੇ ਵਿੱਚ ਅਜੇ ਵੀ ਇੱਕ ਸੂਤਰੀ ਸਥਿਤੀ ਦੇ ਵਿੱਚ ਲੱਗਦੇ ਆ ਕਿ ਭਾਜਪਾ ਵਾਲੇ ਤੇ ਕਾਂਗਰਸ ਵਾਲੇ, ਕਿਉਂਕਿ ਉਹਨਾਂ ਨੂੰ ਕੋਈ ਕੇਜਰੀਵਾਲ ਦੇ ਬਰਾਬਰ ਬੰਦਾ ਹੀ ਨਹੀਂ ਮਿਲ ਰਿਹਾ। ਬਿਲਕੁਲ ਜੀ, ਐਕਚੁਅਲੀ ਇਹ ਹੈ ਕਿ ਕੱਲ ਅਰਵਿੰਦ ਕੇਜਰੀਵਾਲ ਉਹਨਾਂ ਨੇ ਜਿਹੜਾ ਦੀ ਉਹ ਪੇਪਰ ਭਰਨੇ ਸੀਗੇ ਤੇ ਪੇਪਰ ਇਸ ਕਰਕੇ ਨਹੀਂ ਭਰੇ ਜਾ ਸਕੇ ਕਿ ਜਿਹੜਾ ਉਹਨਾਂ ਨੇ ਰੋਡ ਸ਼ੋਅ ਕੱਢਿਆ ਉਹਦੇ ਵਿੱਚ ਰਸ਼ ਜਿਹੜਾ ਦੀ ਉਹ ਇੰਨਾ ਸੀਗਾ ਕਿ ਉਹ ਪਹੁੰਚ ਨਹੀਂ ਸਕੇ ਦਫ਼ਤਰ ਤੱਕ। ਅੱਜ ਜਿਹੜਾ ਜੀ ਲਾਸਟ ਦਿਨ ਹੈ ਦਿੱਲੀ ਦੇ ਵਿੱਚ ਨੋਮੀਨੇਸ਼ਨ ਜਿਹੜਾ ਦੀ ਉਹ ਭਰਨ ਦਾ। ਔਰ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਇੱਕ ਲਿਸਟ ਜਿਹੜੀ ਹੈ ਜੀ ਆ ਹੁਣੇ ਕੁਝ ਸਮਾਂ ਪਹਿਲਾਂ ਆਈ ਹੈ 10 ਕੈਂਡੀਡੇਟ ਦੀ। ਉਹਦੇ ਵਿੱਚ ਨਵੀਂ ਦਿੱਲੀ ਜਿੱਥੋਂ ਅਰਵਿੰਦ ਕੇਜਰੀਵਾਲ ਚੋਣ ਲੜ ਰਿਹਾ, ਸੁਨੀਲ ਯਾਦਵ ਨੂੰ ਉਮੀਦਵਾਰ ਜਿਹੜਾ ਜੀ ਉਹ ਬਣਾਇਆ ਗਿਆ। ਅਜੇ ਤੱਕ ਕਾਂਗਰਸ ਦੀ ਲਿਸਟ ਨਹੀਂ ਆਈ ਜੀ। ਕਾਂਗਰਸ ਦੇ ਜਿਹੜੀਆਂ ਸੀਟਾਂ ਅਜੇ ਉਹਨਾਂ ਨੇ ਡਿਕਲੇਅਰ ਨਹੀਂ ਕੀਤੀਆਂ ਜਿਹੜੀਆਂ, ਉਹਨਾਂ ਦੇ ਵਿੱਚ ਨਵੀਂ ਦਿੱਲੀ ਦੀ ਵੀ ਜਿਹੜੀ ਉਹ ਸ਼ਾਮਲ ਹੈ। ਭਾਰਤੀ ਜਨਤਾ ਪਾਰਟੀ ਤੇ ਕਿਉਂਕਿ ਜੇ ਸੁਨੀਲ ਯਾਦਵ ਦੇਖਿਆ ਜਾਵੇ ਤਾਂ ਕੋਈ ਬਹੁਤ ਵੱਡਾ ਨਾਮ ਨਹੀਂ ਜਿਹੜਾ ਵੀ ਹੈਗਾ। ਜਿਹੋ ਜਿਹੀਆਂ ਅਟਕਲਾਂ, ਜਿਹੋ ਜਿਹੀਆਂ ਕਿਆਸ ਅਰਾਈਆਂ ਲਾਈਆਂ ਸੀਗੀਆਂ ਕਿ ਉਹ ਕਿਸੇ ਵੱਡੇ ਨਾਮ ਨੂੰ ਲਿਆ ਸਕਦੇ ਆ ਨਵੀਂ ਦਿੱਲੀ ਤੋਂ, ਉਸੇ ਤਰ੍ਹਾਂ ਦੀਆਂ ਕਿਆਸ ਅਰਾਈਆਂ ਜਿਹੜੀਆਂ ਜੀ ਉਹ ਲੱਗ ਰਹੀਆਂ ਨੇ ਕਾਂਗਰਸ ਦੇ ਤਰਫੋਂ ਵੀ ਕਿ ਕਾਂਗਰਸ ਵਾਲੇ ਜਿਹੜੇ ਜੀ ਕਿਸੇ ਵੱਡੇ ਨਾਮ ਨੂੰ ਲਿਆ ਸਕਦੇ। ਹੁਣ ਲਿਆਉਣਾ ਕਦੋਂ ਆ, ਇਹ ਵੱਡਾ ਜਿਹੜਾ ਜੀ ਉਹ ਸਵਾਲ ਹੈ। ਅੱਜ ਲਾਸਟ ਦਿਨ ਹੈ ਜੀ ਜਿਹੜੇ ਕਾਗਜ਼ ਭਰਨ ਦਾ। ਔਰ ਜਿਹੜੀ ਆਮ ਆਦਮੀ ਪਾਰਟੀ ਜਿਹੜੀ ਉੱਥੇ ਸੱਤਾਧਾਰੀ ਸੀਗੀ ਉਹ ਨੇ ਜਿਹੜਾ ਸੀਗਾ ਇੱਥੇ ਸਭ ਤੋਂ ਪਹਿਲਾਂ ਸਾਰੇ ਦੇ ਸਾਰੇ ਉਮੀਦਵਾਰ ਜਿਹੜੇ ਜੀ ਉਹ ਐਲਾਨ ਕੇ ਚੋਣ ਪ੍ਰਚਾਰ ਦੇ ਵਿੱਚ ਉਹ ਕਾਫੀ ਅੱਗੇ ਦੂਜੀਆਂ ਪਾਰਟੀਆਂ ਨਾਲੋਂ ਜਿਹੜਾ ਜੀ ਉਹ ਲੰਘ ਗਈ ਆ। 21 ਤਰੀਕ ਅੱਜ ਸਾਡੇ ਇੱਥੇ ਹੈ ਜੀ, 10 ਦਿਨ ਇਹ ਅੱਜ ਵਾਲਾ ਵਿੱਚ ਪਾ ਕੇ ਤੇ 7 ਦਿਨ ਅਗਲੇ 8 ਫਰਵਰੀ ਨੂੰ ਵੋਟਾਂ ਪੈਣੀਆਂ ਨੇ। ਇੰਨੇ ਕੁ ਦਿਨ ਜਿਹੜੇ ਆ ਜੀ ਉਹ ਸਾਰੇ ਦੇ ਵਿੱਚ ਰਹਿ ਗਏ ਆ। ਜੋ ਹਾਲਾਤ ਜਿਹੜੇ ਜੀ ਅਕਾਲੀ ਬੀਜੇਪੀ ਦੇ ਆਪਸ ਦੇ ਵਿੱਚ ਜਿਹੜੇ ਜੀ ਉਹ ਬਣੇ ਆ, ਉਦੋਂ ਉਹਦਾ ਵੀ ਅਸਰ ਕਿਤੇ ਨਾ ਕਿਤੇ ਦਿੱਲੀ ਦੇ ਵਿੱਚ ਜਿਹੜਾ ਜੀ ਉਹ ਪਊਗਾ। ਔਰ ਇਹ ਵੀ ਜਿਹੜਾ ਜੀ ਉਹ ਪਤਾ ਲੱਗਿਆ ਹੈ ਕਿ ਅਕਾਲੀ ਦਲ ਜਿਹੜਾ ਜੀ ਉਹ ਆਪਣੀ ਮੀਟਿੰਗ ਅੱਜ ਜਿਹੜੀ ਜੀ ਉਹ ਕੱਲ ਨੂੰ ਕਰਨ ਜਾ ਰਿਹਾ ਇਸ ਮਸਲੇ ਦੇ ਉੱਤੇ ਕਿ ਦਿੱਲੀ ਦੇ ਵਿੱਚ ਉਹਨੇ ਕੀ ਜਿਹੜਾ ਜੀ ਉਹ ਕਰਨਾ। ਪਰ ਜਿਹੜੀ ਕਸੂਤੀ ਹਾਲਤ ਹੈ ਜੀ ਉਹ ਭਾਰਤੀ ਜਨਤਾ ਪਾਰਟੀ ਜਿਹੜੀ ਕਿ 2 ਦਹਾਕਿਆਂ ਤੋਂ ਦਿੱਲੀ ਦੀ ਸੱਤਾ ਤੋਂ ਲਾਂਭੇ ਆ, ਉਹ ਤਰਲੋ ਮੱਛੀ ਤਾਂ ਹੋ ਰਹੇ ਆ, ਪਰ ਉਹਨਾਂ ਕੋਲੇ ਉਸ ਕਦਬੁੱਤ ਦਾ ਜਿਹੜਾ ਜੀ ਉਹ ਬੰਦਾ ਹੈ ਨਹੀਂਗਾ। ਕਿਉਂਕਿ ਭਾਰਤੀ ਜਨਤਾ ਪਾਰਟੀ ਇਹ ਵੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਨੈਸ਼ਨਲ ਮੁੱਦਿਆਂ ਦੇ ਉੱਤੇ ਚੋਣ ਜਿਹੜੀ ਦੀ ਉਹ ਲੜਨੀ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਕੋਸ਼ਿਸ਼ ਇਹ ਆ ਕਿ ਲੋਕਲ ਮੁੱਦਿਆਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਨੂੰ ਫਸਾਇਆ ਜਾਵੇ। ਕਾਂਗਰਸ ਦੀ ਹਾਲਤ ਜਿਹੜੀ ਹੈ ਜੀ ਉਹ ਕੁਝ ਜ਼ਿਆਦਾ ਪਤਲੀ ਲੱਗ ਰਹੀ ਹੈ ਦਿੱਲੀ ਦੇ ਵਿੱਚ ਅੱਜ ਦੇ ਮੌਜੂਦਾ ਸਥਿਤੀ 'ਚ। ਬਾਕੀ ਅਜੇ ਕਿਉਂਕਿ ਕੁਝ ਦਿਨ ਪਏ ਆ, ਉਹਦੇ ਦੌਰਾਨ ਕੀ ਕੁਝ ਸਾਹਮਣੇ ਆਉਂਦਾ ਜੀ ਉਹ ਪਤਾ ਲੱਗੂਗਾ ਜੀ। ਤੇ ਅਖੀਰਲੇ ਸਵਾਲ ਵੱਲ ਵਧਦੇ ਆ। ਉਸ ਤੋਂ ਪਹਿਲਾਂ ਦੱਸ ਦਈਏ ਕਿ ਸਰੋਤੇ ਜੇ ਤੁਹਾਡਾ ਕੋਈ ਸਵਾਲ ਆ ਕਾਲ ਕਰ ਸਕਦੇ ਹੋ 408 272 5200 4082725200। ਤੇ ਜੰਮੂ ਕਸ਼ਮੀਰ ਦਾ DGP ਕਹਿੰਦਾ ਆ ਕਿ ਜੇ ਸ਼ਿਕਾਇਤ ਆਈ ਤਾਂ ਦਵਿੰਦਰ ਸਿੰਘ ਦੇ ਪੁਰਾਣੇ ਕੇਸ ਵੀ ਖੋਲ੍ਹੇ ਜਾ ਸਕਦੇ। ਦੇਖੋ ਇਹ ਮਸਲਾ ਐਕਚੁਅਲੀ ਜਿਹੜਾ ਜੀ ਵੇਖਿਆ ਜਾਵੇ ਤਾਂ ਬਹੁਤ ਗੰਭੀਰ ਹੈ ਜੀ, ਕਿਉਂਕਿ ਜਿਹੜਾ ਪਾਰਲੀਮੈਂਟ ਦੇ ਉੱਤੇ ਹਮਲਾ
ਜਿਹੜਾ ਦੀ ਹੋਣਾ ਉਸ ਮਾਮਲੇ ਦੇ ਵਿੱਚ ਅਫਜ਼ਲ ਗੁਰੂ ਜੀ ਨੂੰ ਫਾਂਸੀ ਹੋ ਗਈ ਸੀ, ਉਹਦੀ ਚਿੱਠੀ ਜਿੰਨੀ ਹੁਣ ਚਰਚਾ ਦੇ ਵਿੱਚ ਆਈ ਹੈ ਜੀ, ਉਹ ਉਦੋਂ ਉਨੀ ਚਰਚਾ ਦੇ ਵਿੱਚ ਨਹੀਂ ਸੀ ਆਈ ਜਦੋਂ ਉਹਨੇ ਲਿਖੀ। ਇਸ ਚਿੱਠੀ ਦੇ ਵਿੱਚ ਉਹਨੇ ਇਸ਼ਾਰਾ ਜਿਹੜਾ ਜੀ ਉਹ ਕੀਤਾ ਸੀ ਦਵਿੰਦਰ ਸਿੰਘ ਦੇ ਵੱਲ ਕਿ ਉਹ ਮੈਨੂੰ ਲੈ ਕੇ ਆਇਆ ਸੀ ਜੰਮੂ ਕਸ਼ਮੀਰ ਤੋਂ। ਕਿਉਂ ਲੈ ਕੇ ਆਇਆ ਸੀ ਦਿੱਲੀ, ਉਹ ਕਹਿੰਦਾ ਮੈਨੂੰ ਵੀ ਨਹੀਂ ਪਤਾ। ਬਾਅਦ ਦੇ ਵਿੱਚ ਉਹ ਕਹਿੰਦਾ ਕਿ ਇਹ ਹੋਇਆ ਕਿ ਮੈਨੂੰ ਤਾਂ ਮੇਰੀ ਜਦੋਂ ਅਰੈਸਟ ਹੋ ਗਿਆ ਤਾਂ ਪਤਾ ਲੱਗਿਆ ਕਿ ਜਿਹੜਾ ਪਾਰਲੀਮੈਂਟ ਦੇ ਉੱਤੇ ਹਮਲਾ, ਉਸ ਮਾਮਲੇ ਦੇ ਵਿੱਚ ਮੈਨੂੰ ਅਰੈਸਟ ਜਿਹੜਾ ਜੀ ਉਹ ਕੀਤਾ ਗਿਆ। ਹੁਣ ਜੰਮੂ ਕਸ਼ਮੀਰ ਦੇ ਜਿਹੜਾ DGP ਆ ਦਿਲਬਾਗ ਸਿੰਘ, ਉਹਨੇ ਇਹ ਗੱਲ ਕਹੀ ਆ ਕਿ ਜਿਹੜਾ ਬਰਖਾਸਤ ਕੀਤਾ ਗਿਆ DSP ਆ ਦਵਿੰਦਰ ਸਿੰਘ, ਉਹਦੇ ਵੱਲੋਂ ਪਹਿਲਾਂ ਕੀਤੇ ਗਏ ਜਿਹੜੇ ਕੁਝ ਅਪਰਾਧ ਨੇ ਉਹਦੀ ਜਾਂਚ ਕਰਨ ਦੇ ਵਿੱਚ ਕੋਈ ਵੀ ਅੜਿੱਕਾ ਨਹੀਂ ਆ। ਉਹਨੇ ਇਹ ਗੱਲ ਕਹੀ ਹੈ ਜੇ ਸਾਨੂੰ ਕੋਈ ਸ਼ਿਕਾਇਤ ਮਿਲਦੀ ਆ ਤਾਂ ਉਹਨੂੰ ਉਹਦੇ ਖਿਲਾਫ ਕਿਸੇ ਵੀ ਸ਼ਿਕਾਇਤ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਊਗੀ। ਗ੍ਰਿਫਤਾਰ DSP ਦੇ ਵੱਲੋਂ ਕਿਸੇ ਹੋਰ ਪੁਲਿਸ ਮੁਲਾਜ਼ਮ ਦਾ ਨਾਂ ਜਿਹੜਾ ਲਏ ਜਾਣ ਦੇ ਸਵਾਲਾਂ ਦੇ ਮਾਮਲੇ ਦੇ ਵਿੱਚ ਦਿਲਬਾਗ ਸਿੰਘ ਨੇ ਇਹ ਗੱਲ ਕਹੀ ਕਿ ਕੋਈ ਵੀ ਖੁਲਾਸਾ ਜਿਹੜਾ ਜੀ ਉਹ ਨਹੀਂ ਕੀਤਾ ਜਾ ਸਕਦਾ ਅਜੇ, ਕਿਉਂਕਿ ਮਾਮਲੇ ਦੀ ਜਾਂਚ ਜਿਹੜੀ ਆ ਜੀ ਉਹ ਕੀਤੀ ਜਾ ਰਹੀ ਆ। ਜੰਮੂ ਕਸ਼ਮੀਰ ਦੇ ਵਿੱਚ ਇੱਕ ਹੋਰ ਸ਼ੱਕੀ ਜਿਹੜਾ ਜੀ ਉਹ ਫੜਿਆ ਗਿਆ, ਇਹਦੀ ਜਾਣਕਾਰੀ ਜ਼ਰੂਰ ਉਹਨੇ ਜਿਹੜੀ ਜੀ ਉਹ ਦਿੱਤੀ ਆ। ਇਹ ਵੀ ਜਿਹੜਾ ਜੀ ਉਹ ਪਤਾ ਲੱਗ ਰਿਹਾ ਕਿ ਇਸ ਮਾਮਲੇ ਨੂੰ ਜਿਹੜਾ ਜੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਠੰਡਿਆਂ ਕੀਤਾ ਜਿਹੜਾ ਜੀ ਉਹ ਜਾਊਗਾ। ਉਹਦਾ ਕਾਰਨ ਜਿਹੜਾ ਜੀ ਉਹ ਇਹ ਆ ਕਿ ਦਵਿੰਦਰ ਸਿੰਘ ਦੇ ਜਿਹੜੇ ਖੁਲਾਸੇ ਆ ਉਹ ਕਈਆਂ ਨੂੰ ਵਕਤ ਜਿਹੜਾ ਜੀ ਉਹ ਪਾ ਸਕਦੇ ਆ, ਔਰ ਵਕਤ ਕਿਹਨੂੰ ਪਾ ਸਕਦੇ ਆ ਉਹ ਸਭ ਨੂੰ ਪਤਾ ਜੀ। ਔਰ ਇਹ ਜਿਹੜਾ ਜੀ ਕੀ ਖੁਲਾਸੇ ਔਰ ਖਾਸ ਤੌਰ ਦੇ ਉੱਤੇ ਜਿਹੜੀ ਛਾਣਬੀਣ ਹੋ ਰਹੀ ਹੈ NIA ਦੇ ਵੱਲੋਂ, ਕੀ ਉਹ ਉਹਦੇ ਸਹੀ ਨਤੀਜੇ ਜਿਹੜੇ ਜੀ ਉਹ ਸਾਹਮਣੇ ਆ ਸਕਣਗੇ, ਸਹੀ ਕੁਝ ਜਿਹੜਾ ਜੀ ਉਹ ਪਤਾ ਲੱਗ ਸਕੂਗਾ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਜਿਹੜੀ NIA ਆ ਉਹਨੇ ਪਹਿਲਾਂ ਇੱਕ ਜਾਂਚ ਇੱਥੇ ਪੰਜਾਬ ਦੇ ਵਿੱਚ ਵੀ ਕੀਤੀ, ਜਿਹੜਾ ਉਦੋਂ SP ਸ਼ੈਲਿੰਦਰ ਸਿੰਘ ਜਿਹੜਾ ਜੀ ਜਿਹਦੇ ਕੋਲ ਲੰਬੀ ਚੌੜੀ ਜਾਂਚ ਸੀ, ਉਹਦੇ ਵਿੱਚੋਂ ਅੱਜ ਤੱਕ ਕੀ ਨਿਕਲਿਆ ਕਿਸੇ ਨੂੰ ਕੁਝ ਨਹੀਂ ਜਿਹੜਾ ਜੀ ਉਹ ਪਤਾ ਲੱਗਿਆ। ਸੋ ਜਿਹੜੀ NIA ਦੀ ਇਹ ਮੌਜੂਦਾ ਜਾਂਚ ਹੈ ਉਹ ਕੀ ਕੁਝ ਕੱਢਦੀ ਹੈ ਜੀ, ਇਹ ਬਹੁਤ ਅਹਿਮ ਹੋਊਗਾ। ਬਿਲਕੁਲ ਜੀ, ਜਿੱਥੇ ਆਪ ਫਸਦੇ ਆ ਉੱਥੇ ਬਿਲਕੁਲ ਹੀ ਢੱਕਣ ਦੇ ਦਿੰਦੇ ਆ। ਤੇ ਸਰੋਤਿਆਂ ਨੇ ਅਸੀਂ ਇੱਕ ਬ੍ਰੇਕ ਤੋਂ ਬਾਅਦ ਕਾਲ ਕਰ ਸਕਦੇ ਹੋ 408 272 5200 ਸਟੂਡੀਓ ਦਾ ਫੋਨ ਨੰਬਰ ਆ। ਮਿਲਦੇ ਆ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ। ਤੁਸੀਂ ਜਿਹੜੇ ਹੋ ਪੰਜਾਬੀ ਰੇਡੀਓ USA ਨਾਲ ਖਬਰ ਤੇ ਨਜ਼ਰ ਪ੍ਰੋਗਰਾਮ ਹੈ, ਜਿਸ ਦੇ ਵਿੱਚ ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰ ਸਕੋਗੇ। ਕਾਲ ਕਰਕੇ ਤੁਹਾਡਾ ਆਪਣਾ ਕੋਈ ਵੀ ਸਵਾਲ ਆ ਤੁਸੀਂ ਬਲਤੇਜ ਪੰਨੂ ਹੋਰਾਂ ਨੂੰ ਕਰ ਸਕਦੇ ਹੋ, ਉਹਨਾਂ ਨਾਲ ਸਿੱਧੀ ਗੱਲਬਾਤ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਸਾਡੇ ਨਾਲ ਜੁੜੇ ਨੇ ਸਤਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇੱਕ ਦਿਨ ਰਵੀਸ਼ ਕੁਮਾਰ ਦੀ ਇੰਟਰਵਿਊ ਸੁਣਦਾ ਸੀਗਾ ਤੇ ਉਹਦੇ ਵਿੱਚ 5-6 ਮੁਸਲਮਾਨ ਭੈਣਾਂ ਸੀਗੀਆਂ ਤੇ ਇੱਕ ਹਿੰਦੂ ਭੈਣ ਸੀ, ਉਹ ਇੰਟਰਵਿਊ ਦੇ ਰਹੇ ਜਿਨ੍ਹਾਂ ਦੇ ਉਹ ਯੂਨੀਵਰਸਿਟੀ ਦੇ ਵਿੱਚ ਜਿਨ੍ਹਾਂ ਦੇ ਨਾਲ ਸਭ ਕੁਝ ਹੋਇਆ। ਉਹ ਕਹਿ ਰਹੀਆਂ ਵੀ ਸਾਨੂੰ ਪੁਲਿਸ ਵਾਲੇ ਜਿਹੜੇ ਨਾ ਉਹੀ ਕਹਿ ਰਹੇ ਨੇ ਤੁਸੀਂ ਪਾਕਿਸਤਾਨ ਜਾਓ, ਤੁਸੀਂ ਪਾਕਿਸਤਾਨ, ਜਿਹੜੇ ਲੋਕਾਂ ਦੇ ਰਖਵਾਲੇ ਨੇ ਉਹੀ ਕਹਿ ਰਹੇ ਨੇ। ਦੂਜੀ ਗੱਲ ਉਹ ਕਹਿੰਦੇ ਜਿਹੜੇ ਵਿੱਚ ਇਹਨਾਂ ਨੇ ਜਿਹੜੇ ਗੁੰਡੇ ਕੋਈ ਛੱਡੇ ਸੀ ਉਹ ਵੀ ਸਾਨੂੰ ਇਹ ਗੱਲ ਕਹਿ ਰਹੇ ਨੇ। ਜਿਨ੍ਹਾਂ ਨੇ ਮੱਖੀ ਨਹੀਂ ਮਾਰੀ ਇਹ ਕਿਉਂ ਏਦਾਂ ਹੋ ਰਿਹਾ ਵੀ ਇਹ ਕੌਣ ਹੁੰਦੇ ਵੀ ਇਹਨਾਂ ਨੂੰ ਕਹਿਣ ਵਾਲੇ। ਦੂਜਾ ਉਹਨਾਂ ਦਾ ਜਿਹੜਾ ਸਵਾਲ ਆ $20 ਦੀ, ਪਿਛਲੇ ਵੀਕ ਨੂੰ ਮੈਂ ਗੱਲ ਕਰਦੇ ਮੇਰਾ ਫੋਨ ਨਹੀਂ ਲੱਗਾ, ਮੈਂ ਸੁਣਦਾ ਸੀਗਾ। ਆਪਾਂ ਨੋਰਮਲ ਵੀ ਵੀਜ਼ਾ ਲੈ ਕੇ ਜਾਂਦੇ ਆ ਤਾਂ $20,000 ਫੀਸ ਲੱਗਦੀ ਆ। ਜੇ ਲੀਗਲ ਬੰਦਾ ਜਾਂਦਾ ਅਮਰੀਕਾ ਕੈਨੇਡਾ ਕਿਤੇ ਨੂੰ ਵੀ, ਇੱਕ 1.5 ਕਿੱਲੇ ਵਾਲੇ ਇੱਥੇ 40 ਲੱਖ ਰੁਪਈਆ ਲਾ ਕੇ ਆਏ ਨੇ। ਜਾਂ ਉਹਨਾਂ ਨੂੰ ਇੱਕ ਤਰ੍ਹਾਂ ਕਹਿ ਦੋ ਵੀ ਅਮਰੀਕਾ ਕੈਨੇਡਾ ਦਾ ਵੀਜ਼ਾ ਮਿਲਦਾ ਤੁਸੀਂ ਮਤਲਬ। ਪਰ ਇਹ $20 ਵਾਲੇ ਦੇ ਬੰਨੇ, ਕਿਉਂਕਿ ਤੁਸੀਂ ਇੰਟਰਨੈਸ਼ਨਲ ਫੀਸ ਜਿਹੜੀ ਉਹ ਦੇਣੀ ਹੁੰਦੀ ਆ, ਭਾਵੇਂ $50 $20 ਹੋਵੇ। ਇਹ ਕਿਉਂ ਏਦਾਂ ਹਊਆ ਬਣਾਇਆ ਜਾ ਰਿਹਾ? ਹਰ ਬੰਦਾ 30 ਲੱਖ ਲਾਉਣ ਨੂੰ ਅਮਰੀਕਾ ਨੂੰ ਬੈਠਾ, ਉਹ ਅੱਜ ਕਹਿ ਦੋ ਉਹ ਲਾਉਣ ਨੂੰ ਬੈਠਾ। ਇਹ ਸਵਾਲ ਨੇ। ਧੰਨਵਾਦ ਭੈਣ ਜੀ, ਸੁਣ ਲੈਂਦੇ। ਦੇਖੋ ਇਹ ਗੱਲ ਠੀਕ ਹੈ ਜਿਹੜੀ ਤੁਸੀਂ ਦਿੱਲੀ ਵਾਲੀ ਕਹਿ ਰਹੇ ਹੋ। ਈਵਨ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੇ ਆਮ ਕੋਈ ਸਿਪਾਹੀ ਪੱਧਰ ਦਾ ਨਹੀਂ ਜੀ, ਸੀਨੀਅਰ ਆਫੀਸਰਸ ਦੀਆਂ ਵੀ ਕੁਝ ਵੀਡੀਓਜ਼ ਜਿਹੜੀਆਂ ਦੀ ਉਹ ਸਾਹਮਣੇ ਆਈਆਂ ਨੇ, ਜਿਹਦੇ ਵਿੱਚ ਉਹ ਸ਼ਰੇਆਮ ਧਮਕੀਆਂ ਵੀ ਜਿਹੜੀਆਂ ਦੀ ਉਹ ਦੇ ਰਹੇ ਆ, ਮਾਰਨ ਬਣਾਉਣ ਦੀ ਗੱਲ ਵੀ ਜਿਹੜੀ ਦੀ ਉਹ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਦੀ ਉਹ ਗੱਲਬਾਤ ਮੈਂ ਮੇਰੇ ਪੇਜ ਦੇ ਉੱਤੇ ਵੀ ਪਈ ਆ, ਮੈਂ ਦਵਿੰਦਰਪਾਲ ਹੋਰਾਂ ਦੇ ਨਾਲ ਕੀਤੀ ਸੀ। ਉਹਦੇ ਵਿੱਚ ਵੀ ਇਹ ਗੱਲਬਾਤ ਦੇ ਵਿੱਚ ਇਹੀ ਗੱਲ ਜਿਹੜੀ ਪੁਲਿਸ ਹੈ ਉਹ ਕਿਸੇ ਸਿਆਸੀ ਧਿਰ ਦੀ ਰਖਿਆਲ ਨਹੀਂ ਹੁੰਦੀ ਜੀ, ਪਰ ਇੱਥੇ ਬਣਾ ਲਈ ਗਈ ਹੈ ਜੀ। ਚਾਹੇ ਉਹ ਉੱਤਰ ਪ੍ਰਦੇਸ਼ ਵਾਲੀਆਂ ਘਟਨਾਵਾਂ ਨੇ, ਦਿੱਲੀ ਦੀ ਪੁਲਿਸ ਤੁਸੀਂ ਦੇਖ ਲਓ ਜੀ, ਦਿੱਲੀ ਦੀ ਪੁਲਿਸ ਓਪਨਲੀ ਗ੍ਰਹਿ ਮੰਤਰਾਲੇ ਦੀ ਬੋਲੀ ਬੋਲ ਰਹੀ ਆ। ਉੱਤਰ ਪ੍ਰਦੇਸ਼ ਦੀ ਜਿਹੜੀ ਪੁਲਿਸ ਆ, ਜਿਵੇਂ ਉਹਨੇ ਗੋਲੀਆਂ ਜਿਹੜੀਆਂ ਦੀ ਉਹ ਚਲਾਈਆਂ ਨੇ, ਉਹ ਇੱਕ ਧਿਰ ਬਣੀ ਹੋਈ ਹੈ ਜੀ, ਸਰਕਾਰੀ ਧਿਰ ਬਣੀ ਹੋਈ ਆ। ਪੰਜਾਬ ਪੁਲਿਸ ਨੂੰ ਕਿਵੇਂ
ਅਕਾਲੀ ਬੀਜੇਪੀ ਦੇ ਰਾਜ ਦੇ ਦੌਰਾਨ ਉਹਨਾਂ ਨੇ ਆਪਣੇ ਜਿਹੜੇ ਸੀ ਹਿੱਤਾਂ ਦੇ ਵਾਸਤੇ ਵਰਤਿਆ। ਅਸਲ ਦੇ ਵਿੱਚ ਇਹੀ ਗੱਲ ਦਾ ਤਾਂ ਰੌਲਾ ਜਿਹੜਾ ਜੀ ਉਹ ਆਪਾਂ ਪਾਉਨੇ ਇੰਨੀ ਚਿਰ ਤੋਂ ਕਿ ਇਹਨਾਂ ਨੂੰ ਸਿਆਸੀ ਜੂੜੇ ਹੇਠੋਂ ਕਿਵੇਂ ਜਿਹੜਾ ਜੀ ਉਹ ਕੱਢਿਆ ਜਾਵੇ। ਇਹ ਇੰਨਾ ਕੁ ਸਿਆਸੀ ਪਾਰਟੀਆਂ ਨੇ ਆਪਣੇ ਗਲਬੇ ਦੇ ਹੇਠ ਲੈ ਲਿਆ ਕਿ ਹੁਣ ਕੱਢਣਾ ਔਖਾ ਜਿਹੜਾ ਜੀ ਉਹ ਹੋ ਰਿਹਾ। ਦੂਸਰੀ ਜਿਹੜੀ ਗੱਲ ਤੁਸੀਂ ਕੀਤੀ ਆ, ਦੇਖੋ ਇਹ ਬਦਕਿਸਮਤੀ ਆ। ਮੈਂ ਸਮਝਦਾ ਹੈ ਕਿ ਜਦੋਂ ਇਹ ਕਰਤਾਰਪੁਰ ਦਾ ਲਾਂਘਾ ਜਿਹੜਾ ਜੀ ਉਹ ਖੁੱਲਿਆ, ਕਿੰਨੀਆਂ ਗੱਲਾਂ ਜਿਹੜੀਆਂ ਜੀ ਉਹ ਇੱਥੇ ਹੋਈਆਂ, ਕਿੰਨਾ ਕੁਛ ਕਿਹਾ ਗਿਆ, ਪੂਰੀ ਦੁਨੀਆ ਦੇ ਵਿੱਚ ਜਿਹੜਾ ਜੀ ਉਹਦਾ ਚਰਚਾ ਹੋਇਆ ਕਿ 70 ਸਾਲ ਕੀਤੀਆਂ ਅਰਦਾਸਾਂ ਜਿਹੜੀਆਂ ਜੀ ਉਹ ਕੰਮ ਆ ਗਈਆਂ। ਤੇ ਹੁਣ ਜਦੋਂ ਜਾਣ ਦੀ ਜਿਹੜੀ ਜੀ ਉਹ ਗੱਲ ਆਈ ਤੇ ਫਿਰ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਸ਼ਾਮਲ ਨੇ। ਜੇ ਉਹਨਾਂ ਚੀਜ਼ਾਂ ਨੂੰ ਪਾਸੇ ਵੀ ਕਰ ਦਈਏ, ਦੇਖੋ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੇ ਕੋਸ਼ਿਸ਼ ਕਰਨੀ ਹੈ ਕਿ ਇਹ ਸਕਸੈਸਫੁਲ ਨਾ ਹੋਵੇ। ਸਿੰਪਲ ਜੀ ਗੱਲ ਹੈ ਜੀ, ਉਹ ਉਹਦੇ ਉੱਤੇ ਕੋਸ਼ਿਸ਼ ਜਿਹੜੀਆਂ ਕਰ ਰਹੀਆਂ ਨੇ। ਉਦੋਂ ਬਾਅਦ ਇਹ ਕਿੱਥੇ ਗਏ ਲੋਕ ਜਿਹੜੇ ਜੀ ਧਮਾਚੜ ਪਾਉਂਦੇ ਸੀ, ਏਡੇ ਏਡੇ ਵੱਡੇ ਇਸ਼ਤਿਹਾਰ ਜਿਹੜੇ ਲਾਉਂਦੇ ਸੀ। ਮੁੜ ਕੇ ਇਹਨਾਂ ਨੇ ਕਦੀ ਕਰਤਾਰਪੁਰ ਦੇ ਲਾਂਘੇ ਦੀ ਗੱਲ ਜਿਹੜੀ ਉਹ ਕੀਤੀ ਹੈ ਕਦੀ ਕਿਸੇ ਜਗ੍ਹਾ ਦੇ ਉੱਤੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਸੀ ਅਸੀਂ ਐਪਲੀਕੇਸ਼ਨ ਜਿਹੜੀਆਂ ਦੀ ਉਹ ਭਰਾਂਗੇ, ਉਹ ਸਾਰੇ ਜਿਹੜਾ ਦੀ ਉਹ ਭੱਜ ਭਜਾ ਗਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਉਂ ਚਾਹੂਗੀ ਕਿ ਉੱਥੇ ਜੇ 5000 ਦਾ ਇੰਤਜ਼ਾਮ ਕੀਤਾ ਵੀ 2500 3000 ਬੰਦਾ ਹੀ ਰੋਜ਼ ਜਾਵੇ? ਉਹਨਾਂ ਨੂੰ ਵੀ ਦੀਦਾ ਵੀ ਜੇ ਦਰਬਾਰ ਸਾਹਿਬ ਆਉਣਗੇ ਤੇ ਉੱਥੋਂ ਦੀ ਗੋਲਕ ਦੇ ਵਿੱਚ ਪੈਸੇ ਪੈਣਗੇ, ਤੇ ਉੱਥੋਂ ਦੀ ਗੋਲਕ ਦੇ ਵਿੱਚ ਜਿਹੜਾ ਜੀ ਉਹ ਕਿਵੇਂ ਜਿਹੜਾ ਜੀ ਇਹ ਪੈਸੇ ਪੈਂਦੇ ਵੇਖਣਗੇ। ਇਸ ਕਰਕੇ ਉਹ ਉੱਥੋਂ ਦੀ ਗੱਲ ਹੀ ਜਿਹੜੀ ਜੀ ਉਹ ਨਹੀਂ ਕਰ ਰਹੇ। ਇਹ ਤਾਂ ਆਮ ਲੋਕ ਜਿਹੜੇ ਆ ਜੀ ਉਹ ਸੁਚੇਤ ਹੋਣ, ਉਹਨਾਂ ਨੂੰ ਪਤਾ ਲੱਗੇ। ਹੁਣ ਸਵਾਲ ਇਹ ਆ ਕਿ ਕਿਹੜੀਆਂ 70 ਸਾਲ ਦੀਆਂ ਅਰਦਾਸਾਂ ਤੇ ਕਿਹੜੀ ਗੁਰੂ ਸਾਹਿਬ ਦੀ ਜਗ੍ਹਾ? ਲੋਕ ਇਸ ਗੱਲੋਂ ਡਰੀ ਜਾਂਦੇ ਆ ਕਿ ਜੇ ਅਸੀਂ ਪਾਕਿਸਤਾਨ ਜਾਏ ਸਾਨੂੰ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਦਾ ਵੀਜ਼ਾ ਫਿਰ ਜਿਹੜਾ ਜੀ ਉਹ ਨਹੀਂ ਲੱਗਣਾ, ਜਦੋਂ ਕਿ ਪਾਸਪੋਰਟ ਦੇ ਉੱਤੇ ਕਿਸੇ ਕਿਸਮ ਦੀ ਕੋਈ ਸਟੈਂਪ ਜਿਹੜੀ ਹੈ ਜੀ ਉਹ ਪਾਕਿਸਤਾਨ ਵਾਲੀ ਸਾਈਡ ਦੇ ਉੱਤੇ ਲਾ ਹੀ ਨਹੀਂ ਰਹੀ। ਆਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਬਿਲਕੁਲ, ਜਦੋਂ ਤੁਸੀਂ ਦੇਖੋ ਇੰਟਰਨੈਸ਼ਨਲ ਪੱਧਰ ਦੇ ਉੱਤੇ ਤੁਸੀਂ ਇਹ ਗੱਲ ਕਿਉਂ ਭੁੱਲਦੇ ਹੋ ਕਿ ਇਹ ਦੋ ਮੁਲਕਾਂ ਦੇ ਵਿਚਾਲੇ ਲਾਂਘਾ ਹੈ। ਪਾਕਿਸਤਾਨ ਦੀ ਆਪਣੀ ਇੱਕ ਇੰਡੀਪੈਂਡੈਂਟ ਜਿਹੜੀ ਵੀ ਉਹ ਹੋਂਦ ਹੈ। ਤੁਸੀਂ ਇਹ ਕਿਵੇਂ ਕਹਿ ਸਕਦੇ ਹੋ ਕਿ ਲਾਂਘਾ ਵੀ ਹੋਵੇ, ਬਿਨਾਂ ਪਾਸਪੋਰਟ ਤੋਂ ਹੋਵੇ, ਬਿਨਾਂ ਉਹ ਜਿਹੜਾ ਜੀ ਵੀਜ਼ਾ ਫੀਸ ਤੋਂ ਹੋਵੇ? ਕੈਨੇਡਾ ਅਮਰੀਕਾ ਦੇ ਏਡੇ ਚੰਗੇ ਸੰਬੰਧ ਹੈ, ਪਾਸਪੋਰਟ ਤਾਂ ਤੁਹਾਨੂੰ ਉੱਥੇ ਵੀ ਜਿਹੜਾ ਜੀ ਉਹ ਚਾਹੀਦਾ ਲੰਘਣ ਦੇ ਜਿਹੜਾ ਜੀ ਉਹ ਵਾਸਤੇ। ਉੱਥੇ ਸਟੈਂਪ ਨਹੀਂ ਉਹ ਕਰਦੇ, ਪਰ ਤੁਹਾਨੂੰ ਜੇ ਕੈਨੇਡੀਅਨ ਹੋ ਤੁਸੀਂ ਉੱਦਾਂ ਜੇ ਤੁਸੀਂ PR ਹੋ ਕੈਨੇਡਾ ਦੇ, ਉਹਦੇ ਉੱਤੇ ਤੁਹਾਨੂੰ ਬਕਾਇਦਾ ਤੌਰ ਦੇ ਉੱਤੇ ਵੀਜ਼ਾ ਲੱਗਦਾ। ਫਿਰ ਇਹ ਵੀਜ਼ਾ ਜਿਹੜਾ ਜੀ ਇੱਥੇ ਅਸੀਂ ਕਿਉਂ ਜਿਹੜਾ ਜੀ ਕਹਿ ਰਹੇ ਹਾਂ? ਮੈਂ ਸਮਝਦਾ ਹਾਂ ਕਿ ਕਿਤੇ ਨਾ ਕਿਤੇ ਇਹ ਅਕਿਰਤ ਘਣ ਹੋਣ ਵਾਲੀ ਜਿਹੜੀ ਜੀ ਉਹ ਗੱਲ ਹੈ, ਕਿਉਂਕਿ ਜੋ ਜੀ ਕੋਸ਼ਿਸ਼ ਜਿਸ ਤਰੀਕੇ ਦੇ ਨਾਲ, ਜਿੰਨੀ ਤੇਜ਼ੀ ਦੇ ਨਾਲ ਇਹ ਸਾਰਾ ਕੁਝ ਜਿਹੜਾ ਜੀ ਉਹ ਬਣਾਇਆ ਗਿਆ, ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਜਿਹੜਾ ਜੀ ਉਹ ਕਰ ਰਹੇ। ਇਹ ਮੰਨਣ ਵਾਲੀ ਹੈ, ਕੌੜੀ ਗੱਲ ਹੈ, ਕਿਸੇ ਨੂੰ ਹੋ ਸਕਦਾ ਕਿ ਚੁਭੇ ਇਹ ਲੱਗੇ, ਪਰ ਇਹ ਰਿਐਲਿਟੀ। ਸੁਰਿੰਦਰ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਭੈਣ ਜੀ। ਜੀ ਪੰਨੂ ਸਾਹਿਬ, ਆਉਂਦੇ ਸਮੇਂ ਦੇ ਵਿੱਚ ਬੀਬਾ ਬਾਦਲ ਦੀ ਜਗ੍ਹਾ ਤੇ ਸੈਂਟਰ ਦੇ ਵਿੱਚ ਆਪਣਾ ਢੀਂਡਸਾ ਸਾਹਿਬ ਨੂੰ ਕੀ ਹੁਣ ਮਿਨਿਸਟਰ ਬਣਾਇਆ ਜਾ ਸਕਦਾ? ਗੱਲ ਤਾਂ ਸਾਰੀ ਸਾਹਮਣੇ ਆ ਚੁੱਕੀ ਹੈ ਹੁਣ, ਖੁੱਲ ਚੁੱਕੀ ਗੱਲ। ਦਿੱਲੀ ਦੀ ਇਲੈਕਸ਼ਨ ਤੋਂ ਬਾਅਦ ਅਗਰ ਦਿੱਲੀ ਦੇ ਵਿੱਚ ਆਮ ਪਾਰਟੀ ਫੇਰ ਵਿਨ ਹੁੰਦੀ ਆ, ਕੀ ਪੰਜਾਬ ਦੇ ਸਿਆਸਤ ਦੇ ਵਿੱਚ ਫਰਕ ਪਊਗਾ? ਦੋ ਸਵਾਲ ਸੀ, ਇਕੱਠੇ ਹੋਣਾ ਜੀ। ਥੈਂਕ ਯੂ। ਦੇਖੋ ਜਿਹੜੀ ਗੱਲ ਪਹਿਲੀ ਹੈ ਜੀ, ਮੇਰੀ ਜਾਚੇ ਜੇ ਅਜੇ ਵੀ ਕੋਈ ਮਾੜਾ ਮੋਟਾ ਜਿਹੜਾ ਜੀ ਉਹ ਸਮਝਦੇ ਆ ਕਿ ਕੁਛ ਰਹਿ ਜੇ, ਤੇ ਹਰਸਿਮਰਤ ਕੌਰ ਬਾਦਲ ਹੋਰਾਂ ਨੂੰ ਰਿਜ਼ਾਈਨ ਕੱਲ ਹੀ ਕਰ ਦੇਣਾ ਚਾਹੀਦਾ ਸੀਗਾ। ਕਰੂਗੇ ਨਹੀਂ, ਉਹ ਹਟਾਉਣਗੇ, ਤੁਸੀਂ ਇਹ ਦੇਖ ਲੈਣਾ ਜੀ। ਨਹੀਂ ਕਰਨਗੇ ਕਿਉਂਕਿ ਜਿਨ੍ਹਾਂ ਨੇ ਇੱਕ ਉੱਥੋਂ ਜਿਹੜਾ ਇੱਕ ਅਹੁਦਾ ਸੀਗਾ ਉਹਦੇ ਵਾਸਤੇ ਪੰਥ ਜਿਹੜਾ ਜੀ ਉਹ ਪੂਰੇ ਦਾ ਪੂਰਾ ਕੁਰਬਾਨ ਕਰ ਦਿੱਤਾ। ਸਾਡੀਆਂ ਏਡੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਸੀ ਉਹ ਕੁਰਬਾਨ ਕਰ ਦਿੱਤੀਆਂ, ਤੇ ਮੇਰਾ ਨਹੀਂ ਖਿਆਲ ਉਹ ਛੇਤੀ ਜਿਹੜਾ ਜੀ ਉਹ ਛੱਡਣਗੇ। ਜੇ ਛੱਡਦੇ ਆ ਤੇ ਕਿਤੇ ਨਾ ਕਿਤੇ ਤੁਹਾਡੀ ਗੱਲ ਜਿਹੜੀ ਹੈ ਜੀ ਉਹ ਮੈਂ ਵੀ ਇਹ ਸਮਝਦਾ ਹਾਂ ਕਿ ਇਹ ਹੋ ਸਕਦੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਜਿਹੜੇ ਜੀ ਉਹ ਆ ਸਕਦੇ ਆ, ਕਿਉਂਕਿ ਇਹ ਸਮਝੌਤਾ ਤਾਂ ਹੈਗਾ ਅੰਦਰ ਖਾਤੇ ਕਿਤੇ ਨਾ ਕਿਤੇ ਕਿ BJP 50% ਦੇ ਉੱਤੇ ਜਿਹੜੀ ਜੀ ਉਹ ਆ ਸਕਦੀ ਹੈ ਇਸ ਨਵੇਂ ਧੜੇ ਦੇ ਨਾਲ। ਔਰ ਮੈਂ ਜਦੋਂ ਗੱਲਬਾਤ ਕਰ ਰਹੇ ਸੀ ਖਬਰਾਂ, ਉਹਦੇ ਵਿੱਚ ਮੈਂ ਇਸ਼ਾਰਾ ਵੀ ਕੀਤਾ ਸੀਗਾ ਤੁਹਾਨੂੰ ਕਿ ਇਹ ਜਿਹੜਾ ਜੀ ਜੂਨ ਜੁਲਾਈ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਉਹ ਸੰਭਾਵੀ ਰੂਪ ਦੇ ਵਿੱਚ ਹੋਣਗੀਆਂ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਵੀ ਹੋਣਗੀਆਂ ਤੇ SG ਦੀਆਂ ਵੀ ਹੋਣਗੀਆਂ। ਔਰ ਇਹਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਹੋਰਾਂ ਦਾ ਜਿਹੜਾ ਟਕਸਾਲੀ ਜਿਹੜੇ ਨੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਚੋਣਾਂ ਲੜਨੀਆਂ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ, ਪਰ ਅਸੀਂ ਉੱਥੋਂ ਕਬਜ਼ਾ ਜਿਹੜਾ ਜੀ ਉਹ ਹਟਾਉਣਾ।
ਇਹਦੇ ਵਿੱਚ ਮੇਰੀ ਜਾਚੇ ਜਿਹੜਾ ਅੰਦਰ ਖਾਤੇ ਚੱਲ ਰਿਹਾ, ਇਹਦੇ 'ਚ HS ਫੂਲਕਾ ਹੋਰਾਂ ਨੂੰ ਮੂਹਰੇ ਲਾਇਆ ਜਾਊਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਇਹ ਧੜੇ ਜਿਹੜੇ ਆ ਜੀ ਉਹ ਮਦਦ ਕਰਨਗੇ ਪਿੱਛੇ ਜਿਹੜਾ ਜੀ ਉਹ ਹੋ ਕੇ, ਇਹ ਕੁਛ ਹੋਊਗਾ। ਦੂਸਰੀ ਜਿਹੜੀ ਤੁਸੀਂ ਗੱਲ ਪੁੱਛੀ ਆ ਆਮ ਆਦਮੀ ਪਾਰਟੀ ਦੀ, ਦੇਖੋ ਅਜੇ ਪੰਜਾਬ ਦੇ ਵਿੱਚ ਸਿਆਸੀ ਖਲਾਅ ਜਿਹੜਾ ਜੀ ਉਹ ਜਾਰੀ ਹੈ। ਕੱਲ ਨੂੰ ਕੀ ਹੁੰਦਾ ਆ ਅਜੇ ਥੋੜਾ ਸਮਾਂ ਲੱਗੂਗਾ। ਇਹ ਟੁੱਟ ਭੱਜ ਜਿਹੜੀ ਹੈ ਜੀ ਉਹ ਕਾਫੀ ਨਵੀਂ ਆਉਂਦੇ ਦਿਨਾਂ ਦੇ ਦੌਰਾਨ ਜਿਹੜੀ ਹੈ ਜੀ ਉਹ ਹੋਊਗੀ। ਆਮ ਆਦਮੀ ਪਾਰਟੀ ਦੇ ਕੋਲੇ ਕੋਈ ਢਾਂਚਾ ਅਜੇ ਵੀ ਹੈ ਨੀਗਾ ਜੀ ਪੰਜਾਬ ਦੇ ਵਿੱਚ। ਪਿਛਲੇ ਦਿਨਾਂ 'ਚ ਬਿਜਲੀ ਦੇ ਅੰਦੋਲਨ ਵਾਲੇ ਮਸਲੇ ਦੇ ਉੱਤੇ ਜਿਵੇਂ ਉਹਨਾਂ ਨੇ ਐਜੀਟੇਸ਼ਨ ਕੀਤੀ ਆ ਜਾਂ ਵਿਧਾਨ ਸਭਾ ਦੇ ਅੰਦਰ ਬਾਹਰ ਉਹਨਾਂ ਨੇ ਵਿਰੋਧ ਦਰਜ ਜਿਹੜਾ ਜੀ ਉਹ ਕਰਵਾਇਆ, ਲੋਕਾਂ ਦੇ ਵਿੱਚ ਉਹਨਾਂ ਦੀ ਗੱਲ ਤਾਂ ਤੁਰੀ ਆ, ਪਰ ਐਡਾ ਸੌਖਾ ਨਹੀਂ। ਜੋ ਹਾਲਾਤ ਜਿਹੜੇ ਜੀ 17 ਤੋਂ ਪਹਿਲਾਂ ਪੰਜਾਬ ਦੇ ਵਿੱਚ ਜਿੰਨੀ ਹਵਾ ਉਹਦੀ ਜਿਹੜੀ ਜੀ ਉਹ ਬਣੀ ਹੋਈ ਸੀ, ਇਹਦੇ ਵਾਸਤੇ ਪੰਜਾਬ ਦੇ ਲੋਕ ਕਸੂਰਵਾਰ ਨਹੀਂ ਗੇ ਜੀ। ਇਹਦੇ ਵਾਸਤੇ ਆਮ ਆਦਮੀ ਪਾਰਟੀ ਤੇ ਉਹਦੀ ਜਿਹੜੀ ਲੀਡਰਸ਼ਿਪ ਆ ਉਹ ਕਸੂਰਵਾਰ ਜਿਹੜੀ ਜੀ ਉਹ ਹੈਗੀ ਆ, ਜਿਹੜੀ ਕਿ ਲੋਕਾਂ ਨੂੰ ਤੀਜੇ ਬਦਲ ਦੇ ਰੂਪ ਦੇ ਵਿੱਚ ਜਿਹੜੇ ਉਹਨਾਂ ਦੇ ਮੁੱਦਿਆਂ ਨੂੰ ਸੜਕ ਦੇ ਉੱਤੇ ਲੈ ਆਵੇ ਜਿਹੜਾ ਜੀ ਉਹ ਨਹੀਂ ਜਿਹੜਾ ਜੀ ਉਹ ਪ੍ਰਦਾਨ ਕਰ ਸਕੀ। ਬਾਕੀ ਇਹਦੇ ਨਾਲ ਜੇ ਜੁੜੀ ਹੋਈ ਆ ਕਿ ਦਿੱਲੀ ਦੀਆਂ ਚੋਣਾਂ ਜਿਹੜੀਆਂ ਜੀ ਉਹ ਜਿੱਤ ਲਈਆਂ ਤੇ ਉਸ ਤੋਂ ਬਾਅਦ ਕੀ ਉਹ ਸਰਗਰਮੀ ਆਪਣੀ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਦਿਖਾਉਂਦੇ ਆ, ਕਿੰਨੀ ਕੁ ਜਿਹੜੀ ਦਿੱਲੀ ਲੀਡਰਸ਼ਿਪ ਹੈ ਉਹ ਪੰਜਾਬ ਨੂੰ ਧਿਆਨ ਦੇ ਵਿੱਚ ਰੱਖਦੀ ਹੈ, ਇਹ ਬਹੁਤ ਅਹਿਮ ਹੋਊਗਾ ਜੀ। ਇਹ ਆਉਂਦੇ ਦਿਨ ਜਿਹੜੇ ਉਹ ਦੱਸਣਗੇ। ਇੰਨਾ ਜ਼ਰੂਰ ਹੈ ਇੱਕ ਖਲਾਅ ਹੈਗਾ ਜੀ, ਜਗ੍ਹਾ ਇੱਕ ਖਾਲੀ ਹੈਗੀ ਹੈ, ਕਿਉਂਕਿ ਜਿਹੜੀ ਮੌਜੂਦਾ ਕਾਂਗਰਸ ਦੀ ਸਰਕਾਰ ਹੈ ਉਹ ਵੀ ਲੋਕਾਂ ਦੇ ਮਨਾਂ ਤੋਂ ਉਤਰ ਚੁੱਕੀ। ਅਕਾਲੀ ਦਲ ਦਾ ਕੋਈ ਆਧਾਰ ਨਹੀਂ ਹੈਗਾ ਜੀ ਇੱਥੇ ਪੰਜਾਬ ਦੇ ਵਿੱਚ। BJP ਦੇ ਨਾਲ ਤੋੜ ਵਿਛੋੜੇ ਤੋਂ ਬਾਅਦ ਤਾਂ ਜਿਹੜਾ ਜੀ ਉਹ ਕੰਪਲੀਟ ਜਿਹੜਾ ਜੀ ਉਹ ਖਤਮ ਹੋਣ ਵੱਲ ਨੂੰ ਜਿਹੜਾ ਉਹ ਤੁਰ ਪਊਗਾ। ਆਮ ਆਦਮੀ ਪਾਰਟੀ ਨੂੰ ਜਿੱਡੀ ਵੱਡੀ ਭੂਮਿਕਾ ਵਿਰੋਧੀ ਧਿਰ ਦੀ ਨਿਭਾਉਣੀ ਚਾਹੀਦੀ ਸੀ, ਉਹ ਹਾਲ ਦੀ ਘੜੀ ਉਹਦੇ ਵਿੱਚ ਫੇਲ ਹੋਈ ਹੈ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ। ਹਾਂਜੀ, ਮੇਰਾ ਸਵਾਲ ਹੈ, ਤੁਸੀਂ ਥੋੜੇ ਦਿਨ ਪਹਿਲਾਂ ਇੱਕ ਖਬਰ ਸ਼ੇਅਰ ਕੀਤੀ ਕਿ ਆਪਣੇ ਜਿਹੜੇ ਪੰਜਾਬ ਦੇ MP ਆਪਣੇ ਮੰਤਰੀ MLA ਨੂੰ ਸਰਕਾਰ ਲੈ ਕੇ ਦੇਣ ਜਾ ਰਹੀ ਆ, ਉਹਦੇ ਵਿੱਚ ਕੀ ਅਪਡੇਟ ਆ? ਤੇ ਜੇ ਮੇਰਾ ਸਵਾਲ, ਜੇ ਉਸ ਟਾਈਮ ਆਪਣੀ ਜਿੱਦ ਛੱਡ ਕੇ ਬਿਜਲੀ ਮਹਿਕਮਾ ਲੈ ਲੈਂਦੇ, ਉਹਦੇ ਵਿੱਚ ਬਹੁਤ ਕੁਝ ਕਰ ਨਹੀਂ ਸਕਦੇ, ਇੱਕ ਵਾਰ ਫਿਰ ਉਹ ਕਿਸਾਨਾਂ ਵਾਸਤੇ ਜਾਂ ਪੰਜਾਬ ਵਾਸਤੇ ਹੀਰੋ ਬਣ ਸਕਦੇ? ਤੁਹਾਡੇ ਇਹਦੇ ਵਿੱਚ ਕੀ ਵਿਚਾਰ ਆ? ਫੋਨ ਕੱਟੇ ਹੋਣਾ ਪੈਂਦੀ ਸੁਣ ਲੈਣ ਦੇ। ਥੈਂਕ ਯੂ। ਦੇਖੋ ਉਹ ਜਿਹੜਾ ਅਜੇ ਮਾਮਲਾ ਵਿੱਚ ਵਿਚਾਲੇ ਆ, ਜਿਹੜੇ ਨਵੇਂ ਮਹਿੰਗੇ ਫਲੈਟ ਜਿਹੜੇ ਆ ਜੀ ਉਹ ਇਹਨਾਂ ਨੂੰ ਲੈ ਕੇ ਦੇਣੇ ਆ, ਦੇਖੋ ਇਹ ਜਦੋਂ ਇਹਨਾਂ ਨੇ ਕਰਨਾ ਹੁੰਦਾ ਉਹ ਸਾਰੇ ਕਮਿਕ ਹੋ ਜਾਂਦੇ ਆ, ਕੋਈ ਜਿਹੜਾ ਜੀ ਉਹਦੀ ਵਿਰੋਧਤਾ ਨਹੀਂ ਕਰਦਾ। ਜਿਹੜਾ ਟਾਟਾ ਕੈਮਲੋਟ ਪ੍ਰੋਜੈਕਟ ਸੀਗਾ, ਮੈਂ ਤਾਂ ਉਹਨੂੰ ਟਾਟਾ ਕੌਮਲੁੱਟ ਪ੍ਰੋਜੈਕਟ ਹੀ ਕਹਿੰਦਾ, ਉਹ ਜਿਹੜਾ ਰੱਦ ਕੀਤਾ ਸੁਪਰੀਮ ਕੋਰਟ ਨੇ, ਉਹਦੇ ਵਿੱਚ ਇਹ ਜਿੰਨੇ ਸਿਆਸੀ ਲੋਕ ਨੇ ਇਹਨਾਂ ਸਾਰਿਆਂ ਨੂੰ ਫਲੈਟ ਦਿੱਤੇ ਸੀਗੇ ਜੀ। ਇਹ ਤਾਂ ਬੋਲੇ ਹੀ ਨਹੀਂ, ਇਨਕਲੂਡ ਮਨਪ੍ਰੀਤ ਬਾਦਲ ਦਾ ਵੀ ਉਹਦੇ ਵਿੱਚ ਜਿਹੜਾ ਜੀ ਉਹ ਫਲੈਟ ਦਿੱਤਾ ਹੋਇਆ ਸੀਗਾ, ਔਰ ਸਭ ਨੂੰ ਦਿੱਤੇ ਸੀਗੇ ਜੀ। ਆਮ ਆਦਮੀ ਪਾਰਟੀ ਤਾਂ ਉਦੋਂ ਹੈ ਨਹੀਂ ਸੀਗੀ, ਅਕਾਲੀ BJP ਕਾਂਗਰਸ ਸਭ ਦੇ ਜਿਹੜਾ ਲੋਕਾਂ ਨੂੰ ਦਿੱਤੇ ਸੀ ਵੀ ਤਾਂ ਕਿ ਇਹ ਬੋਲਣ ਨਾ, ਏਦਾਂ ਫੈਸਲੇ ਜਿਹੜੇ ਜੀ ਉਹਨਾਂ ਤੋਂ ਕਰਵਾਏ ਜਾਂਦੇ। ਇਹਦੇ ਪਿੱਛੇ ਵੀ ਕੋਈ ਨਾ ਕੋਈ ਕਹਾਣੀ ਜਿਹੜੀ ਹੈ ਜੀ ਉਹ ਜ਼ਰੂਰ ਹੋਊਗੀ। ਜਿਹੜਾ ਇਹ ਨਵਾਂ ਜਿਹੜਾ ਜੀ ਉਹ ਪ੍ਰੋਜੈਕਟ ਜਿਹੜਾ ਦਿੱਤਾ ਜਾ ਰਿਹਾ। ਔਰ ਦੂਸਰੀ ਗੱਲ ਮੈਂ ਨਿਕਲ ਗਈ ਜੀ ਦਿਮਾਗ, ਦੂਸਰਾ ਵੀ ਇਹਨਾਂ ਨੇ ਪੁੱਛਿਆ ਜੀ। ਹਾਂਜੀ, ਹੁਣ ਜੋ ਸਿੱਧੂ ਜੀ ਉਸ ਟਾਈਮ ਬਿਜਲੀ ਮਹਿਕਮਾ ਲੈ ਲੈਂਦੇ। ਹਾਂਜੀ ਹਾਂ, ਬਿਲਕੁਲ ਜੀ। ਦੇਖੋ ਕਿਉਂ ਭਗੌੜੇ ਹੋ ਜਾਣਾ ਕਿਸੇ ਗੱਲ ਤੋਂ, ਜਿਹੜਾ ਜੀ ਪਾਵਰ ਮਹਿਕਮਾ ਉਹਨਾਂ ਨੂੰ ਦਿੱਤਾ ਜਾ ਰਿਹਾ ਸੀਗਾ, ਮਹਿਕਮਾ ਇਹ ਵੀ ਛੋਟਾ ਨੀਗਾ, ਇਹਦੇ ਵਿੱਚ ਬਹੁਤ ਕੁਝ ਕਰਨ ਦੀ ਲੋੜ ਹੈ। ਔਰ ਨਵਜੋਤ ਸਿੰਘ ਸਿੱਧੂ ਹੋਰੀ ਕਰ ਸਕਦੇ ਸੀ, ਤੁਹਾਡੀ ਗੱਲ ਇਹ ਬਿਲਕੁਲ ਠੀਕ ਹੈ। ਇਹ ਵੀ ਗੱਲ ਸਹੀ ਹੈ ਕਿ ਜਿਹੜਾ ਪਾਵਰ ਮਿਨਿਸਟਰ ਹੈ ਉਹ ਇਹ ਸਮਝੌਤੇ ਰੱਦ ਨਹੀਂ ਕਰ ਸਕਦਾ। ਇਹਦੇ ਵਾਸਤੇ ਮੰਤਰੀ ਮੰਡਲ ਦੀ ਮੋਹਰ ਜਿਹੜੀ ਜੀ ਉਹ ਲਵਾਉਣੀ ਜ਼ਰੂਰੀ ਹੈ। ਜੇ ਨਵਜੋਤ ਸਿੰਘ ਸਿੱਧੂ ਹੋਰੀ ਜਿਹੜਾ ਜੀ ਉਹ ਮਜਬੂਰ ਕਰਦੇ ਪੰਜਾਬ ਸਰਕਾਰ ਨੂੰ ਕਿ ਇਹ ਸਮਝੌਤੇ ਜਿਹੜੇ ਜੀ ਉਹ ਰੱਦ ਕੀਤੇ ਜਾਣ, ਬਾਹਰੋਂ ਜਦੋਂ ਤੁਹਾਨੂੰ ਪੌਣੇ 2 ਰੁਪਏ ਬਿਜਲੀ ਜਿਹੜੀ ਜੀ ਉਹ ਮਿਲ ਰਹੀ ਆ, 2 ਰੁਪਏ ਬਿਜਲੀ ਮਿਲ ਰਹੀ ਆ, ਤੁਸੀਂ 9.25 ਰੁਪਏ ਗੋਇੰਦਵਾਲ ਵਾਲੇ ਥਰਮਲ ਪਲਾਂਟ ਤੋਂ ਕਿਉਂ ਜਿਹੜਾ ਜੀ ਉਹ ਲੈ ਸਕਦੇ ਹੋ? ਆਫਟਰ ਆਲ ਪਾਵਰ ਮਿਨਿਸਟਰ ਦੀ ਪਾਵਰ ਹੁੰਦੀ ਹੈ ਜੀ, ਉਹ ਇਹਨਾਂ ਪਾਵਰਾਂ ਦੇ ਵਿੱਚ ਇਹਨਾਂ ਕੰਪਨੀਆਂ ਨੂੰ ਇਹਨਾਂ ਦਾ ਆਡਿਟ ਕਰਾ ਸਕਦੇ ਸੀਗੇ ਜੀ, ਇਹ ਤਾਂ ਉਹਨਾਂ ਦੇ ਕੋਲੇ ਸੀਗੀ। ਜੇ ਮੁੱਖ ਮੰਤਰੀ ਜਾਂ ਸਰਕਾਰ ਜਿਹੜੀ ਜੀ ਉਹ ਨਾ ਹੋਣ ਦਿੰਦੀ ਤੇ ਲੋਕਾਂ ਦੇ ਸਾਹਮਣੇ ਇਹ ਜਿਹੜਾ ਜੀ ਲੈ ਕੇ ਆਉਂਦੇ ਔਰ ਉਹਨਾਂ ਨੂੰ ਕਹਿੰਦੇ ਕਿ ਆਹ ਦੇਖੋ ਜੀ ਮੈਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ, ਬਿਲਕੁਲ ਉਹ ਹੀਰੋ ਦੇ ਵਜੋਂ ਜਿਹੜਾ ਜੀ ਉਹ ਉੱਭਰ ਸਕਦੇ ਸੀਗੇ। ਪਤਾ ਨਹੀਂ ਉਹਨਾਂ ਦੀਆਂ ਜਿਹੜੀਆਂ ਜੀ ਉਹ ਜਮ੍ਹਾਂ ਘਟਾਓ ਕੀ ਨੇ ਕਿ ਕਿਉਂ ਉਹਨਾਂ ਨੇ ਇਹ ਜਿਹੜਾ ਜੀ ਉਹ ਮਹਿਕਮਾ ਨਹੀਂ ਲਿਆ, ਇਹਦੇ ਵਿੱਚ ਕੰਮ ਕਰ ਸਕਦੇ ਸੀ, ਬਿਨਾਂ ਕਿਸੇ ਸ਼ੱਕ ਦੇ ਕਰ ਸਕਦੇ। ਸਰਬਜੀਤ ਸਿੰਘ ਜੀ। ਸਰਬਜੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅੱਛਾ ਪੰਨੂ ਭਾਜੀ, ਮੈਨੂੰ ਇਹ ਦੱਸਿਓ ਕਿ ਜਿਹੜਾ ਹੁਣ ਇਸ ਵੇਲੇ BJP ਇੱਕ ਬਾਲ ਵਾਂਗੂ ਚੱਕ ਕੇ ਪਰੇ ਮਾਰਿਆ ਇਹਨੂੰ ਅਕਾਲੀ ਦਲ ਨੂੰ,
ਕਿ ਇਹ ਹੁਣ ਬੀਜੇਪੀ ਦੇ ਜਿਹੜੇ ਹਿੱਤੇ ਆਪਣੇ ਪੰਜਾਬ ਦੇ ਵੀ ਹੈਗੇ ਪ੍ਰਧਾਨ, ਉਹਨਾਂ ਨੇ ਵੀ ਸੰਕੇਤ ਦਿੱਤੇ ਆ ਕਿ ਅਸੀਂ ਖੁੱਲਿਆਂ ਲੜਨਾ ਆ, ਅਸੀਂ ਕੋਈ ਸਮਝੌਤਾ ਨਹੀਂ ਹੁਣ ਕਰਨਾ ਹੈਗਾ। ਤੇ ਇੱਕ ਇਹਦੇ ਬਾਰੇ ਦੱਸਿਓ ਤੇ ਦੂਜਾ ਪਲੀਜ਼ ਇੱਕ ਛੋਟੀ ਜਿਹੀ ਗੱਲ ਦੱਸਿਓ ਕਿ ਜਿੱਦਾਂ ਹੁਣ ਆਪਣੇ ਪਾਕਿਸਤਾਨ ਨੂੰ ਅਸੀਂ ਜਾਣਾ ਚਾਹੁੰਦੇ ਆ ਕਿ ਕਿਉਂਕਿ ਇਹ ਸਾਡਾ ਕੰਮ ਹੈਗਾ ਅਮਰੀਕਾ ਨੂੰ ਜਾਣਾ ਆਉਣਾ, ਉਹ ਸਾਨੂੰ ਤੰਗ ਤਾਂ ਨਹੀਂ ਕਰਨਗੇ ਤਾਂ ਜੇ ਅਸੀਂ ਆਪਣੇ ਪਾਕਿਸਤਾਨ ਦਾ ਵੀਜ਼ਾ ਲੈਂਦੇ ਇੱਥੋਂ ਅਪਲਾਈ ਕਰਦੇ ਆ ਜਾਂ ਫਿਰ ਕੋਈ ਜਿੱਦਾਂ ਸਟੈਂਪ ਲਾਉਂਦੇ ਆ ਜਾਂ ਫਿਰ ਉਹਦੇ ਨਾਲ ਤਾਂ ਨਹੀਂ ਮੈਂ ਕਿਸੇ ਕੰਟਰੀ ਨੂੰ ਭੰਨਦਾ ਨਹੀਂ ਹੈਗਾ, ਮੈਨੂੰ ਸਿਰਫ ਇੱਕ ਕੰਫਰਮੇਸ਼ਨ ਚਾਹੀਦੀ ਆ ਕਿ ਕੱਲ ਨੂੰ ਕੋਈ ਉਹ ਸਟੈਂਪ ਤਾਂ ਨਹੀਂ। ਇਹਦੇ ਬਾਰੇ ਦੱਸੋ। ਥੈਂਕ ਯੂ ਸਰ। ਦੇਖੋ, ਜੇ ਤੁਹਾਡੇ ਕੋਲੇ ਪਾਸਪੋਰਟ ਜਿਹੜਾ ਜੀ ਉਹ ਦੂਜੇ ਮੁਲਕਾਂ ਦਾ, ਤੇ ਆਫਟਰ ਆਲ ਉਹਨਾਂ ਮੁਲਕਾਂ ਦੇ ਵਿੱਚ ਪਾਕਿਸਤਾਨ ਦੇ ਜਿਹੜੇ ਜੀ ਉਹ ਖੁੱਲੇ ਹੋਏ ਨੇ ਨਾ ਜੀ, ਜਿਹਨਾਂ ਜਿਹੜੇ ਇੱਥੋਂ ਦੇ ਸਫੀਰ ਨੇ ਪਾਕਿਸਤਾਨ ਦੇ, ਜੇ ਉਹਨਾਂ ਮੁਲਕਾਂ ਨੂੰ ਪ੍ਰੋਬਲਮ ਹੋਵੇ ਤੇ ਫਿਰ ਉਹ ਉੱਥੇ ਕਿਉਂ ਨੇ ਜੀ? ਇਸ ਕਰਕੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਜਿਹੜੀ ਜੀ ਉਹ ਆਉਣ ਲੱਗੀ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ। ਜਿਹੜੇ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਮੌਕੇ ਦੇ ਉੱਤੇ ਕਰਤਾਰਪੁਰ ਤੋਂ ਕਿੰਨੇ ਲੱਗੇ ਆ, ਤੁਸੀਂ ਉਹ ਛੱਡ ਦਿਓ, ਬਾਕੀ ਥਾਵਾਂ ਤੋਂ ਪੂਰੀ ਦੁਨੀਆ ਭਰ ਦੇ ਵਿੱਚੋਂ ਲੋਕ ਜਿਹੜਾ ਜੀ ਆਏ ਆ। ਤੁਸੀਂ ਇਹ ਤੁਹਾਡਾ ਜਿਹਾ ਪੁਆਇੰਟ ਜਿਹੜਾ ਜੀ ਉਹ ਸੈਪਰੇਟ ਵੇਖਣ ਵਾਲਾ ਕਿ ਤੁਸੀਂ ਬਾਰ-ਬਾਰ ਜਿਹੜਾ ਜੀ ਉਹ ਲੰਘਦੇ ਹੋ, ਕ੍ਰੋਸ ਕਰਦੇ ਹੋ, ਉਹਦੇ ਉੱਤੇ ਨਹੀਂ ਇੰਨੀ ਤਹਿ ਤੱਕ ਨਹੀਂ ਜਾਂਦੇ ਜੀ। ਮਤਲਬ ਕਿ ਵੀ ਜਾਣਗੇ ਵੀ ਤਾਂ ਮੰਨ ਲਓ ਤੁਸੀਂ ਕੋਈ ਗੁਨਾਹ ਥੋੜ੍ਹੀ ਕੀਤਾ ਜੀ, ਤੁਸੀਂ ਉੱਥੇ ਇੱਕ ਆਪਣੇ ਧਾਰਮਿਕ ਸਥਾਨ ਜਿਹੜਾ ਜੀ ਉਹਦੇ ਦਰਸ਼ਨ ਕਰਨ ਦੇ ਵਾਸਤੇ ਜਾ ਰਹੇ ਹੋ। ਪਾਕਿਸਤਾਨ ਦਾ ਵੀਜ਼ਾ ਲੈਣਾ ਕੋਈ ਗੁਨਾਹ ਨਹੀਂ ਗਾ ਜੀ, 1% ਵੀ ਕੋਈ ਗੁਨਾਹ ਨਹੀਂ ਗਾ। ਔਰ ਜਿਸ ਤਰੀਕੇ ਦੇ ਨਾਲ ਉੱਥੋਂ ਉਸ ਮੁਲਕ ਨੇ ਜਾਂ ਉੱਥੋਂ ਦੇ ਲੋਕਾਂ ਨੇ ਆਪਣੇ ਆਪ ਨੂੰ ਹੁਣ ਜਿਹੜਾ ਜੀ ਉਹ ਬਦਲਿਆ, ਤੇ ਇਹ ਕਿਤੇ ਨਾ ਕਿਤੇ ਐਪਰੀਸ਼ੀਏਟ ਤਾਂ ਜਿਹੜਾ ਜੀ ਉਹ ਹੋਣਾ ਚਾਹੀਦਾ ਨਾ ਜੀ। ਇਹ ਤਾਂ ਜਿਹੜੇ ਇੱਥੋਂ ਵਾਲੇ ਨੇ ਉਹ ਤਾਂ ਜਿਵੇਂ ਇੱਕ ਭਾਈ ਸਾਹਿਬ ਨੇ ਗੱਲ ਕੀਤੀ, ਪੁਲਿਸ ਵਾਲੇ ਵੀ ਕਹੀ ਤੁਸੀਂ ਉੱਥੇ ਚੱਲ ਜਾਓ, ਤੁਸੀਂ ਉੱਥੇ ਚੱਲ ਜਾਓ। ਇਹ ਤਾਂ ਇਹਨਾਂ ਦਾ ਜਿਹੜਾ ਕੂੜ ਪ੍ਰਚਾਰ ਹੈ ਜੀ, ਖਾਸ ਤੌਰ ਦੇ ਤੇ ਜਿਹੜਾ ਇਹ ਏਡਾ ਵੱਡਾ ਚੱਲੀ ਜਾਂਦਾ। ਉਹੀ ਤਾਂ ਗੱਲ ਹੈ ਕਿ ਉਸ ਪ੍ਰਚਾਰ ਦੇ ਵਿੱਚ ਅਸੀਂ ਕਿਤੇ ਆ ਤਾਂ ਨਹੀਂ ਗਏ ਜੀ, ਅਸੀਂ ਤਾਂ ਨਹੀਂ ਉਹਦੇ ਵਿੱਚ ਜਿਹੜਾ ਜੀ ਆ ਗਏ। ਦੂਜੀ ਜਿਹੜਾ ਜੀ ਮੇਰਾ ਨਹੀਂ ਖਿਆਲ ਇਹਦੇ ਨਾਲ ਕੁਛ ਵੀ ਜਿਹੜਾ ਕਿਸਮ ਦਾ ਫਰਕ ਪੈਣ ਲੱਗਾ। ਤੁਸੀਂ ਉੱਥੋਂ ਵੀਜ਼ਾ ਲੈਣਾ, ਜੇ ਤੁਸੀਂ ਕੈਨੇਡਾ ਦੇ ਵਿੱਚੋਂ ਕੈਨੇਡਾ ਤੋਂ ਵੀਜ਼ਾ ਲੈਣਾ, ਜੇ ਤੁਸੀਂ ਅਮਰੀਕਾ ਦੇ ਵਿੱਚੋਂ ਅਮਰੀਕਾ ਤੋਂ ਵੀਜ਼ਾ ਲੈਣਾ, ਉਹਨਾਂ ਦੀ ਅੰਬੈਸੀ ਤੋਂ ਲੈਣਾ ਜਿਨ੍ਹਾਂ ਮੁਲਕਾਂ ਨੇ ਉਸ ਅੰਬੈਸੀ ਨੂੰ ਖੋਲ੍ਹਣ ਦੀ ਜਿਹੜੀ ਦੀ ਪਰਮਿਸ਼ਨ ਦਿੱਤੀ ਹੋਈ ਹੈ। ਬਿਲਕੁਲ ਜੀ ਬਿਲਕੁਲ। ਸਰਬਜੀਤ ਸਿੰਘ ਜੀ, ਤੁਸੀਂ ਥੋੜ੍ਹਾ ਜਿਹਾ ਅਪਡੇਟ ਰਿਹਾ ਕਰੋ, ਤੁਹਾਡੇ ਸਵਾਲ ਬੜੇ ਪਿੱਛੇ ਹੁੰਦੇ ਆ, ਮਹੀਨਾ ਪੁਰਾਣੇ। ਤੁਹਾਨੂੰ ਇਹ ਜ਼ਰੂਰ ਦੱਸ ਦਈਏ, ਤੁਸੀਂ ਕੈਨੇਡਾ 'ਚ ਰਹਿੰਦੇ ਆ, ਅਮਰੀਕਾ ਤੋਂ ਹਜ਼ਾਰਾਂ ਲੋਕ ਗਏ ਆ, ਉਹ ਉੱਥੇ ਪੰਜਾਬ ਵੀ ਗਏ ਆ ਅਤੇ ਪਾਕਿਸਤਾਨ ਵੀ ਗਏ, ਤਾਂ ਵਾਪਸ ਉਹ ਅਮਰੀਕਾ 'ਚ ਵੀ ਆਉਣ ਗਏ ਆ। ਅਤੇ ਅਮਰੀਕਾ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਪਾਕਿਸਤਾਨ ਤੋਂ ਜਿਹੜੇ ਲੋਕ ਆ ਉਹ ਰਹਿੰਦੇ ਆ। ਸੋ ਨਾ ਡਰਿਆ ਕਰੋ ਨਾ ਡਰਾਇਆ ਕਰੋ। ਅੱਗੇ ਸੁਰਿੰਦਰ ਸਿੰਘ ਸ਼ੇਰਗਿੱਲ ਜੀ ਦੁਬਾਰਾ ਕਾਲ ਕਰ ਸਕਦੇ ਆ ਜੀ। ਅੱਗੇ ਸਾਡੇ ਨਾਲ ਜੁੜੇ ਨੇ ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਸਰਦਾਰ ਬਲਤੇਜ ਸਿੰਘ ਪੰਨੂ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਅੱਛਾ ਜੀ, ਪਹਿਲਾਂ ਤਾਂ ਬਾਈ ਜੀ ਜਿਹੜੇ ਹੁਣੇ ਕਹਿੰਦੇ ਨਾ ਪਾਕਿਸਤਾਨ ਜਾਣਾ, ਮੈਂ ਇਹਨਾਂ ਨੂੰ ਮੈਥੋਂ ਵੱਡੇ ਆ, ਸਤਿਕਾਰਯੋਗ ਆ, ਪਰ ਇਹਨਾਂ ਨੂੰ ਮੈਂ ਆਪਦੀ ਨਿੱਕੀ ਜੀ ਰਾਇ ਦੱਸਦਾ ਵੀ ਭਾਈ ਗੁੱਸਾ ਨਾ ਬਣਾਉਣ, ਪਾਣੀ ਦੀਆਂ 5-4 ਬੋਤਲਾਂ ਲੈ ਕੇ ਜਾਣ ਜੀ। ਉੱਥੇ ਜਿਹੜਾ ਜਾਊਗਾ ਨਾ ਯਾਤਰਾ ਕਰਨ ਤੇ ਉਹਨੂੰ ਪੁੱਠਾ ਲਮਕਾ ਕੇ ਕੁੱਟਣਗੇ। ਇਹਨਾਂ ਨੂੰ ਕਮੈਂਟ ਹੀ ਸੀਗਾ ਵੀ ਭਾਈ ਗੁਰੂ ਯਾਤਰਾ ਤੇ ਜਾਣਾ ਨਾ, ਡਰਨਾ ਨਹੀਂ ਚਾਹੀਦਾ ਕਿਸੇ ਤੋਂ, ਕੋਈ ਨਹੀਂ ਕਿਸੇ ਨੂੰ ਕੁਛ ਆਉਂਦਾ, ਉਹ ਤਾਂ ਜੀ ਆਇਆ ਕਹਿੰਦੇ ਵੈਲਕਮ ਕਰਦੇ ਆ, ਧੰਨ ਭਾਗ ਆ ਵੀ ਸਾਡੇ ਆਉਂਦੇ ਆ ਸਿੱਖ ਭੈਣ ਭਰਾ। ਅੱਛਾ ਜੀ, ਹੁਣ ਸਰਦਾਰ ਬਲਤੇਜ ਸਿੰਘ ਜੀ, ਮੈਂ ਤੁਹਾਨੂੰ ਇਹ ਸਵਾਲ ਕਰਦਾ ਸੀਗਾ ਵੀ ਵੇਖੋ ਵੀ ਆਪਣਾ ਮਾਨਸ ਕੀ ਜਾਤ ਸਭੇ ਏਕ ਹੀ ਪਹਿਚਾਨਵੋ, ਤੇ ਜਿਵੇਂ 10ਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ ਜਦੋਂ ਸਜ਼ਾ ਸੁਣਾਉਂਦੇ ਸੀਗੇ ਤੇ ਮਲੇਰਕੋਟਲੇ ਦੇ ਖਾਨ ਸਾਹਿਬ ਨੇ ਹਾਦਾ ਨਾਦਾ ਮਾਰਿਆ ਸੀ ਵੀ ਭਾਈ ਇਹਨਾਂ ਦਾ ਜਿਹੜਾ ਬਦਲਾ ਨਾ ਇਹਨਾਂ ਦੇ ਬਾਪ ਤੋਂ ਲਓ, ਬੱਚਿਆਂ ਤੋਂ ਨਾ ਲਓ, ਜੇ ਉਹ ਆਪਣੀ ਸ਼ਰ੍ਹਾ 'ਚ ਨਹੀਂ। ਤੇ ਹੁਣ ਜਿਹੜੀ ਇੰਡੀਆ ਗੌਰਮੈਂਟ ਕਰ ਰਹੀ ਆ ਤੇ ਉਹਦੇ 'ਚ ਵੇਖੋ ਵੀ ਇੱਕ ਕਮਿਊਨਿਟੀ ਨੂੰ ਆਦੇ ਵੀ ਇਹਨਾਂ ਨੂੰ ਮੁਸਲਮਾਨਾਂ ਨੂੰ ਬਾਹਰ ਕੱਢ ਦਿਓ, ਜਦੋਂ ਕਿ ਮਾਨਸ ਜਾਤ ਇੱਕੋ ਸਾਰੇ ਸਾਰੇ ਧਰਮਾਂ ਦਾ ਅਦਬ ਸਤਿਕਾਰ ਕਰਦੇ ਜੀ। ਤੇ ਉਹਦੇ 'ਚ ਹਿੰਦੂ ਵੀਰ ਵੀ ਕੋਈ ਉਹਦੇ ਵਾਂਗੂ ਕੋਈ ਹਾਦਾ ਨਾਦਾ ਮਲੇਰਕੋਟਲੇ ਦੇ ਖਾਨ ਸਾਹਿਬ ਵਾਂਗੂ ਮਾਰ ਸਕਦਾ ਇਹਨਾਂ ਨੂੰ ਵੀ ਭਾਈ ਤੁਹਾਡੇ ਮੱਤ ਜਿਹੜੀ ਵਿਗੜੀ ਵੀ ਨਾ ਭਾਈ ਇਹ ਕਰੋ, ਇਨਸਾਨੀਅਤ ਦਾ ਘਾਣ ਨਾ ਕਰੋ। ਨਾਲ ਮੇਰਾ ਇੱਕ ਹੋਰ ਸਵਾਲ ਹੈ ਜੀ ਦੂਜਾ, ਬਈ ਜੇ ਇਹਨਾਂ ਨੇ ਇਹ ਹਿੰਦੂ ਰਾਸ਼ਟਰੀ ਬਣਾਉਣਾ ਹੈ ਤੇ ਮੁਸਲਮਾਨ ਵੀਰ UN 'ਚ ਕੇਸ ਕਰਦੇ ਨੇ, ਤੇ ਨਾਲ ਇਹਨਾਂ ਨੂੰ ਇਹ ਕਹਿ ਦੇਣ ਵੀ ਜਿਹੜੇ ਹਿੰਦੂ ਵੀਰ ਸਾਡੇ ਭਾਈ ਆ, ਸਰਦਾਰ ਜੀ ਕਹਿ ਕੇ ਬੁਲਾਉਂਦੇ ਆ ਇੱਕ ਦੂਜੇ ਨੂੰ, ਮੁਸਲਮਾਨ ਵੀ ਵੀਰ ਭਾਈ ਆ, ਸਾਰੇ ਇੱਕ ਦੂਜੇ ਨਾਲ ਰਲ ਮਿਲ ਕੇ ਰਹਿੰਦੇ ਆ, ਪਰ ਜੇ ਉਹ UN 'ਚ ਕੇਸ ਕਰਕੇ ਕਹਿ ਦੇਣ ਵੀ ਭਾਈ ਜੇ ਇਹਨਾਂ ਨੇ ਹਿੰਦੂ ਰਾਸ਼ਟਰੀ ਬਣਾਉਣਾ ਸਾਰੇ ਮੁਲਕਾਂ ਦੇ ਹਿੰਦੂਆਂ ਨੂੰ ਫਿਰ ਇੰਡੀਆ ਹੀ ਘੱਲ ਦਿਓ, ਇਹਦੇ ਤੇ ਕਮੈਂਟ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਦੇਖੋ, ਇਹ ਨਹੀਂ ਆ
ਕਿ ਜਿਹੜਾ ਜੇ ਹਿੰਦੂ ਭਾਈਚਾਰੇ ਤੁਸੀਂ ਗੱਲ ਕਰ ਰਹੇ ਹੋ ਤੇ ਉਹ ਨਾਅਰਾ ਨਹੀਂ ਮਾਰ ਰਹੇ। ਜਿਹੜੀਆਂ ਐਜੀਟੇਸ਼ਨਸ ਹੋ ਰਹੀਆਂ ਨੇ ਉਹ ਧਰਮ ਆਧਾਰਿਤ ਐਜੀਟੇਸ਼ਨਸ ਨਹੀਂ ਗਈਆਂ ਜੀ। ਚਾਹੇ ਉਹ ਜਿਹੜੀ JNU ਦੇ ਬਾਹਰ ਹੋ ਰਹੀ ਹੈ, ਚਾਹੇ ਉਹ ਸ਼ਾਹੀਨ ਬਾਗ ਦੇ ਵਿੱਚ ਹੋ ਰਹੀ ਹੈ, ਚਾਹੇ ਉਹ ਜਾਮੀਆ ਦੇ ਬਾਹਰ ਹੋ ਰਹੀ ਹੈ, ਚਾਹੇ ਲਗਾਤਾਰ ਪ੍ਰਦਰਸ਼ਨ ਜਿਹੜਾ ਮੁੰਬਈ ਦੇ ਵਿੱਚ ਹੋ ਰਿਹਾ ਜੀ, ਉੱਥੇ ਉਹ ਕੋਈ ਇੱਕ ਧਰਮ ਦੇ ਲੋਕ ਥੋੜੀ ਨੇ ਜੀ। ਉਹ ਤਾਂ ਬਹੁਤ ਧਰਮਾਂ ਦੇ ਲੋਕ, ਸਾਰੇ ਧਰਮਾਂ ਦੇ ਲੋਕ ਆ ਕੇ ਉਹਦੇ ਵਿੱਚ ਜਿਹੜਾ ਜੀ ਉਹ ਸੰਵਿਧਾਨ ਦੇ ਵਾਸਤੇ ਲੜ ਰਹੇ ਆ। ਦੇਖੋ ਇੱਕ ਚੀਜ਼ ਆਪਾਂ ਨੂੰ ਵੀ ਜਿਹੜੀ ਜੀ ਉਹ ਸਮਝਣੀ ਪਊਗੀ ਕਿ ਇਹ ਇੱਕ ਪ੍ਰਚਾਰਿਆ ਜਾ ਰਿਹਾ ਜੀ, ਇਹ ਤਾਂ ਇੱਕ ਧਰਮ ਦੇ ਲੋਕ ਨੇ ਜਿਹੜੇ ਸੜਕਾਂ ਦੇ ਉੱਤੇ ਆਏ ਹੋਏ। ਇਹੀ ਉਹ ਚਾਹੁੰਦੇ ਨੇ ਕਿ ਇਹ ਇੱਕ ਧਰਮ ਦੇ ਲੋਕਾਂ ਦੀ ਲੜਾਈ ਜਿਹੜੀ ਹੈ ਜੀ ਉਹ ਬਣਾ ਦਿੱਤੀ ਜਾਵੇ ਕਿ ਇਹ ਤਾਂ ਮੁਸਲਿਮ ਭਾਈਚਾਰਾ ਜਿਹੜਾ ਵਿਰੋਧ ਕਰ ਰਿਹਾ। ਨਹੀਂ, ਇਹ ਮੁਸਲਿਮ ਭਾਈਚਾਰਾ ਨਹੀਂ ਗਾ ਜੀ। ਉੱਥੇ ਹਿੰਦੂ ਭਾਈਚਾਰੇ ਦੇ ਲੋਕ, ਹਿੰਦੂ ਫੈਮਲੀਜ਼ ਦੇ ਜਿਹੜੇ ਬੱਚੇ ਆ, ਸਭ ਤੋਂ ਵੱਧ ਤਾਂ ਉਹ ਬੋਲ ਰਹੇ ਆ ਜੀ। ਤੁਸੀਂ ਸੁਣੋ ਤਾਂ ਸਹੀ। ਆਪਾਂ ਫਿਰ ਇਹ ਗੱਲ ਜਿਹੜੀ ਹੈ ਨਾ ਜੀ, ਜਿਵੇਂ ਇੱਥੋਂ ਦੇ ਪ੍ਰਧਾਨ ਮੰਤਰੀ ਵੀ ਕਹਿੰਦੇ ਆ ਕਿ ਇਹ ਪਹਿਚਾਣੇ ਜਾਂਦੇ ਆ ਕੱਪੜਿਆਂ ਤੋਂ, ਫਿਰ ਆਪਾਂ ਉਹ ਗੱਲ ਨਾ ਜਿਹੜੀ ਜੀ ਉਹ ਕਰੀਏ ਕਿ ਇਹ ਕੱਪੜਿਆਂ ਤੋਂ ਪਹਿਚਾਣਨ ਵਾਲੀ ਗੱਲ ਹੀ ਨਹੀਂ ਹੈਗੀ। ਇਹ ਤਾਂ ਲੜਾਈ ਸੰਵਿਧਾਨ ਦੀ ਹੈ ਜੀ। ਇਹ ਸੰਵਿਧਾਨ ਦੇ ਉਲਟ ਹੈ ਜਿਹੜਾ ਇਹ ਕਾਨੂੰਨ ਦੇ ਵਿੱਚ ਸੋਧ ਕੀਤੀ ਗਈ। ਇਹੀ ਤਾਂ ਜਿਹੜੀ ਉਹ ਲੜਾਈ ਆ। ਆਪਾਂ ਵੀ ਇਸ ਚੀਜ਼ ਨੂੰ ਜਿਹੜਾ ਜੀ ਉਹ ਪ੍ਰਚਾਰੀਏ। ਇਹ ਕੋਈ ਇੱਕ ਧਰਮ ਦਾ ਜਿਹੜਾ ਜੀ ਨਹੀਂ ਹੈਗਾ ਕਿ ਇੱਕ ਧਰਮ ਦੇ ਲੋਕ ਨਹੀਂ ਇਹਦਾ ਵਿਰੋਧ ਕਰ ਰਹੇ, ਬਿਲਕੁਲ ਮਾਰ ਰਹੇ ਆ ਜੀ। ਹਾਂ ਦਾ ਨਾਰਾ ਤਾਂ ਤੁਸੀਂ ਛੱਡੋ, ਉਹ ਨਾਲ ਡਟ ਕੇ ਖੜੇ ਹੋਏ ਆ ਜੀ ਕਿ ਅਸੀਂ ਜਿਹੜਾ ਜੀ ਨਾਲ ਹੈ, ਇਸ ਪੱਖੋਂ ਨਾਲ ਹੈ ਕਿ ਅਸੀਂ ਸੰਵਿਧਾਨ ਦੇ ਵਿੱਚ ਜਿਹੜੀ ਉਹ ਤਬਦੀਲੀ ਨਹੀਂ ਜਿਹੜੀ ਜੀ ਉਹ ਹੋਣ ਦੇਵਾਂਗੇ। ਬਾਕੀ ਜਿਹੜਾ ਹਿੰਦੂ ਰਾਸ਼ਟਰ ਵਾਲੀ ਤੁਸੀਂ ਗੱਲ ਕਹਿ ਰਹੇ ਹੋ, ਦੇਖੋ ਇੱਕ ਚੀਜ਼ ਨੂੰ ਤੁਹਾਨੂੰ ਡਿਫਾਈਨ ਜਿਹੜਾ ਜੀ ਉਹ ਕਰਨਾ ਪਊਗਾ। ਹਿੰਦੂ ਧਰਮ ਤੇ ਹਿੰਦੂਤਵ ਇਹ ਦੋ ਡਿਫਰੈਂਟ ਚੀਜ਼ਾਂ ਨੇ ਜੀ। ਜਿਹੜਾ ਹਿੰਦੂ ਭਾਈਚਾਰਾ ਹੈ ਜੀ, ਉਹਨਾਂ ਦਾ ਧਰਮ ਉਹ ਸਭ ਦੇ ਵਾਸਤੇ, ਸਾਡੇ ਵਾਸਤੇ ਜਿਹੜਾ ਜੀ ਉਹ ਰਿਸਪੈਕਟਡ ਹੈ, ਸਭ ਲਈ ਰਿਸਪੈਕਟਡ ਹੈ। ਪਰ ਜਿਹੜਾ ਹਿੰਦੂਤਵ ਹੈ ਜੀ, ਇਹ RSS ਦਾ ਏਜੰਡਾ ਹੋ ਸਕਦਾ ਜੀ, ਇਹ ਹਿੰਦੂ ਧਰਮ ਦਾ ਏਜੰਡਾ ਨਹੀਂਗਾ। ਇਹਨੂੰ ਆਪਾਂ ਨੂੰ ਜਿਹੜਾ ਜੀ ਉਹ ਸੈਪਰੇਟਲੀ ਵੱਖਰੇ ਕਰਕੇ ਜਿਹੜਾ ਜੀ ਉਹ ਦੇਖਣਾ ਪਊਗਾ। ਜਿਹੜਾ ਪੜ੍ਹਿਆ ਲਿਖਿਆ ਹਿੰਦੂ ਤਬਕਾ ਹੈ, ਜਿਹੜਾ ਹਿੰਦੂ ਭਾਈਚਾਰਾ ਹੈ, ਉਹ ਸਾਰੇ ਹਿੰਦੂਤਵ ਦੇ ਨਾਲ ਜੁੜੇ ਹੋਏ ਨਹੀਂਗੇ ਜੀ, ਉਹ ਹਿੰਦੂ ਧਰਮ ਦੇ ਨਾਲ ਜੁੜੇ ਹੋਏ ਨੇ, ਉਹ ਉਹਨਾਂ ਦਾ ਧਰਮ ਹੈ। ਤੋਂ ਇਹ ਦੋ ਚੀਜ਼ਾਂ ਨੂੰ ਵੱਖਰੇ ਤੌਰ ਦੇ ਉੱਤੇ ਜੇ ਦੇਖੋਗੇ ਫਿਰ ਅਸਲ ਕਹਾਣੀ ਇਹਦੇ ਪਿਛਲੀ ਪੋਲਿਟਿਕਸ ਜਿਹੜੀ ਉਹ ਤੁਹਾਨੂੰ ਸਮਝ ਆਊਗੀ ਜੀ। ਸਾਡੇ ਨਾਲ ਜੁੜੇ ਨੇ ਪਰਮਿੰਦਰ ਸਿੰਘ ਢਿੱਲੋਂ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਜਿੱਦਾਂ ਆਪਣੇ ਜਥੇਦਾਰ ਸਾਹਿਬ ਨੇ, ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਨੇ ਜਿੰਨੀ ਵਾਰੀ ਵੀ ਕੋਈ ਬਿਆਨ ਦਿੱਤਾ ਜਾਂ ਨਿਰਦੇਸ਼ ਦਿੱਤੇ ਆ, ਤੇ ਅਕਾਲੀ ਦਲ ਜਾਂ ਕਿਸੇ ਹੋਰ ਨੇ ਮੰਨੇ ਤਾਂ ਹੈ ਨਹੀਂ ਉਹਨਾਂ ਦੇ। ਜਿੰਨੀ ਵਾਰੀ ਉਹਨਾਂ ਕੁਛ ਵੀ ਕਿਹਾ ਹੋਇਆ ਵੀ ਇੱਦਾਂ ਨਹੀਂ, ਆਹ ਕਰ ਲਓ ਆਹ ਕਰ ਲਓ। ਤੇ ਹੁਣ ਜਿੱਦਾਂ ਉਹਨਾਂ PTC ਦਾ ਕਿਹਾ ਵੀ ਇਹਦਾ ਕੰਟਰੈਕਟ ਲਿਆਓ, ਸਾਨੂੰ ਭੇਜੋ ਜਾਂ ਕਿੱਦਾਂ, ਤੇ ਤੁਹਾਨੂੰ ਲੱਗਦਾ ਵੀ ਇੱਥੇ ਕੋਈ ਉਹ ਇਹਦਾ ਸਟੈਪ ਚੁੱਕਣਗੇ, ਕੋਈ ਇੱਥੇ ਆਪਣੇ ਫੈਸਲਾ ਲੈਣਗੇ ਜਾਂ ਨਹੀਂ? ਇਹਦੇ ਬਾਰੇ ਥੋੜਾ ਦੱਸਿਓ। ਤੇ ਆਪਣੇ ਭੈਣ ਜੀ ਕੱਟਿਓ ਨਾ ਫੋਨ, ਸੁਣ ਦੇਖੋ ਅਜੇ ਨਹੀਂ ਕਿਸੇ ਕਿਸਮ ਦੀ ਜਿਹੜੀ ਦੀ ਉਹ ਉਮੀਦ ਲੱਗਦੀ, ਕਿਉਂਕਿ ਉਹਨਾਂ ਨੂੰ ਲਾਇਆ ਕਿਹਨੇ ਆ ਜੀ? ਦੂਜੀ ਹੈ ਕਾਰਜਕਾਰੀ ਨੇ ਉਹ, ਔਰ ਕਹਿ ਤਾਂ ਉਹ ਰਹੇ ਆ। ਹੁਣ ਉਹਨਾਂ ਦੇ ਕੁਝ ਬਿਆਨ ਆਉਂਦੇ ਦਿਨਾਂ 'ਚ ਤਿੱਖੇ ਹੋਣਗੇ ਜੀ, ਉਹ ਤੁਸੀਂ ਦੇਖ ਲੈਣਾ ਜੀ, ਕਿਉਂਕਿ ਇਹ BJP ਨੂੰ ਜਿਹੜਾ ਜੀ ਉਹ ਡਰਾਇਆ ਜਾਊਗਾ। ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਕੋਲੇ ਕਿਤੇ ਜਿਹੜਾ ਜੀ ਪਹਿਲਾਂ ਅਜਿਹੇ ਮੁੱਦੇ ਆਏ ਨੀਗੇ ਜੀ। ਆ ਤੁਹਾਡੇ ਸਾਹਮਣੇ ਟਕਸਾਲ ਵਾਲੇ ਤੇ ਢੱਡਰੀਆਂ ਵਾਲੇ ਉਹ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨੂੰ ਧਮਕੀਆਂ ਜਿਹੜੀਆਂ ਜੀ ਉਹ ਦੇਈ ਜਾਂਦੇ ਆ, ਇਸ ਮਾਮਲੇ ਦੇ ਉੱਤੇ ਬੋਲੇ ਨੇ ਗਿਆਨੀ ਹਰਪ੍ਰੀਤ ਸਿੰਘ ਹੋਰੀ। ਉਹ ਕਰਤਾਰਪੁਰ ਵਾਲੇ ਲਾਂਘੇ ਦੇ ਮਸਲੇ ਦੇ ਉੱਤੇ ਕਿੰਨਾ ਕੁ ਜਿਹੜਾ ਜੀ ਉਹ ਬੋਲੇ ਨੇ। ਹਾਂ, ਉਹ ਮਾੜਾ ਮੋਟਾ ਜਿਹੜਾ ਜੀ ਉਹ ਬੋਲ ਕੇ ਉਧਰੋਂ ਜ਼ਰੂਰ ਜਿਹੜਾ ਜੀ ਉਹ ਜਾਏ। ਤੋ ਇਸ ਕਰਕੇ ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਨਰੋਲ ਧਾਰਮਿਕ ਲੋਕ ਜਿਹੜੇ ਜੀ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਲੈਣਾ ਦੇਣਾ ਨਾ ਹੋਵੇ, ਉਹ ਨਹੀਂ ਆਉਂਦੇ, ਫਿਰ ਇਹਨਾਂ ਜਿਹੜੇ ਅਹੁਦੇ ਨੇ ਉਹਨਾਂ ਦੇ ਉੱਤੇ ਜਿਹੜਾ ਜੀ ਐਜੂਕੇਸ਼ਨ ਦੇ ਹਿਸਾਬ ਦੇ ਨਾਲ, ਤਜਰਬੇ ਦੇ ਹਿਸਾਬ ਦੇ ਨਾਲ ਲੋਕ ਜਿਹੜੇ ਜੀ ਉਹ ਨਹੀਂ ਲਿਆਂਦੇ ਜਾਂਦੇ, ਉਨੀ ਦੇਰ ਤੱਕ ਉੱਥੋਂ ਕੋਈ ਪੋਜ਼ਿਟਿਵ ਗੱਲ ਜਿਹੜੀ ਜੀ ਉਹ ਆ ਸਕਣੀ ਬੜੀ ਔਖੀ ਆ। ਇਹ ਤੁਹਾਡਾ ਪੁਆਇੰਟ ਬਿਲਕੁਲ ਵਾਜਬ ਹੈ ਕਿ ਆਦੇਸ਼ ਤਾਂ ਜਿਹੜਾ ਇਹ ਵੀ ਜਾਰੀ ਕੀਤਾ ਸੀਗਾ ਕਿ ਜਿਹੜੇ ਸ਼ਹੀਦਾਂ ਦੇ ਮਨਾਉਣੇ ਆ ਜਿਹੜੇ ਦਿਨ, ਉੱਥੇ ਤੁਸੀਂ ਰਾਜਸੀ ਕਾਨਫਰੰਸਾਂ ਨਾ ਕਰੋ। ਬਾਕੀ ਪਾਰਟੀਆਂ ਮੰਨ ਗਈਆਂ, ਅਕਾਲੀ ਦਲ ਦੀ ਤਾਂ ਮੰਨਿਆ ਨਹੀਂ ਜੀ, ਚਾਹੇ ਉਹ ਫਤਿਹਗੜ੍ਹ ਸਾਹਿਬ ਵਾਲੀ ਹੈ ਤੇ ਚਾਹੇ ਮਾਘੀ ਦੇ ਮੌਕੇ ਦੇ ਉੱਤੇ ਆ ਜੀ, ਉਹ ਕਿੱਥੇ ਮੰਨਦਾ ਜੀ। ਅਸਲ ਦੇ ਵਿੱਚ ਸਮੱਸਿਆ ਕਿੱਥੋਂ ਸ਼ੁਰੂ ਹੁੰਦੀ ਆ? ਸਮੱਸਿਆ ਸ਼ੁਰੂ ਹੀ ਇੱਥੋਂ ਜਿਹੜਾ ਜੀ ਹੁੰਦੀ ਆ ਕਿ ਇਹ ਜਿਹੜੀਆਂ ਸੰਸਥਾਵਾਂ ਸੀਗੀਆਂ, ਮਹਾਨ ਸੰਸਥਾਵਾਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਹਤਰ ਗੁਰਦੁਆਰਿਆਂ ਦਾ ਸਾਂਭ ਸੰਭਾਲ ਪ੍ਰਬੰਧ ਨਹੀਂ ਕੀਤਾ ਜਾ ਸਕਦਾ। ਅਕਾਲ ਤਖ਼ਤ ਜਿਹੜੀ ਸੰਸਥਾ ਸੀਗੀ
ਉਹਦਾ ਜਿਹੜਾ ਜੀ ਉਹ ਰੋਲ ਕੀ, ਇਹ ਰੋਲ ਦਿੱਤੀਆਂ ਗਈਆਂ ਜੀ ਜਿਹੜੀਆਂ ਸੰਸਥਾਵਾਂ ਸੀਗੀਆਂ, ਇਹ ਤਾਂ ਵਾਰ ਕੇ ਸੁੱਟੀਆਂ। ਪੁਰਾਣੇ ਜਿਹੜਾ ਜੀ ਕਹਿੰਦੇ ਹੁੰਦੇ ਸੀ ਪੰਥ ਵਸੇ ਮੈਂ ਉਜੜਾ, ਅੱਜ ਤਾਂ ਬਿਲਕੁਲ ਹੀ ਉਲਟਾ ਨਾ ਜੀ, ਪੰਥ ਉਜੜੇ ਮੈਂ ਵਸਾ ਵਾਲੀ ਜਿਹੜੀ ਦੀ ਉਹ ਗੱਲ ਹੋਈ ਪਈ ਆ। ਕਦੀ ਤੁਸੀਂ ਸੁਣਿਆ ਸੀਗਾ ਕਿ ਜਿਹੜੀ ਲੰਗਰ ਹਾਲ ਦੀ ਬਿਲਡਿੰਗ ਆ ਉਹਦਾ ਕੰਟਰੈਕਟ ਦਿੱਤਾ ਜਾਊਗਾ ਠੇਕੇਦਾਰ ਨੂੰ? ਕਿਉਂ ਦਿੱਤਾ ਜਾਊਗਾ? ਜਿਹੜਾ ਪਹਿਲਾਂ ਦਿੱਤਾ ਗਿਆ ਸੀ ਉਹ ਕਰੋੜਾਂ ਰੁਪਏ ਲੈ ਕੇ ਕਿੱਥੇ ਭੱਜ ਗਿਆ? ਉਹਨੂੰ ਕਿਉਂ ਨਹੀਂ ਜਿਹੜਾ ਜੀ ਉਹ ਫੜਿਆ ਗਿਆ? ਘਿਓ ਦੇ ਸਕੈਂਡਲ ਕਿੰਨੇ ਜਿਹੜੇ ਜੀ ਉਹ ਵੱਡੇ ਪਿਛਲੇ ਦਿਨਾਂ 'ਚ ਆਏ, ਉਹਦਾ ਕੋਈ ਜਵਾਬ ਮਿਲਿਆ? ਨਹੀਂ ਮਿਲੂਗਾ ਜੀ, ਕਿਉਂਕਿ ਰੋਲ ਦਿੱਤੀਆਂ ਗਈਆਂ ਜਿਹੜੀਆਂ ਦੀ ਉਹ ਸੰਸਥਾਵਾਂ। ਜਿੰਨੀ ਦੇਰ ਤੱਕ ਇਹਨਾਂ ਸੰਸਥਾਵਾਂ ਦਾ ਵਕਾਰ ਦੁਬਾਰਾ ਤੋਂ ਕਾਇਮ ਨਹੀਂ ਹੁੰਦਾ, ਲੋਕਾਂ ਦਾ ਵਿਸ਼ਵਾਸ ਇਹਨਾਂ ਦੇ ਉੱਤੇ ਦੁਬਾਰਾ ਨਹੀਂ ਹੁੰਦਾ। ਤੁਸੀਂ ਭੈਣ ਜੀ ਹੁਣ ਲਾਈਨ ਖੋਲ ਦੇਣ 3 ਘੰਟੇ ਸੁਣੀ ਚੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ, ਤੁਸੀਂ ਮੈਨੂੰ ਦੱਸ ਦਿਓ ਕਿ ਕਿੰਨੀਆਂ ਕਾਲਸ ਜਿਹੜੀਆਂ ਜੀ ਉਹ ਪੋਜ਼ਿਟਿਵ ਆਉਂਦੀਆਂ, ਜਿਹੜਾ ਇਹ ਕਹਿ ਦੇ ਕਿ ਹਾਂ ਉਹ ਠੀਕ ਤਰੀਕੇ ਨਾਲ ਪ੍ਰਬੰਧ ਜਿਹੜਾ ਜੀ ਉਹ ਕਰ ਰਹੇ ਆ। ਐਡੀ ਵੱਡੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਦੇ ਉੱਤੇ ਜਿਹੜੀ ਜੀ ਉਹ ਬਣ ਗਈ, ਘੱਟੇ ਮਿੱਟੀ ਰੋਲਿਆ ਜਾ ਰਿਹਾ ਜੀ ਸਾਰਾ ਕੁਝ। ਜਿੰਨੀਆਂ ਵਿਦਿਅਕ ਸੰਸਥਾਵਾਂ ਨੇ ਉਹਨਾਂ ਨੂੰ ਵੀ ਜੀ, ਕਿਉਂਕਿ ਕਰਪਸ਼ਨ ਹੀ ਕਰਪਸ਼ਨ ਹਰੇਕ ਜਗ੍ਹਾ ਦੇ ਉੱਤੇ ਜਿਹੜੀ ਦੀ ਹੋ ਗਈ ਹੈ। ਤਾਂ ਜਿੰਨੀ ਦੇਰ ਤੱਕ ਇਹ ਪੂਰਾ ਢਾਂਚਾ ਨਹੀਂ ਬਦਲਿਆ ਜਾਂਦਾ, ਲੋਕਾਂ ਦਾ ਵਿਸ਼ਵਾਸ ਮੁੜ ਕੇ ਇਹਦੇ ਉੱਤੇ ਕਾਇਮ ਨਹੀਂ ਹੋਣਾ। ਜਦੋਂ ਲੋਕਾਂ ਦਾ ਸਿੱਖ ਭਾਈਚਾਰੇ ਦਾ, ਸੰਗਤ ਦਾ ਵਿਸ਼ਵਾਸ ਜਿਹੜਾ ਜੀ ਉਹ ਕਾਇਮ ਹੋ ਗਿਆ, ਫਿਰ ਜਥੇਦਾਰ ਵੀ ਜੁਰਤ ਵਾਲੇ ਫੈਸਲੇ ਲੈ ਸਕਣਗੇ। ਉਨੀ ਦੇਰ ਤੱਕ ਉਹਨਾਂ ਤੋਂ ਵੀ ਫੈਸਲੇ ਨਹੀਂ ਲਏ ਜਾਣੇ ਜੀ। ਨਵਤੇਜ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ। ਬੜਾ ਸਾਹਿਬ ਮੇਰਾ ਇੱਕ ਤਾਂ ਸਵਾਲ ਇਹ ਸੀਗਾ ਵੀ ਜਿਹੜਾ ਡੇਰਾ ਮੁਖੀ ਬਿਆਸ ਵਾਲਾ ਹੈ ਉਹਦੇ ਜਿਹੜੇ ਪੈਸੇ ਜਮ੍ਹਾਂ ਕਰਾਉਣ ਨੂੰ 6000 ਕਰੋੜ ਕਿਹਾ ਸੀਗਾ, ਉਹਦੇ ਬਾਰੇ ਕੀ ਅਪਡੇਟ ਹੈ? ਦੂਜਾ ਸੀਗਾ ਵੀ ਜਿੱਦਾਂ ਹੁਣ ਇਹਨਾਂ ਨੇ ਬੰਦੇ ਤਾਂ ਸਾਰੇ ਆਪਾਂ ਗੱਲ ਉਹ ਇੱਥੇ ਗੱਲ ਕਰੀ ਜਾਂਦੇ ਆ, ਮਤਲਬ ਜੇ ਕਿਤੇ ਇਹ ਸਕਰੀਨਿੰਗ ਕਰਕੇ ਬੰਦੇ ਕੱਢ ਵੀ ਲੈਂਦੇ ਆ, ਵੀ ਜਿਹਨਾਂ ਲੋਕਾਂ ਕੋਲ ਇੱਥੇ ਪੇਪਰ ਹੈ ਨਹੀਂ ਗੇ ਸ਼ੋਅ ਕਰਨ ਲਈ ਕਿ ਇੰਡੀਆ ਨੇ ਆਪੇ ਉਹਨਾਂ ਨੂੰ ਡਿਪੋਰਟ ਕਿਹੜੇ ਮੁਲਕ ਨੂੰ ਕਰੂਗੇ? ਕਿ ਉੱਦਾਂ ਤਾਂ ਹੈ ਨੀਗਾ ਵੀ ਜਿਹਨੂੰ ਜਿੱਧਰ ਮਰਜ਼ੀ ਪਸ਼ੂਆਂ ਨੂੰ ਹੱਕ ਕੇ ਤੋਰ ਦਿੱਤਾ ਵੀ ਤੁਸੀਂ ਬੰਗਲਾਦੇਸ਼ ਚੱਲ ਜਾਓ ਜਾਂ ਪਾਕਿਸਤਾਨ, ਤੇ ਕਿਵੇਂ ਡਿਪੋਰਟ ਕਰਨਗੇ ਉਹਨਾਂ ਨੂੰ? ਕਿਉਂਕਿ ਇੱਕ ਵਾਰ ਦੀ ਗੱਲ ਆ, ਉਹ ਪਤਾ ਨਹੀਂ ਕਿਹੜੇ ਯਾਰ ਦੇ ਉਹਨਾਂ ਨੇ ਪਾਕਿਸਤਾਨੀ ਡਿਪੋਰਟ ਕੀਤੇ ਸੀਗੇ ਜਰਮਨੀ ਤੋਂ, ਉਹਨੀ ਸਾਰਾ ਜਹਾਜ਼ ਮੋੜਤਾ ਕਿ ਸਾਡੇ ਤਾਂ ਬੰਦੇ ਹੀ ਹੈ ਨੀ ਗੇ, ਇਹਨੂੰ ਕਿਵੇਂ ਤੁਸੀਂ ਡਿਪੋਰਟ ਕੀਤਾ ਸਾਡੇ ਕੋਲ? ਜੀ ਜੀ, ਥੈਂਕ ਯੂ ਜੀ। ਹੁਣ ਵੀ ਹੋ ਰਿਹਾ ਜੀ। ਦੇਖੋ ਐਕਚੁਅਲੀ ਜਿਹੜੀ NRC ਹੈ ਨਾ ਜੀ, ਜਾਂ ਕਿਉਂਕਿ ਇਹ CAA ਤੇ NRC ਇਹ ਇੱਕ ਦੂਜੇ ਦੇ ਨਾਲ ਰਲ ਕੱਢ ਨੇ, ਤੁਸੀਂ ਵੱਖਰੇ ਤੌਰ ਦੇ ਉੱਤੇ ਨਹੀਂ ਦੇਖ ਸਕਦੇ ਜੀ। ਜਿਹੜੀ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੈ, ਇਹਦਾ ਅਗਲਾ ਪਾਰਟ ਹੈ ਜੀ, ਇਹਦਾ ਅਗਲਾ ਐਪੀਸੋਡ ਹੈ NRC। ਔਰ NPR ਜਿਹੜੀ ਆ ਇਹ ਵੀ ਉਹਦੇ ਵਿੱਚੋਂ ਹੀ ਆ ਜਿਹੜੀ ਹੁਣ ਹੋ ਰਹੀ ਆ। ਉਹਦੇ ਵਿੱਚ 6 ਨਵੀਆਂ ਕਲੌਜ਼ ਜਿਹੜੀਆਂ ਜੀ ਉਹ ਸ਼ਾਮਲ ਕੀਤੀਆਂ ਗਈਆਂ ਨੇ। ਮੈਂ ਅੱਗੇ ਵੀ ਇੱਕ ਦਿਨ ਐਕਸਪਲੇਨ ਜਿਹੜਾ ਜੀ ਉਹ ਕੀਤਾ ਸੀਗਾ। ਇਹ ਤਾਂ ਤੁਸੀਂ ਬਹੁਤ ਅਗਲਾ ਸਵਾਲ ਜਿਹੜਾ ਜੀ ਉਹ ਕਰ ਰਹੇ ਹੋ। ਹੁਣ ਸਵਾਲ ਇਹ ਆ ਕਿ ਇਹ ਡਿਟੈਂਸ਼ਨ ਸੈਂਟਰ ਕਿਹਦੇ ਵਾਸਤੇ ਬਣਾਏ ਜਾ ਰਹੇ ਆ, ਜਿਹੜੇ ਰਾਤੋਂ ਰਾਤ ਏਡੀ ਵੱਡੀ ਗਿਣਤੀ ਦੇ ਵਿੱਚ ਉਸਾਰੇ ਜਾ ਰਹੇ ਆ? ਕਿਉਂ ਉਸਾਰੇ ਜਾ ਰਹੇ ਆ? ਉੱਥੇ ਕਿਹਨੂੰ ਕੈਦ ਕਰਨਾ ਜੀ? ਕਿਹੜੇ ਲੋਕਾਂ ਨੂੰ ਕੈਦ ਕਰਨਾ? ਮੰਨ ਲਓ ਮੇਰੇ ਬਾਪੂ ਦਾ ਜਨਮ ਜਿਹੜਾ ਜੀ ਉਹ ਬਾਹਰ ਦਾ ਹੈ ਜੀ, ਜਿਹੜਾ ਸਾਹੀਵਾਲ ਸੀਗਾ, ਮਿੰਟਗੋਮਰੀ ਗੋਰਿਆਂ ਨੇ ਕਰ ਦਿੱਤਾ ਸੀਗਾ, ਫਿਰ ਉਹ ਸਾਹੀਵਾਲ ਹੋ ਗਿਆ, ਉੱਥੋਂ ਦਾ ਹੈ ਜੀ। ਔਰ ਉਹ 2.5-3 ਸਾਲ ਦੇ ਸਨ। ਜੇ ਮੰਨ ਲਓ ਜਿਹੜੀ ਮੈਂ ਤੁਹਾਨੂੰ ਇਸ ਪੱਖੋਂ ਜਿਹੜਾ ਕਹਿੰਦਾ ਸਿੰਬੋਲਿਕ ਰੂਪ ਦੇ ਵਿੱਚ ਕਿ ਇਹ ਕਿਵੇਂ ਜਿਹੜਾ ਹੋਊਗਾ, ਤੁਹਾਡੇ ਕੋਲੇ ਦਾਦੇ ਲਾਹੀ ਪ੍ਰਾਪਰਟੀ ਆ, ਦਾਦੇ ਲਾਹੀ ਜਿਹੜੀ ਪਿੱਛੋਂ ਤੁਹਾਨੂੰ ਫੈਮਿਲੀ ਦੇ ਵਿੱਚੋਂ ਜਿਹੜੀ ਜੀ ਉਹ ਆ ਰਹੀ ਆ। ਮੈਂ ਇਹ ਸਿੱਧ ਕਰ ਦੂੰਗਾ ਮੇਰਾ ਜਿਹੜਾ ਜੀ ਉਹ ਜਨਮ ਸਰਟੀਫਿਕੇਟ ਹੈਗਾ, ਉਹ ਇਹ ਕਹਿਣਗੇ ਠੀਕ ਹੈ ਤੁਸੀਂ ਇਹ ਸਿੱਧ ਕਰੋ ਕਿ ਇਹ ਜਿਹੜੀ ਪ੍ਰਾਪਰਟੀ ਆ ਤੁਹਾਨੂੰ ਦਾਦੇ ਲਾਹੀ ਆਈ ਆ, ਭਾਵ ਕਿ ਤੁਹਾਡੇ ਫਾਦਰ ਸਾਹਿਬ ਦਾ ਜਨਮ ਸਰਟੀਫਿਕੇਟ ਫਿਰ ਦਾਦੇ ਦਾ ਜਿਹੜਾ ਜੀ ਉਹ ਜਨਮ ਸਰਟੀਫਿਕੇਟ ਤੁਸੀਂ ਨਹੀਂ ਸਿੱਧ ਕਰ ਸਕੋਗੇ ਜੀ, ਕਿਸੇ ਹਾਲਤ ਦੇ ਵਿੱਚ ਸਿੱਧ ਨਹੀਂ ਜਿਹੜਾ ਜੀ ਉਹ ਕਰ ਸਕੋਗੇ। ਇਸ ਕਰਕੇ ਖਤਰਨਾਕ ਹੈ। ਭੁੱਲ ਜਾਓ ਕਿ ਇਹ ਇੱਕ ਫਿਰਕੇ ਦੇ ਵਿਰੋਧ ਦੇ ਵਿੱਚ ਹੈ ਜੀ। ਨੋ, ਇਹ ਮੁਲਕ ਦੇ ਲੋਕਾਂ ਦੇ ਜਿਹੜਾ ਜੀ ਉਹ ਵਿਰੋਧ ਦੇ ਵਿੱਚ ਹੈ। ਇਹ ਸਿਰਫ ਇਹ ਨਹੀਂ ਕਿ ਕੋਈ ਕੌਣ ਹਿੰਦੂ ਹੈ, ਕੌਣ ਸਿੱਖ ਹੈ, ਕੌਣ ਮੁਸਲਿਮ ਹੈ, ਕੌਣ ਈਸਾਈ ਹੈ, ਇਹ ਲੋਕਾਂ ਦੇ ਵਾਸਤੇ ਹੈ ਜੀ। ਤੁਸੀਂ ਹੈਰਾਨੀ ਵਾਲੀ ਗੱਲ ਇਹ ਆ ਕਿ ਜਿਹੜੇ ਇੱਥੋਂ ਦੇ ਰਹਿਣ ਵਾਲੇ ਆ ਉਹਨਾਂ ਨੂੰ ਕਹਿੰਦੇ ਆਪਣੀ ਨਾਗਰਿਕਤਾ ਸਿੱਧ ਕਰੋ, ਜਿਹੜੇ ਇੱਥੋਂ ਦੇ ਰਹਿਣ ਵਾਲੇ ਨੇ ਦੂਜੇ ਮੁਲਕਾਂ ਦੇ ਉਹ ਕਹਿੰਦੇ ਆਓ ਅਸੀਂ ਤੁਹਾਨੂੰ ਨਾਗਰਿਕਤਾ ਦੇਣੀ ਹੈ। ਹੈਰਾਨੀ ਵਾਲੀ ਜਿਹੜੀ ਜੀ ਉਹ ਗੱਲ ਆ, ਜਿਹੜੇ ਲੋਕ ਇੱਥੇ ਰਹਿੰਦੇ ਆ ਉਹ ਕਿਉਂ ਆਪਣੀ ਨਾਗਰਿਕਤਾ ਸਿੱਧ ਕਰਨ? ਗ੍ਰਹਿ ਮੰਤਰੀ ਓਪਨਲੀ ਕਹੀ ਜਾਂਦੇ ਤੁਹਾਡਾ ਪਾਸਪੋਰਟ ਜਿਹੜਾ ਜੀ ਉਹ ਵੈਲਿਡ ਡਾਕੂਮੈਂਟ ਨਹੀਂ ਆ, ਤੁਹਾਡਾ ਆਧਾਰ ਕਾਰਡ ਵੈਲਿਡ ਡਾਕੂਮੈਂਟ ਨਹੀਂ ਆ, ਤੁਹਾਡਾ ਜਿਹੜਾ ਇਨਕਮ ਟੈਕਸ ਜਿਹਦੇ ਉੱਤੇ ਤੁਸੀਂ ਜਿਹੜਾ ਜੀ ਉਹ ਭਰਦੇ ਹੋ ਉਹ ਤੁਹਾਡਾ ਵੈਲਿਡ ਡਾਕੂਮੈਂਟ ਨਹੀਂ ਗਾ, ਤੁਹਾਡਾ ਵੋਟਰ ਕਾਰਡ ਜਿਹੜਾ ਉਹ ਵੈਲਿਡ ਡਾਕੂਮੈਂਟ ਨਹੀਂ ਗਾ। ਜੇ ਵੈਲਿਡ ਡਾਕੂਮੈਂਟ ਨਹੀਂ ਗੇ ਇਹਨਾਂ ਦੇ ਸਹਾਰੇ ਤਾਂ ਤੁਸੀਂ ਵੋਟਾਂ ਲੈ ਕੇ ਉੱਥੇ ਸਰਕਾਰ ਦੇ ਵਿੱਚ ਆਏ ਹੋ, ਫਿਰ ਤੁਸੀਂ ਵੋਟਾਂ ਜਿਹੜੀਆਂ ਜੀ ਉਹ ਕਿਵੇਂ ਪਵਾ ਲਈਆਂ?
ਇਹੀ ਤਾਂ ਅਸਲ ਦੇ ਵਿੱਚ ਰੌਲਾ ਜੀ, ਜਿਹਦਾ ਵਿਰੋਧ ਕਰ ਰਹੇ ਆ ਕਿ ਇਹ ਵਿਰੋਧ ਕਿਸੇ ਇੱਕ ਭਾਈਚਾਰੇ ਦਾ ਨਹੀਂ ਗਾ, ਇਹ ਇੱਕ ਭਾਈਚਾਰੇ ਨੂੰ ਟਾਰਗੇਟ ਨਹੀਂ ਕੀਤਾ ਜਾ ਰਿਹਾ, ਇਹ ਬਹੁਤ ਸਾਰੇ ਭਾਈਚਾਰਿਆਂ ਨੂੰ ਟਾਰਗੇਟ ਜਿਹੜਾ ਜੀ ਉਹ ਕੀਤਾ ਜਾ ਰਿਹਾ। ਇਹ ਤਾਂ ਸੰਵਿਧਾਨ ਨੂੰ ਜਿਹੜਾ ਜੀ ਉਹ ਟਾਰਗੇਟ ਕੀਤਾ ਜਾ ਰਿਹਾ। ਨਹੀਂ ਸਿੱਧ ਕਰ ਸਕੂਗਾ ਜੀ। ਮੈਂ ਤੁਹਾਨੂੰ ਜਿਹੜਾ ਜੀ ਸਟਰੋਂਗਲੀ ਕਹਿੰਦਾ ਹੈ ਕਿ ਮੈਕਸਿਮਮ ਲੋਕ ਜਿਹੜੇ ਜੀ ਉਹ ਆਪਣੀ ਨਾਗਰਿਕਤਾ ਸਿੱਧ ਨਹੀਂ ਕਰ ਸਕਣਗੇ। ਆਪਣੀਆਂ ਪ੍ਰਾਪਰਟੀਆਂ ਉਹ ਕਿਵੇਂ ਵੈਲਿਡ ਨੇ ਜਿਹੜੀਆਂ ਦਾਦੇ ਲਾਹੀ ਆਈਆਂ ਨੇ, ਇਹ ਨਹੀਂ ਸਿੱਧ ਹੋ ਸਕੂ। ਬਿਲਕੁਲ ਜੀ, ਜਿਹਨਾਂ ਨੂੰ ਸਮਝ ਆ ਗਈ ਉਹ ਤਾਂ ਰੋਡਾਂ ਤੇ ਆ ਗਏ ਆ, ਪਰ ਜਿਹਨਾਂ ਨੂੰ ਹਜੇ ਲੱਗੀ ਨਹੀਂ ਉਹ ਏਦਾਂ ਹੀ ਆ। ਅੱਗੇ ਸੁਰਿੰਦਰ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਇੱਕ ਸਬੂਤ ਮੰਗਿਆ ਸੀ ਮਾਤਾ ਗੁਜਰ ਕੌਰ ਦੇ ਨਾਂ ਦਾ। ਸੁਰਿੰਦਰ ਸਿੰਘ ਜੀ, ਉਹ ਫੇਰ ਕਰ ਲਾਂਗੇ ਗੱਲ, ਲਾਈਨਾਂ ਬਹੁਤ ਫੁੱਲਿਆ। ਅੱਛਾ ਜੀ, ਫਿਰ ਤੁਸੀਂ ਇਹ ਦੱਸਿਓ ਵੀ ਜਿਹੜਾ ਹੁਣ ਇਹ ਕਰ ਰਹੇ, ਜਦੋਂ ਅਸੀਂ ਦੱਸ ਕੇ ਹਟੇ ਆ, ਫਿਰ ਜਿਹੜੇ ਲੋਕਾਂ ਦਾ ਅਸੀਂ ਨਹੀਂ ਸਿੱਧ ਕਰ ਸਕਾਂਗੇ, ਫਿਰ ਸਾਡੀਆਂ ਪ੍ਰਾਪਰਟੀਆਂ ਦਾ, ਸਾਡੇ ਉਹਨਾਂ ਪਿੰਡਾਂ ਦਾ ਕੀ ਬਣੂਗਾ ਪੰਨੂ ਸਾਹਿਬ, ਜੇ ਅਸੀਂ ਨਹੀਂ ਸਿੱਧ ਕਰ ਸਕਦੇ ਦਾਦੇ ਪਾਪਿਆਂ ਦੇ ਸਰਟੀਫਿਕੇਟ ਦੀ? ਇਹ ਦੱਸ ਦਿਓ ਜੀ। ਥੈਂਕ ਯੂ। ਜਾਣਗੀ ਆ ਜੀ, ਡਿਟੈਂਸ਼ਨ ਸੈਂਟਰ ਬਣ ਰਹੇ ਆ, ਉਹ ਵੀ ਤਾਂ ਦੱਸ ਕੇ ਹਟਿਆ ਜੀ। ਬਿਲਕੁਲ, ਗੌਰਮੈਂਟ ਨੇ ਕਰ ਲੈਣਾ ਹੈ, ਐਵੇਂ ਨਹੀਂ ਸੀ ਧੜ ਉਹ ਵੈਸੇ ਵੀ ਕੰਟਰੋਲ ਕਰਨਾ ਆ। ਉਹ ਲੋਨ ਦੇਈ ਜਾਂਦੇ ਸੀਗੇ ਕਿਸਾਨਾਂ ਨੂੰ। ਅੱਗੇ ਜਸਵੀਰ ਢਿੱਲੋਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਚੱਲ ਜੀ, ਸਤਿ ਸ਼੍ਰੀ ਅਕਾਲ। ਆਪਣਾ ਵੀਰ ਜੀ, ਮੈਂ ਇੱਕ ਪੁੱਛਦਾ ਵੀ ਜਿਵੇਂ ਲੋਕਾਂ ਤੇ ਲਾਗੂ ਕਰੀ ਜਾਂਦੇ ਆ ਵੀ ਆਪਣੇ ਆਇਡੈਂਟੀਆਂ ਵਿਖਾਓ ਵੀ ਕਿਹਦਾ ਮਾਂ ਪਿਓ ਕਿੱਥੇ, ਦਾਦਾ ਕਿੱਥੋਂ ਦਾ, ਇਹ ਆਪਣਾ ਦੱਸਣਗੇ ਵੀ ਮੋਦੀ ਹੁਣੀ ਜਾਂ ਅਮਿਤ ਸ਼ਾਹ ਜਾਂ ਅਮਿਤ ਸ਼ਾਹ ਜਿਹੜੇ ਲੀਡਰ ਆਪ ਦੱਸਣਗੇ, ਅਮਿਤ ਸ਼ਾਹ ਹੁਣੀ ਵੀ ਸਾਡੇ ਮਾਂ ਪਿਓ ਕਿੱਥੋਂ ਦੇ ਜੰਮੇ ਆ, ਸਾਡੇ ਦਾਦੇ ਪੜਦਾਦੇ ਕਿੱਥੋਂ ਦੇ, ਆਪਣਾ ਦੱਸਣਗੇ ਕੁਛ? ਥੈਂਕ ਯੂ ਜੀ। ਉਹ ਇਹੀ ਤਾਂ ਜਿਹੜਾ ਜੀ ਉਹ ਸਵਾਲ ਹੈ। ਆਪਣੇ ਤਾਂ ਸਰਟੀਫਿਕੇਟ ਨਹੀਂ ਲੱਭਦੇ ਜੀ, ਦੂਜਿਆਂ ਦੇ ਸਰਟੀਫਿਕੇਟ ਪੁੱਛ ਰਹੇ ਆ। ਬਿਲਕੁਲ। ਜਸਵੀਰ ਸਿੰਘ ਜੀ। ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਜੀ। ਤੇ ਪੰਨੂ ਭਾਜੀ ਸਤਿ ਸ਼੍ਰੀ ਅਕਾਲ ਜੀ। ਪੰਨੂ ਭਾਜੀ, ਮੈਨੂੰ ਦੱਸਿਆ ਜੀ, ਜਿਵੇਂ ਆਪਣੇ ਕਮੇਟੀ ਦੀ ਚੋਣਾਂ ਹੁੰਦੀਆਂ ਆਪਣੇ, ਜੇ ਮੈਂ ਗਲਤ ਨਹੀਂ ਤਾਂ 5 ਸਾਲਾਂ ਬਾਅਦ ਹੁੰਦੀ ਹੈ, ਜੇ ਇੰਨਾ ਚਿਰ ਹੋ ਗਿਆ ਕਿਉਂ ਨਹੀਂ ਹੋਈ, ਕਿਉਂ ਕਿਸੇ ਨੇ ਆਪਣੇ ਭਾਈ ਹਾਈ ਕੋਰਟ ਜਾਂ ਸੁਪਰੀਮ ਕੋਰਟ ਵੀ ਟਾਈਮ ਸਿਰ ਨਹੀਂ, ਇਹਦੇ ਬਾਰੇ ਮਾੜਾ ਦੱਸੋ। ਥੈਂਕ ਯੂ ਜੀ। ਮੇਰੇ ਖਿਆਲ ਜੀ ਬਲਤੇਜ ਪੰਨੂ ਹੋਰਾਂ ਦੀ ਜਿਹੜੀ ਲਾਈਨ ਆ ਉਹ ਡਰੋਪ ਹੋ ਗਈ ਆ, ਅਤੇ ਹੁਣ ਮਾਫੀ ਚਾਹੁੰਦੇ ਆ। ਜਿਹੜੇ ਹੋਲਡ 'ਤੇ ਆ ਪਲੀਜ਼ ਤੁਹਾਡੇ ਤੋਂ ਵੀ ਮਾਫੀ ਚਾਹੁੰਦੇ ਆ। ਇਹ ਵੈਸੇ ਟਾਈਮ ਵੀ ਹੋ ਗਿਆ ਅਤੇ ਉਹਨਾਂ ਦੀ ਲਾਈਨ ਡਰੋਪ ਹੋ ਚੁੱਕੀ ਹੈ। ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।